ਲਿਖਣਾ, ਗਾਉਣਾ, ਫਿਲਮਾਉਣਾ ਇਹ ਅਹਿਸਾਸ ਦੇ ਅਧੀਨ ਹੈ ਸਾਰਾ ਕੁਛ। ਜੇ ਇਹਦੇ 'ਚ ਫੀਲਿੰਗ ਨਾ ਹੋਵੇ ਤਾਂ ਫਿਰ ਕੁਛ ਨਹੀਂ ਹੋ ਸਕਦਾ। ਪੰਜਾਬੀ ਦੀ ਗੱਲ ਕਰਦੇ ਹੋ ਤੇ ਸਿੱਖਾਂ ਦੀ ਬੋਲੀ ਹੈ। ਮਾਂ ਬੋਲੀ ਪੰਜਾਬੀ ਦੀ ਜਦੋਂ ਗੱਲ ਕਰਦਾ ਨਾ ਮੈਂ, ਮਾਂ ਦੇ ਦੁੱਧ 'ਚੋਂ ਮਿਲੀ ਬੇਸਿਕਲੀ। ਮੈਂ ਇਹ ਕਹਿੰਦਾ ਤੁਸੀਂ ਜਦੋਂ ਮਜ਼ਹਬੀ ਵੰਡ ਕਰਦੇ ਹੋ ਨਾ ਤਾਂ ਉਹ ਚੀਜ਼ ਜ਼ੁਲਮ ਕਰਦੇ ਹੋ। ਬੜਾ ਜ਼ੁਲਮ ਕਰ ਰਹੇ ਹੋ। ਭਾਸ਼ਾ ਦਾ ਕੋਈ ਮਜ਼ਹਬ ਨਹੀਂ ਹੁੰਦਾ। ਯਕਦਮ ਮੈਨੂੰ ਕਿਸੇ ਨੇ ਕਿਹਾ ਵੀ ਤੇਰਾ ਗਾਣਾ ਨਾ ਅਮਰਿੰਦਰ ਗਿੱਲ ਨੇ ਸ਼ੇਅਰ ਕਰਤਾ, ਤਾਂ ਮੈਂ ਦੇ ਇੱਕ ਵਾਰੀ ਐਕਸਾਈਟਮੈਂਟ ਦੀ ਹੱਦ ਹੀ ਕੋਈ ਨਾ ਰਹੀ। ਮੈਂ ਇਹ ਕਿੱਦਾਂ ਹੋ ਸਕਦਾ? ਜਿਵੇਂ ਮੇਰੀ ਮਾਂ ਮੇਰੇ ਤੋਂ ਵਿਛੜ ਕੇ ਜਾਣ ਰਹੀ ਹੈ ਨਾ, ਮੈਨੂੰ ਮੈਡਮ ਗੁਰਪ੍ਰੀਤ ਪੰਗੂ ਐਵੇਂ ਲੱਗੇ ਵੀ ਜਿਵੇਂ ਮੇਰੀ ਮਾਂ ਮੇਰੇ ਤੋਂ ਵਿਛੜ ਕੇ ਜਾਣ ਰਹੀ। ਹਲੇ ਕਿ 4-5 ਦਿਨ ਆਪਾਂ ਰਹੇ ਆ। ਜਦੋਂ ਮੈਂ ਕਿਹਾ ਜਾਂ ਰੱਬਾ ਸਾਡੀ ਜਾਨ ਨਿਕਲ ਜੇ ਤੁਰ ਜਾਈ ਲਾ ਕੇ ਦਾ ਜਾਂ ਫਿਰ ਅਫਵਾਹ ਹੋਏ ਮੁਕਾ ਕੇ ਮੈਂ ਪਾਜੜ ਜਾਂ ਖੁਦ ਵੱਲ ਨੂੰ ਮੁੜਿਆ, ਕੁਝ ਸੋਹਣਾ ਤੇਰੇ ਨਾਲੋਂ ਵੱਧ ਮਿਲ ਗਿਆ ਏ, ਜੇ ਤੂੰ ਮਿਲਦੀ ਤਾਂ। ਜਿਵੇਂ ਆ ਤੁਸੀਂ ਬੰਨੀ, ਇਹ ਆਮ ਨਾਰਮਲ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬਾਬਾ ਲੜ ਵਾਲੀ ਪੱਗ ਬੰਨ੍ਹਦੇ। ਕੀ ਲੱਗਦਾ ਵੀ ਇਸ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਫਿਲਮਾਂ ਬਣਨ ਲੱਗ ਪਈਆਂ, ਇਹ ਆਪਣੀ ਕੋਈ ਜੁੜਤ ਸਾਂਝ ਇਸ ਤਰ੍ਹਾਂ ਦੀ ਬਣ ਸਕਦੀ ਹੈ ਜੇ ਅਸੀਂ ਪ੍ਰੋਫੈਸ਼ਨਲਿਜ਼ਮ ਤੋਂ ਹਟ ਕੇ ਥੋੜ੍ਹਾ ਜਿਹਾ ਸੋਚੀਏ? ਮੌਲਾ ਜੱਟ ਫਿਲਮ ਜਿਹੜੀ ਹੈ ਉਹਨੂੰ ਦੇਖਣ ਵਾਸਤੇ ਉੱਧਰ ਵੀ ਲੋਕ ਚਾਹੁੰਦੇ ਨੇ ਦੇਖਣ। ਭੱਠੀ ਤੋਂ ਬਾਹਰ ਵੀ ਆ ਕੇ ਡਿੱਗਦੇ ਹੁੰਦੇ। ਉਹ ਬਾਹਰ ਡਿੱਗਿਆ, ਉਹਦਾ ਪੋਤਰਾ ਹਿਲਾ ਕੇ ਉਹਨੇ ਤਤਾ ਫੜ ਕੇ ਤੇ ਮੂੰਹ 'ਚ ਪਾ ਲਿਆ। ਮੈਨੂੰ ਵੱਟ ਵੜਾ ਜਿਹੜਾ, ਮੈਂ ਕਿਹਾ ਯਾਰ ਇਹ ਮੇਰਾ ਫੁੱਲਾ ਖਾ ਗਿਆ। ਮੈਂ ਮਾਰਿਆ ਧੱਕਾ ਤੇ ਚੱਲ ਭੱਠੀ 'ਚ। ਬਾਕੀ ਫੁੱਲੇ ਵੀ ਰੁੜ ਗਏ, ਰੇਤਾ ਜੁੜ ਗਈ ਵਿਚਾਰੇ ਦੇ ਮਗਰ। ਉਹ ਮੁੜ ਕੇ ਪਾਵੇ ਦਵਾਈਆਂ ਵੀ, ਹਾਏ ਬੀਬੀ ਹਾਏ ਬੀਬੀ। ਮੈਂ ਨੇ ਮੇਰਾ ਫੁੱਲਾ ਖਾਦਾ ਤੇ ਖਾਦਾ ਗਿਆ। ਹੋਰਾਂ ਦੇ ਸੁੱਖ ਲਈ ਗੈਰ ਬਣ ਕੇ ਰਹਿਣਾ ਸਿੱਖ ਲਈਏ, ਸੀ ਲਈਏ ਬੁੱਲ ਚੁੱਪ ਚੁਪੀ ਤੇ ਕਹਿਣਾ ਸਿੱਖ ਲਈਏ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਪੋਡਕਾਸਟ ਦੇ ਵਿੱਚ। ਨਾਸਰ ਢਿੱਲੋਂ ਪੋਡਕਾਸਟ। ਅਸੀਂ ਪੋਡਕਾਸਟ ਨਵਾਂ ਇੱਕ ਸਿਲਸਿਲਾ ਸ਼ੁਰੂ ਕੀਤਾ। ਜਿੰਨੇ ਵੀ ਸਾਡੇ ਕੋਲ ਗੈਸਟ ਆਉਂਦੇ, ਪ੍ਰਾਹੁਣੇ ਆਉਂਦੇ, ਅਦਾਕਾਰ, ਕਲਾਕਾਰ, ਇੰਡੀਆ ਤੋਂ ਆਏ ਪ੍ਰਾਹੁਣੇ, ਇੱਥੋਂ ਦੇ ਸਾਡੇ ਆਰਟਿਸਟ ਲੋਕਲ ਪਾਕਿਸਤਾਨ ਤੋਂ ਜਿਹੜਾ ਚੰਗਾ ਕੰਮ ਕਰਦੇ ਆ, ਪੰਜਾਬੀ ਨੂੰ ਲੈ ਕੇ ਚੰਗਾ ਕੰਮ ਕਰਦੇ, ਉਹਨਾਂ ਨਾਲ ਗੱਲਬਾਤ ਜਿਹੜੀ ਆ ਸਾਂਝੀ ਕਰੀ ਦੀ ਹੈ। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਮੈਂ ਰਿਕਾਰਡ ਕਰਨ ਡਿਆ, ਅਸੀਂ ਲਾਹੌਰ ਦੇ ਵਿੱਚ ਬੈਠੇ ਹਾਂ। ਅਤੇ ਲਾਹੌਰ ਦੇ ਵਿੱਚ ਮੇਰੇ ਕੋਲ ਐਡੀ ਸੋਹਣੀ ਅਤੇ ਪਿਆਰੀ ਸ਼ਖਸੀਅਤ ਵੀ ਜਿੰਨੀ ਉਹਦੀ ਤਾਰੀਫ ਕਰ ਲਓ ਘੱਟ ਆ। ਮੈਨੂੰ ਲੱਗਦਾ ਹੁੰਦਾ ਵੀ ਜਿਸ ਤਰ੍ਹਾਂ ਉਹ ਮੇਰੇ ਦਾਦੇ ਹੋਣੀ, ਮੇਰੇ ਬਾਬੇ ਜਿਹੜੇ ਸੁਣਦੇ ਆ ਨਾ, ਉਹ ਤਖਯਲ ਦੀਆਂ ਗੱਲਾਂ, ਉਹ ਰੂਹਾਨੀਅਤ ਦੀਆਂ ਗੱਲਾਂ ਕਰਦੇ। ਜਦੋਂ ਬਹਿਣਾ ਉਹਨਾਂ ਬਜ਼ੁਰਗਾਂ ਦੇ ਕੋਲ, ਕਵਾਲਾਂ ਨੂੰ ਸੱਦ ਕੇ ਉਹ ਕੁਛ ਐਸਾ ਸੁਣਦੇ। ਉਹ ਮੇਰਾ ਇੰਨਾ ਮਤਲਬ ਵੀ ਮੈਂ ਉਹ ਹੈ ਨਹੀਂ, ਜੇ ਆਪਾਂ ਗੱਲ ਕਰੀਏ ਨਾ ਵੀ ਉਸ ਲੈਵਲ ਦਾ। ਲੇਕਿਨ ਉਹਨਾਂ ਕੋਲ ਬੈਠਾ ਜ਼ਰੂਰ ਹੈ, ਸਕੂਨ ਬੜਾ ਹੁੰਦਾ ਸੂਫੀ ਸ਼ਾਇਰੀ ਸੁਣ ਕੇ, ਉਹ ਕਲਾਮ ਸੁਣ ਕੇ। ਸੋ ਅੱਜ ਬਹੁਤ ਸੋਹਣਾ ਅਤੇ ਪਿਆਰਾ ਮੇਰਾ ਵੀਰ ਸਿੰਘ। ਵੀਰ ਜੀ ਵੈਲਕਮ ਤੁਹਾਨੂੰ ਅੱਜ ਦੇ ਪੋਡਕਾਸਟ 'ਚ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੁਹਾਨੂੰ ਪਤਾ ਵੀ ਜਦੋਂ ਤੁਹਾਡੀ ਮੇਰੀ ਗੱਲ ਹੋਈ ਅੱਜ ਤੋਂ ਸਾਲ ਪਹਿਲੇ, ਹਾਂ, ਉਹਨਾਂ ਦਿਨਾਂ 'ਚ ਤੁਹਾਡੀ ਤੇ ਕੰਵਰ ਗਰੇਵਾਲ ਦੋਵਾਂ ਨਾਲ ਸਭ ਚੱਲਣ ਡਿਆ ਸੀ ਵੀ ਯਾਰ ਇਸ ਵਾਰੀ ਤੁਹਾਨੂੰ ਪ੍ਰੋਗਰਾਮ 'ਤੇ ਸੱਦਣਾ। ਹਾਂਜੀ। ਅਤੇ ਮੈਂ ਕਿਹਾ ਤੁਹਾਡੇ ਕੋਲ ਟਾਈਮ ਹੈ? ਤੁਸੀਂ ਕਿਹਾ ਟਾਈਮ ਨਹੀਂ, ਮੈਂ ਵੀਜ਼ਾ ਮੇਰਾ ਹੋਵੇ ਅਤੇ ਸਾਰਾ ਕੁਝ ਛੱਡ ਕੇ ਮੈਂ ਪਾਕਿਸਤਾਨ ਹੀ ਆਉਣਾ। ਹਾਂ। ਅਤੇ ਉਹ ਕਿਸ ਤਰ੍ਹਾਂ ਉਦੋਂ ਮੈਨੂੰ ਲੱਗਦਾ ਹੁੰਦਾ ਵੀ ਯਾਰ ਸ਼ਾਇਦ ਨਾ ਜਿਹੜੇ ਪ੍ਰੋਫੈਸ਼ਨਲ ਲੋਕ ਨੇ, ਜਿਹੜੇ ਫਿਲਮ ਦੇ ਵਿੱਚ ਨੇ, ਸਿੰਗਰ ਨੇ, ਤੁਹਾਡੇ ਤਰ੍ਹਾਂ ਜਿਹੜੇ ਮਸ਼ਹੂਰ ਸਿੰਗਰ ਨੇ, ਸ਼ਾਇਦ ਉਹਨਾਂ ਦੀ ਟਾਈਮ ਦੀ ਘਾਟ ਹੁੰਦੀ ਹੈ। ਉਹ ਹਰ ਚੀਜ਼ ਨੂੰ ਉਸ ਤਰ੍ਹਾਂ ਤੋਲਦੇ ਆ ਵੀ ਯਾਰ ਪੈਸੇ ਜਿਹੜੇ ਨਾ ਜ਼ਰੂਰੀ ਹੈ। ਮੇਰੀ ਬਹੁਤ ਸਾਰੇ ਦੋਸਤਾਂ ਨਾਲ ਗੱਲ ਹੋ ਜਾਂਦੀ ਵੀ ਕੌਨਸਰਟ ਕੋਈ ਇੱਦਾਂ ਦਾ ਲਿਖੋ। ਮੈਂ ਉਹਨਾਂ ਨੂੰ ਨਾ ਪਹਿਲਾਂ ਇੱਕ ਵਾਰੀ ਆਓ, ਆ ਕੇ ਤੇ ਵੇਖੋ ਵੀ ਤਾਂ ਆਪਣਾ ਦਿਲ ਲਾਓ। ਇੱਥੇ ਆ ਕੇ ਕੀ ਕਹਿੰਦੇ ਹੁੰਦੇ ਵੀ ਮੱਥਾ ਟੇਕੋ ਆ ਕੇ ਉਹ ਧਰਤੀ ਨੂੰ, ਆ ਕੇ ਜਿੱਥੇ ਜਿਹੜੀ ਲਾਹੌਰ ਦੀ ਨਨਕਾਣਾ ਸਾਹਿਬ ਦੀ ਧਰਤੀ ਆ। ਫਿਰ ਕੌਨਸਰਟ ਵਾਲਾ ਕੰਮ ਵੀ ਆਪਾਂ ਜ਼ਰੂਰ ਕਰ ਲਾਂਗੇ। ਹੌਲੀ ਹੌਲੀ ਜਿਹੜੀਆਂ ਸਾਰੀਆਂ ਚੀਜ਼ਾਂ ਵੱਧਦੀਆਂ। ਕਿਸ ਤਰ੍ਹਾਂ ਲੱਗ ਰਿਹਾ ਸੀ ਉਦੋਂ ਜਦੋਂ ਸਾਲ ਪਹਿਲਾਂ ਆਪਣੀ ਗੱਲ ਹੋਈ ਸੀ? ਮੈਨੂੰ ਹਮੇਸ਼ਾ ਨਾਸਿਰ ਭਾ ਇੱਕ ਗੱਲ ਲੱਗੀ ਹੈ ਕਿ ਕਲਾਕਾਰ ਦੇ ਪੱਲੇ ਨਾ ਸਭ ਤੋਂ ਜਿਹੜੀ ਅਮੀਰ ਚੀਜ਼ ਹੁੰਦੀ ਹੈ ਨਾ, ਉਹ ਅਹਿਸਾਸ ਹੁੰਦੇ ਨੇ। ਕਲਾਕਾਰ ਦੀ ਨਾ ਇੱਕ ਇਹਦਾ ਪ੍ਰੋਫੈਸ਼ਨ ਹੀ ਇੱਦਾਂ ਦਾ ਕਿ ਇਹ ਅਹਿਸਾਸਾਂ ਦੇ ਸਿਰ 'ਤੇ ਰੋਟੀ ਖਾਂਦਾ। ਲਿਖਣਾ, ਗਾਉਣਾ, ਫਿਲਮਾਉਣਾ ਇਹ ਅਹਿਸਾਸ ਦੇ ਅਧੀਨ ਹੈ ਸਾਰਾ ਕੁਛ। ਜੇ ਇਹਦੇ 'ਚ ਫੀਲਿੰਗ ਨਾ ਹੋਵੇ ਤਾਂ ਫਿਰ ਕੁਛ ਨਹੀਂ ਹੋ ਸਕਦਾ। ਅਤੇ ਜਦੋਂ ਕੋਈ ਕਲਾਕਾਰ ਫੀਲਿੰਗ ਦੇ ਅਧੀਨ ਰਹਿ ਕੇ ਕੰਮ ਕਰਦਾ ਨਾ, ਤਾਂ ਉਹਦਾ ਆਰਟ ਬਹੁਤ ਸੋਹਣਾ ਲੱਗਦਾ, ਲੋਕਾਂ ਨੂੰ ਬੜਾ ਪਸੰਦ ਵੀ ਆਉਂਦਾ, ਅਤੇ ਉਹ ਲੁਕਾਈ ਵਾਸਤੇ ਚੰਗਾ ਵੀ ਬਹੁਤ ਹੁੰਦਾ। ਪਰ ਜਦੋਂ ਆਪਾਂ ਉਹਨੂੰ ਬਿਜ਼ਨਸ 'ਚ ਤਬਦੀਲ ਕਰ ਲੈਂਦੇ, ਉਹ ਹਿੱਟ ਬਹੁਤ ਹੋ ਸਕਦਾ ਉਹ, ਪਰ ਸੰਸਾਰ ਨੂੰ ਕਿਸੇ ਪਾਸੇ ਨਹੀਂ ਖੜਦਾ। ਫਿਰ ਉਹ ਫਿਰ ਮੁਹੱਬਤ ਨਹੀਂ ਵੰਡ ਸਕਦਾ। ਉਹ ਨਚਾ ਸਕਦਾ ਹੈ, ਉਹ ਮਸ਼ਹੂਰ ਹੋ ਸਕਦਾ ਹੈ, ਪਰ ਉਹ
ਦਿਲ ਦੇ ਵਿੱਚ ਜਗ੍ਹਾ ਜਿਹੜੀ ਹੁੰਦੀ ਹੈ ਨਾ ਉਹ ਬਣਾਉਣੀ ਔਖੀ ਹੋ ਜਾਂਦੀ ਹੈ ਉਸ ਆਰਟ ਦੇ ਨਾਲ। ਹਮੇਸ਼ਾ ਉਹੀ ਆਰਟ ਜਿਹੜਾ ਲੋਕਾਂ ਦੇ ਦਿਲ 'ਚ ਜ਼ਹਿਨ 'ਚ ਬਹਿੰਦਾ, ਜਿਹੜਾ ਅਹਿਸਾਸ 'ਚੋਂ ਨਿਕਲਿਆ ਹੁੰਦਾ ਅਤੇ ਅਹਿਸਾਸ ਨਾਲ ਫਿਲਮਾਇਆ ਅਤੇ ਗਾਇਆ ਹੁੰਦਾ। ਜਿਹੜੀ ਲਾਹੌਰ ਦੀ ਮਿੱਟੀ ਹੈ ਨਾ ਇਹ ਇੱਥੇ ਕਾਨਫਰੰਸ ਫੇਰ ਕਹਿੰਦਾ ਵੀ ਕਾਨਫਰੰਸ ਤੁਸੀਂ ਸੱਦਿਆ ਉਹਦੇ ਲਈ ਮੈਂ ਧੰਨਵਾਦੀ ਹਾਂ, ਪਰ ਕਾਨਫਰੰਸ ਇੱਕ ਬਹਾਨੇ ਵਾਂਗੂ ਬਣ ਗਈ। ਆਉਣਾ ਤੇ ਇਸ ਮਿੱਟੀ ਨੂੰ ਗੱਲ ਨਾ ਲਾਉਣ ਸੀ, ਹੈ ਨਾ। ਅਤੇ ਅੱਜ ਦੇ ਨਹੀਂ ਸ਼ਾਇਦ ਜੇ ਕਾਨਫਰੰਸ ਨਾ ਹੁੰਦੀ ਤੇ ਤਾਂ ਵੀ ਜੇ ਮੈਨੂੰ ਪਤਾ ਲੱਗਦਾ ਵੀ ਯਾਰ ਹਾਂ ਆਹ ਪੋਸੀਬਿਲਿਟੀ ਹੈਗੀ ਤਾਂ ਮੇਰੀ ਤੁਹਾਡੇ ਨਾਲ ਉੱਦਾਂ ਵੀ ਗੱਲ ਹੋ ਜਾਣੀ ਸੀ। ਅਤੇ ਇੱਥੇ ਆ ਕੇ ਜਦੋਂ ਆਪਾਂ ਮਹਿਸੂਸ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ ਜਦੋਂ ਗੁਰਦੁਆਰਿਆਂ ਨੂੰ ਮੱਥਾ ਟੇਕਣ ਜਾਂਦੇ ਹਾਂ, ਡੇਰਾ ਸਾਹਿਬ ਜਾਂਦੇ ਹਾਂ, ਜਾਂ ਜਦੋਂ ਮੈਂ ਸ਼ਾਹੀ ਕਿਲ੍ਹਾ ਕੱਲ੍ਹ ਘੁੰਮ ਕੇ ਆਇਆ ਹੈ ਨਾ, ਉਦੋਂ ਮਹਿਸੂਸ ਹੁੰਦਾ ਵੀ ਯਾਰ ਇੰਨਾ ਕੁਛ ਸਾਡਾ ਇੱਥੇ ਪਿਆ, ਉਹ ਇੰਨੀ ਸਾਡੀ ਵਿਰਾਸਤ ਜਿਹੜੀ ਹੈ ਉਹ ਪਈ ਆ ਇੱਥੇ, ਅਤੇ ਪਰ ਅਸੀਂ ਉਸ ਵਿਰਾਸਤ ਨੂੰ ਦੇਖਣ ਕਿਉਂ ਨਹੀਂ ਆਏ ਹੁਣ ਤੱਕ। ਮੇਰੀ ਮਤਲਬ 31-32 ਸਾਲ ਉਮਰ ਹੋ ਗਈ ਆ ਵੀ ਇੰਨੇ ਸਾਲਾਂ ਦੇ ਵਿੱਚ ਕਿਉਂ ਨਹੀਂ ਫੇਰਾ ਮਾਰ ਸਕੇ, ਹੈ ਨਾ। ਅਤੇ ਜਦੋਂ ਤੁਹਾਡੀ ਗੱਲ ਹੋਈ, ਜਦੋਂ ਤੁਸੀਂ ਆਖਿਆ, ਤਾਂ ਜਿਹੜਾ ਬੰਦਾ ਆਲਰੇਡੀ ਉਹ ਕੀ ਹੁੰਦਾ ਕਹਿੰਦੇ ਨਾ ਵੀ ਅੰਨਾ ਕੀ ਭਾਲੇ ਦੋ ਅੱਖੀਆਂ, ਜਿਹਨੂੰ ਅੱਗੇ ਲੱਗੀ ਹੋਵੇ ਅਤੇ ਉਹਨੂੰ ਤੁਸੀਂ ਬਹਾਨਾ ਦੇ ਦਿਓ, ਉਹ ਤਾਂ ਉੱਡਿਆ ਆਊਗਾ। ਫਿਰ ਦੂਜੀ ਖੁਸ਼ੀ ਇਸ ਗੱਲ ਦੀ ਸੀਗੀ ਕਿ ਪੰਜਾਬੀ 'ਚ ਉੱਧਰ ਵੀ ਕੰਮ ਹੋਣ ਡਿਆ, ਨੋ ਡਾਊਟ, ਉੱਧਰ ਵੀ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਦੇ ਉੱਤੇ ਬਹੁਤ ਕੰਮ ਕੀਤਾ ਜਾ ਰਿਹਾ, ਪਰ ਇੱਥੇ ਇਸ ਮੁਲਕ 'ਚ ਰਹਿ ਕੇ ਜਿੱਥੇ ਪੰਜਾਬੀ ਨੂੰ ਜ਼ਿਆਦਾਤਰ ਲੋਕ ਇਹ ਸਮਝਦੇ ਵੀ ਇਹ ਅਨਪੜ੍ਹਾਂ ਦੀ ਜਾਂ ਗਵਾਰਾਂ ਦੀ ਭਾਸ਼ਾ, ਔਰ ਖ਼ਾਸ ਕਰਕੇ ਮਜ਼ਹਬੀ ਰੌਲਿਆਂ ਦੇ ਵਿੱਚ ਵੀ ਪੰਜਾਬੀ ਦੇ ਨਾਲ ਖਲੋਣਾ ਅਤੇ ਪੰਜਾਬੀ ਦੀ ਗੱਲ ਕਰਨੀ, ਪੰਜਾਬੀ ਦੇ ਉੱਤੇ ਕਾਨਫਰੰਸ ਕਰਾਉਣੀ, ਇਹ ਤੁਹਾਡੇ ਸਿਆ ਅਤੇ ਇਹ ਬੜੀ ਸ਼ਾਬਾਸ਼ੀ ਵਾਲੀ ਗੱਲ ਆ ਵੀ ਇੰਨੇ ਰੌਲੇ। ਮੈਂ ਦੇਖਿਆ ਇੱਥੇ ਆ ਕੇ, ਮੈਂ ਮਹਿਸੂਸ ਕੀਤਾ ਵੀ ਤੁਹਾਡੇ ਬਾਰੇ ਬਦਕੋਈਆਂ ਕਰਨ ਵਾਲੇ ਬਹੁਤ ਨੇ, ਸਾਡੇ ਤੱਕ ਵੀ ਪਹੁੰਚਾਈਆਂ ਨੇ ਕਈਆਂ ਨੇ। ਅਤੇ ਮੈਂ ਉੱਥੇ ਇੱਕੋ ਗੱਲ ਕਹੀ ਸੀ, ਕੋਈ ਬੰਦਾ ਸੀਗਾ ਮੈਨੂੰ ਕਹਿੰਦਾ ਵੀ ਯਾਰ ਉਹ ਬੰਦੇ ਥੋੜ੍ਹੇ ਜਿਹੇ ਠੀਕ ਨਹੀਂ, ਉਹ ਐਂ ਕਰਨ ਡਿਆ, ਇਉਂ ਕਰਨ ਡਿਆ। ਅਤੇ ਮੈਂ ਉਹਨੂੰ ਗੱਲ ਆਖੀ ਸੀ, ਮੈਂ ਕਿਹਾ ਵੀ ਤੂੰ ਦੇਖ, ਜੇ ਤੂੰ ਅਤੇ ਮੈਂ ਵੀ ਗੱਲ ਕਰ ਪਾ ਰਹੇ ਨਾ ਤਾਂ ਉਹ ਨਾਸਰ ਦੀ ਵਜ੍ਹਾ ਨਾਲ ਆ ਕਿ ਉਹਨਾਂ ਨੇ ਸੱਦਿਆ ਅਤੇ ਮੈਂ ਇੱਥੇ ਬੈਠਾ। ਜੇ ਤੂੰ ਇੰਨਾ ਮੇਰਾ ਹਮਦਰਦੀ ਤਾਂ ਮੈਨੂੰ ਤੂੰ ਸੱਦ ਲੈਂਦਾ, ਹੈ ਨਾ। ਉਹ ਓਨੀਆਂ ਨਫ਼ਰਤਾਂ ਦੇ ਵਿੱਚ ਵੀ ਉਹ ਆਪਣਾ ਦੀਵਾ ਬਾਲ ਕੇ ਰੱਖਣਾ, ਆਪਣੀ ਗੱਲ ਕਰਦੇ ਰਹਿਣਾ। ਤੁਸੀਂ ਵੀ ਦੱਸਿਆ, ਮੈਨੂੰ ਹੋਰਾਂ ਤੋਂ ਵੀ ਪਤਾ ਲੱਗਿਆ ਵੀ ਲੋਕਾਂ ਨੇ ਵੀ ਕਹਿ ਦਿੱਤਾ ਵੀ ਇਹ ਏਜੰਸੀਆਂ ਦਾ ਬੰਦਾ, ਇਹ ਐਂ ਆ ਜਾਂ ਉਹ ਆ, ਕਈ ਤਰ੍ਹਾਂ ਦੇ ਡਰ ਅਤੇ ਕਈ ਤਰ੍ਹਾਂ ਦੀ ਨਫ਼ਰਤ ਤੁਹਾਡੇ ਦੁਆਲੇ ਘੜੀ ਹੈ। ਮੈਂ ਕੱਲ੍ਹ ਇੱਕ ਪੋਸਟ ਪਾਈ ਸੀ, ਉੱਤੇ ਮੈਂ ਲਿਖਿਆ ਸੀ, ਮੈਂ ਅੱਗੇ ਆਉਂਦਾ ਨਾ ਵੀ ਮੈਂ ਕੋਈ ਲਿਟਰੇਰੀ ਬੰਦਾ ਨਹੀਂ, ਮੈਨੂੰ ਲਿਖਣ ਦਾ ਕੋਈ ਐਡਾ ਵੱਲ ਨਹੀਂ, ਲੇਕਿਨ ਜੋ ਦਿਮਾਗ 'ਚ ਆਉਂਦਾ ਨਾ ਨਿੱਕਾ ਮੋਟਾ ਮੈਂ ਲਿਖ ਲੈਂਦਾ ਹੁੰਦਾ, ਵੀ ਬਹੁਤਾ ਲੰਮਾ ਚੌੜਾ ਨਹੀਂ, ਮਤਲਬ ਵੀ ਆਪਣੀ ਜੋ ਆਪ ਬੀਤੀ ਹੁੰਦੀ ਆ, ਜੋ ਤੁਸੀਂ ਵੇਖਿਆ, ਜੋ ਪਾਇਆ। ਮੈਂ ਕੱਲ੍ਹ ਬਾਰਡਰ 'ਤੇ ਗਿਆ ਨਾ, ਜਦੋਂ ਮਾਂ ਜੀ ਹੁਣੀ ਗਏ, ਹਾਂਜੀ, ਜਿਵੇਂ ਮੇਰੀ ਮਾਂ ਮੇਰੇ ਤੋਂ ਵਿਛੜ ਕੇ ਜਾਣ ਰਹੀ ਹੈ ਨਾ, ਮੈਨੂੰ ਮੈਡਮ ਗੁਰਪ੍ਰੀਤ ਪੰਗੂ ਐਵੇਂ ਲੱਗੇ ਵੀ ਜਿਵੇਂ ਮੇਰੀ ਮਾਂ ਮੇਰੇ ਤੋਂ ਵਿਛੜ ਕੇ ਜਾਣ ਰਹੀ। ਹਾਲੇ ਕਿ 4-5 ਦਿਨ ਆਪਾਂ ਰਹੇ ਹਾਂ, ਅਤੇ ਜਦੋਂ ਉਹਨੇ ਮੇਰੀ ਨਜ਼ਰ ਲਾਈ ਨਾ, ਅਤੇ ਮੈਨੂੰ ਐਂ ਹੀ ਲੱਗਾ ਵੀ ਜਿਵੇਂ ਮੈਨੂੰ ਹੁਣ ਦੁਨੀਆ ਦੀ ਪਰਵਾਹ ਨਹੀਂ। ਜਦੋਂ ਉਹਨੇ ਬਾਰਡਰ ਦੀ ਲੀਕ 'ਤੇ ਖਲੋ ਕੇ ਮੇਰੀ ਨਜ਼ਰ ਲਾਈ ਨਾ ਉਸੇ ਸਟਾਈਲ 'ਚ, ਅਤੇ ਮੈਨੂੰ ਲੱਗਾ ਵੀ ਮੈਨੂੰ ਹੁਣ ਦੁਨੀਆ ਦੀ ਪਰਵਾਹ ਨਹੀਂ, ਵੀ ਜੋ ਮਰਜ਼ੀ ਕੋਈ ਗੱਲ ਕਹਿੰਦਾ ਰਹੇ, ਭਾਵੇਂ ਏਜੰਸੀਆਂ ਦੇ ਕਹਿੰਦੇ ਰਹਿਣ। ਮੈਨੂੰ ਇਹ ਅਕਸਰ ਹੁੰਦਾ ਵੀ ਉੱਧਰ ਲਿਆਖ ਦਿੰਦੇ ਵੀ ਉਹਨਾਂ ਦੀ ਏਜੰਸੀਆਂ ਲਈ ਕੰਮ ਕਰਦਾ, ਇੱਧਰ ਲਿਆਖ ਦਿੰਦੇ, ਉਹਨੇ ਪਰਵਾਹ ਹੀ ਨਹੀਂ ਕਰੀ ਦੀ, ਕੋਈ ਗੱਲ ਨਹੀਂ, ਖੈਰ ਆਪਾਂ ਲੁਕਾਈ ਲਈ ਲੋਕਾਂ ਲਈ ਕੰਮ ਕਰਨਾ। ਮੈਂ ਉੱਥੇ ਲਿਖਿਆ ਸੀ ਵੀ ਇਸ ਦੁਨੀਆ ਦੇ ਜਿਹੜੀ ਨਫ਼ਰਤ ਭਰੀ ਦੁਨੀਆ ਵਾ, ਇਹ ਉਸ ਵਰ ਦੀ ਅੱਗ ਦੇ ਵਿੱਚ ਅਸੀਂ ਮੀਂਹ ਦਾ ਆਨੰਦ ਮਾਣ ਰਹੇ। ਬਿਲਕੁਲ ਠੀਕ ਹੈ। ਨਾਲੇ ਉਹ ਬਾਬੇ ਦੀ ਗੱਲ ਹੈ ਨਾ ਵੀ ਉਹ ਤੈਨੂੰ ਕਾਫਰ ਆਖਦੇ, ਤੂੰ ਆਹੋ ਆਖ, ਹੈ ਨਾ। ਉਹ ਜਿਨ੍ਹਾਂ ਨੇ ਜਿਹੜਾ ਕੰਮ ਹੈ ਉਹ ਕਰੀ ਜਾਣ ਦਿਓ, ਆਪਣਾ ਕੰਮ ਮੁਹੱਬਤ ਵੰਡਣਾ, ਆਪਣਾ ਕੰਮ ਪਿਆਰ ਵੰਡਣਾ, ਆਪਾਂ ਵੰਡਦੇ ਰਹਾਂਗੇ ਬਸ। ਉਹੀ ਮੀਂਹ ਵਾਲਾ ਕੰਮ ਕਰਨਾ ਹੈ ਆਪਾਂ। ਦੁਨੀਆ 'ਚ ਬਹੁਤ ਅੱਗ ਲੱਗੀ ਹੋਈ ਹੈ, ਦੁਨੀਆ 'ਚ ਬਹੁਤ ਨਫ਼ਰਤ ਹੈ, ਕੋਈ ਫਰਕ ਨਹੀਂ ਪੈਂਦਾ। ਇੱਥੇ ਆ ਕੇ ਨਾ ਮੈਂ ਜਿਹੜੇ ਆਡੀਅנס ਵਿਊਅਰਸ ਵੀ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਇੰਨਾ ਪਿਆਰ ਮੈਂ ਮਹਿਸੂਸ ਕੀਤਾ। ਮੈਂ ਉਦਣ ਗੋਗਾ ਪਸਰੂਰੀ ਸਾਹਿਬ ਅਤੇ ਸਲੀਮ ਅਲਬੇਲਾ ਜੀ, ਆਪਾਂ ਉਹਨਾਂ ਕੋਲ ਬੈਠੇ ਹਾਂ ਰਾਤੀ ਵੀ ਜਦੋਂ ਉਹ ਨਾਲ ਸੀਗੇ, ਅਤੇ ਗੋਗਾ ਸਾਹਿਬ ਅਤੇ ਮੈਂ ਇੱਕੇ ਜ਼ਿਲ੍ਹੇ ਦੇ ਹਾਂ ਪਿੱਛੋਂ, ਹੈ ਨਾ, ਵੀ ਉਹਨਾਂ ਦਾ ਪਿੰਡ ਮਾਣੋ ਚਾਲ ਆ। ਉਹ ਜਦੋਂ ਮੇਰੇ ਗਲ ਲੱਗ ਕੇ ਨਾ, ਜਿੱਦਾਂ ਮੈਨੂੰ ਐਂ ਘੁੱਟ ਕੇ ਨਾਲ ਲੱਗ ਕੇ ਨਾ, ਮੈਨੂੰ ਐਂ ਕਹਿੰਦੇ ਵੀ ਯਾਰ ਮੈਂ ਤੈਨੂੰ ਜਦੋਂ ਗੱਲ ਲਿਆ ਨਾ, ਮੈਨੂੰ ਐਂ ਲੱਗਾ ਵੀ ਮੈਂ ਆਪਣਾ ਪਿੰਡ ਘੁੰਮ ਲਿਆ। ਮੈਨੂੰ ਐਂ ਲੱਗਾ ਯਾਰ ਮੇਰੇ ਪਿੰਡੋਂ ਕੋਈ ਮੇਰਾ ਬਾਬਾ ਕੋਈ ਵਿਛੜਿਆ, ਕੋਈ ਮੇਰਾ ਚਾਚਾ, ਕੋਈ ਤਾਇਆ ਆ ਗਿਆ, ਅਤੇ ਮੈਂ ਤੈਨੂੰ ਗੱਲ ਲਾਇਆ ਤਾਂ ਐਂ ਲੱਗਾ ਵੀ ਮੇਰਾ ਸਾਰਾ ਉੱਧਰਲਾ ਖਾਨਦਾਨ ਮੇਰੇ ਗਲ ਲੱਗ ਗਿਆ, ਹੈ ਨਾ। ਉਹ ਜਦੋਂ ਅਹਿਸਾਸ ਤੁਹਾਨੂੰ ਇੱਦਾਂ ਦੇ ਮਿਲਦੇ ਨੇ, ਉਹ ਪਿਆਰ ਜਦੋਂ ਇੱਦਾਂ ਦਾ ਮਿਲਦਾ, ਔਰ ਮੈਨੂੰ ਪਤਾ ਵੀ ਉਹ ਵੀ ਬੰਦੇ ਕਿੰਨੇ ਬਿਜ਼ੀ ਨੇ ਆਪਣੇ ਕੰਮ ਦੇ ਵਿੱਚ, ਪਰ ਉਹ ਸਾਰਾ ਕੁਝ ਛੱਡ ਕੇ ਸਾਡੇ ਅੱਗੇ ਪਿੱਛੇ ਗੱਲ ਸਲੀਮ ਜੀ ਆਪ ਆਪਣੀ ਗੱਡੀ ਦੇ ਵਿੱਚ ਮੈਨੂੰ ਘੁਮਾਉਂਦੇ ਰਹੇ ਆ,
ਹੈ ਨਾ। ਅਤੇ ਉਹ ਉਹਨਾਂ ਦੀ ਇੰਨੀ ਮਸਰੂਫੀਅਤ ਤੋਂ ਬਾਅਦ ਵੀ ਉਹ ਇੰਨਾ ਕੁਛ ਸਾਡੇ ਲਈ ਕਰਨ ਡਏ ਆ। ਅਫਜ਼ਲ ਸਾਹਿਰ ਸਾਹਿਬ ਆ, ਉਹ ਮਤਲਬ ਮੈਨੂੰ ਇੱਕੋ ਹੀ ਗੱਲ ਕਹਿੰਦੇ ਮੈਨੂੰ ਹੁਣ ਨਾ ਕੋਈ ਗਰਜ ਨਹੀਂ ਤੇਰੇ ਨਾਲ, ਪਰ ਮੈਂ ਸਿਰਫ ਇਹ ਚਾਹੁੰਦਾ ਵੀ ਯਾਰ ਵੀ ਆਪਾਂ ਕਿਤੇ ਇਕੱਠੇ ਬਹਿ ਕੇ ਨਾ ਕਿਤੇ ਕੋਈ ਪਿਆਰ ਦੀਆਂ ਗੱਲਾਂ ਕਰ ਲਈਏ, ਹੈ ਨਾ। ਉਹ ਕਿਤੇ ਨਾ ਕਿਤੇ ਉਹ ਸਾਡੇ ਅੰਦਰ ਇੰਨਾ ਕੁ ਭਰੇ ਪਏ ਆ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ, ਹੈ ਨਾ, ਵੀ ਉਹ ਜਦੋਂ ਸਾਨੂੰ ਮੌਕਾ ਲੱਗਦਾ ਮਿਲਦਾ ਤਾਂ ਜੀਅ ਕਰਦਾ ਵੀ ਹੁਣ ਸਾਰਾ ਦਿਲ ਜਿਹੜਾ ਨਾ ਉਹ ਖੋਲ੍ਹ ਕੇ ਕੜੀ ਰੱਖਦੀ। ਅਤੇ ਇਹ ਟਾਈਮ ਜਿਹੜਾ ਵਕਤ ਜਿਹੜਾ ਮੈਨੂੰ, ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਇਹ ਸਟਾਰਟ ਕੀਤਾ ਸੀ ਨਾ, ਇਹਦੇ 'ਚ ਰੈਜ਼ਿਸਟੈਂਸ ਵੀ ਬਹੁਤ ਸੀ, ਬਹੁਤ ਲੋਕਾਂ ਦੇ ਮੁਖਾਲਫਤ ਸੀ, ਤੁਸੀਂ ਕੀ ਕਰਦੇ ਹੋ, ਕਿਉਂ ਟਾਈਮ ਜ਼ਾਇਆ ਕਰਦੇ ਹੋ, ਕਿਉਂ ਐਵੇਂ ਭੱਜੇ ਫਿਰਦੇ ਹੋ, ਕਿਉਂ ਪੰਜਾਬੀ ਦੀ ਗੱਲ ਕਰਦੇ। ਈਵਨ ਕਿ ਸਾਡੇ ਇੱਕ ਸਰਕਾਰੀ ਦਫ਼ਤਰ 'ਚ ਕਹਿੰਦਾ ਵੀ ਤੁਹਾਨੂੰ ਕੀ ਲੱਭੂਗਾ, ਫਾਇਦਾ ਕੀ ਹੋਊਗਾ, ਵੀ ਤੁਸੀਂ ਪੰਜਾਬੀ ਦੀ ਕਾਨਫਰੰਸ ਕਰਾਓਗੇ ਤੁਹਾਨੂੰ ਫਾਇਦਾ ਕੀ ਹੋਊ। ਮੈਂ ਸੋਚਣਾ ਵੀ ਯਾਰ ਜੇ ਬਿਜ਼ਨਸ ਕਰਦੇ ਹਾਂ, ਅਸੀਂ ਕੰਮ ਕਰਦੇ ਹਾਂ, ਉਹ ਅਸੀਂ ਆਪਣੇ ਫਾਇਦੇ ਲਈ ਕਰਦੇ ਹਾਂ। ਇਹ ਜੋ ਅਸੀਂ ਕਰਨੇ ਇਹ ਤਾਂ ਅਸੀਂ ਕਰਨੇ ਆਪਣੇ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੀ ਹੋਂਦ ਵਾਸਤੇ। ਅਤੇ ਇਹਦੇ 'ਚ ਫਾਇਦੇ ਨੁਕਸਾਨ ਵਾਲੀ ਤਾਂ ਗੱਲ ਹੀ ਨਹੀਂ ਹੈ, ਇਹਦੇ 'ਚ ਤਾਂ ਫਾਇਦਾ ਹੀ ਫਾਇਦਾ। ਬਿਲਕੁਲ। ਇਹ ਜੇ ਸੋਚਣ ਵਾਲਾ ਸਮਝੇ ਇਸ ਗੱਲ ਨੂੰ ਵੀ ਫਾਇਦਾ ਆ ਕਿ ਨੁਕਸਾਨ ਹੈ। ਅਸੀਂ ਆਪਣੇ ਆਪ ਨੂੰ ਬਚਾਉਣ ਦੇ, ਆਪਣੇ ਆਪ ਨੂੰ ਬਚਾਉਣਾ ਨੁਕਸਾਨ ਹੈ, ਆਪਣੇ ਆਪ ਨੂੰ ਬਚਾਉਣਾ ਫਾਇਦਾ। ਉਹ ਨਾ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਆਂਦੇ ਵੀ ਤੁਸੀਂ ਯਾਰ ਉਹਨਾਂ ਦੀ ਗੱਲ ਕਰਦੇ, ਪੰਜਾਬੀ ਦੀ ਗੱਲ ਕਰਦੇ ਹੋ ਅਤੇ ਸਿੱਖਾਂ ਦੀ ਬੋਲੀ ਹੈ। ਮੈਂ ਨਾ ਯਾਰ ਕਿੱਡੇ ਜਾਹਲ ਲੋਕ ਆ ਅਸੀਂ, ਸਾਨੂੰ ਐਡਾ ਜਾਹਲ ਬਣਾ ਦਿੱਤਾ ਗਿਆ। ਮੈਂ ਜੋ ਪੜ੍ਹਾਇਆ ਜਾਣਾ, ਜੋ 77 ਸਾਲ ਹੋ ਗਏ ਸਾਨੂੰ ਦੱਸਿਆ ਜਾਂਦਾ ਵੀ ਉਹ ਜ਼ੁਬਾਨ ਨੂੰ ਵੀ ਆਪਾਂ ਮਜ਼ਹਬ ਦੀ ਵੰਡ 'ਚ ਲੈਣ ਦਾ, ਜ਼ੁਬਾਨ ਤੇ ਖਿੱਤੇ ਦੀ ਜ਼ੁਬਾਨ ਹੈ। ਇਹੀ ਐਕਚੁਅਲ ਦੇ ਵਿੱਚ ਨਾ ਪੰਜਾਬੀਆਂ ਦੇ ਨਾਲ ਇਹੋ ਹੀ ਘਟਨਾ ਉੱਧਰ ਵੀ ਵਾਪਰੀ ਹੈ। ਜਦੋਂ ਪੰਜਾਬ ਹਰਿਆਣੇ ਦੀ ਵੰਡ ਹੋਈ ਹੈ ਤਾਂ ਉਹ ਵੀ ਲੈਂਗੁਏਜ ਦੇ ਬੇਸਿਸ 'ਤੇ ਹੀ, ਹੈ ਨਾ। ਵੀ ਜਦੋਂ ਮਰਦਮਸ਼ੁਮਾਰੀਆਂ ਕੀਤੀਆਂ ਗਈਆਂ ਅਤੇ ਉਹ ਜਦੋਂ ਲੋਕਾਂ ਨੇ ਆਪਣੀ ਮੂੰਹ ਬੋਲੀ ਜਿਹੜੀ ਹੈ, ਜ਼ੁਬਾਨ ਜਦੋਂ ਭਰਨਾ ਸੀ ਵੀ ਮਾਂ ਬੋਲੀ ਕੀ ਹੈ ਤੁਹਾਡੀ, ਤਾਂ ਉੱਥੇ ਪੰਜਾਬੀ ਨੂੰ ਤਰਜੀਹ ਨਾ ਦੇ ਕੇ ਅਤੇ ਹਿੰਦੀ ਨੂੰ ਤਰਜੀਹ ਦਿੱਤੀ। ਜਦ ਕਿ ਜਿਹੜੀ ਉੱਧਰ ਦੀ ਭਾਸ਼ਾ ਹੈ, ਹਰਿਆਣਵੀ ਭਾਸ਼ਾ ਜਿਹੜੀ ਹੈ, ਉਹ ਪੰਜਾਬੀ ਦਾ ਹੀ ਇੱਕ ਸਬ ਡਾਇਲੈਕਟ ਹੈ ਨਾ। ਤਾਂ ਇੱਧਰ ਵੀ ਉਹ ਮਸਲੇ ਜਿਹੜਾ ਤਾਂ ਹੋਊਗਾ ਨਾ ਸਿਰਫ ਰੱਬ ਦਾ ਆਸ਼ਕ, ਜੇ ਰੱਬ ਦੇ ਦੋ ਆਸ਼ਕ ਬੈਠੇ ਹੋਣ ਨਾ, ਉਹਨਾਂ 'ਚ ਕੋਈ ਰੌਲਾ ਨਹੀਂ। ਉਹ ਇੱਕ ਦੂਜੇ ਨਾਲ ਬੈਠ ਕੇ ਉਸੇ ਆਸ਼ਕੀ ਦੀਆਂ ਹੀ ਗੱਲਾਂ ਕਰਨਗੇ, ਉਸੇ ਇਸ਼ਕ ਦੀਆਂ ਗੱਲਾਂ ਕਰਨਗੇ। ਅਤੇ ਜੇ ਦੋ ਮਜ਼ਹਬ ਹੀ ਬਿਠਾ ਦਿਓ ਨਾ, ਉਹ ਆਪਣੇ ਆਪਣੇ ਫਾਰਮੂਲੇ 'ਤੇ ਤਰੱਕੀ ਕਰਦੇ ਰਹਿਣਗੇ ਵੀ ਮੇਰਾ ਠੀਕ ਹੈ ਕਿ ਤੇਰਾ ਠੀਕ ਹੈ। ਰੱਬ ਦੀ ਗੱਲ ਹੈ ਵੀ ਰੱਬ ਜਿਹੜਾ, ਮੈਂ ਉਹਨਾਂ ਨੂੰ ਅਕਸਰ ਇਹ ਗੱਲ ਵੀ ਰੱਬ ਕੀ ਗੱਲ ਐਡਾ, ਰੱਬ ਸਾਡਾ ਵੀ ਸਾਡੀ ਮਾਂ ਬੋਲੀ ਪੰਜਾਬੀ 'ਚ ਜਿਹੜੀ ਦੁਆ ਕਰਦੇ, ਅਰਦਾਸ ਕਰਦੇ ਵੀ ਉਹ ਸੁਣਦੀ ਨਹੀਂ ਉਦੋਂ ਤੱਕ। ਤੁਸੀਂ ਤਾਂ ਕੁਛ ਬੋਲਦੇ ਨਹੀਂ, ਜੋ ਸੋਚਦੇ ਤੇ ਰੱਬ ਤੇ ਉਹ ਵੀ ਸੁਣਦਾ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਇੱਕ ਜ਼ਿਕਰ ਕਰਦਾ। ਕੋਈ ਸੱਜਣ ਸੀਗੇ, ਅਸੀਂ ਬੈਠੇ ਅਤੇ ਉਹ ਮੈਨੂੰ ਕਹਿੰਦੇ ਕਿ ਜਿਹੜਾ ਬੰਦਾ ਕਹਿੰਦੇ ਵੀ ਗਾਉਂਦਾ ਹੈ ਨਾ, ਅਤੇ ਉਹਦੀ ਤਾਂ ਮੈਂ ਇੱਜ਼ਤ ਕਰਦਾ ਹੀ ਹਾਂ, ਪਰ ਜਿਹੜਾ ਲਿਖਦਾ ਮੈਂ ਉਹਦੀ ਜ਼ਿਆਦਾ ਇੱਜ਼ਤ ਕਰਦਾ, ਕਿ ਲਿਖਣਾ ਪਹਿਲਾਂ ਆਉਂਦਾ। ਤੁਹਾਡੀ ਨਜ਼ਰ 'ਚ ਪਹਿਲਾਂ ਕੀ ਆਉਂਦਾ, ਲਿਖਣਾ ਆਉਂਦਾ ਕਿ ਕੰਪੋਜ਼ ਕਰਨਾ ਆਉਂਦਾ ਜਾਂ ਗਾਉਣਾ ਆਉਂਦਾ? ਅਤੇ ਮੈਂ ਉਹਨਾਂ ਨੇ ਇੱਕ ਗੱਲ ਕਹੀ ਸੀ, ਮੈਂ ਕਿਹਾ ਜੀ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਨਾ ਉਹ ਮਹਿਸੂਸ ਕਰਨਾ। ਜੇ ਮਹਿਸੂਸ ਹੋਣਾ ਹੀ ਬੰਦ ਹੋ ਜੇ, ਮੈਂ ਇੱਦਾਂ ਦੇ ਵੀ ਬੰਦੇ ਦੇਖੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਰੋਣਾ ਚਾਹੁੰਦੇ ਪਰ ਰੋਣ ਆਉਂਦਾ ਨਹੀਂ, ਜਿਨ੍ਹਾਂ ਦੇ ਗਾੜੀ ਤੁਸੀਂ ਕਿੰਨੀ ਵੀ ਕੋਈ ਸੋਹਣੀ ਗੱਲ ਕਰ ਲਓ। ਜਿੱਦਾਂ ਹੁਣ ਆਪਾਂ ਇੱਕ ਕਵਿਤਾ ਪੜ੍ਹਦੇ ਅਤੇ ਦਿਲ ਐ ਭਰ ਆਉਂਦਾ, ਕਿਉਂਕਿ ਅਸੀਂ ਮਹਿਸੂਸ ਕਰਨ ਵਾਲੇ ਬੰਦੇ ਹਾਂ। ਮੈਂ ਇੱਦਾਂ ਦੇ ਬੰਦੇ ਵੀ ਦੇਖੇ ਨੇ ਵੀ ਉਹਨਾਂ ਦੇ ਗਾੜੀ ਤੁਸੀਂ ਦੁਨੀਆ ਦੀ ਬਿਹਤਰੀਨ ਤੋਂ ਬਿਹਤਰੀਨ ਕਵਿਤਾ ਪੜ੍ਹ ਦਿਓ ਜਾਂ ਬਿਹਤਰੀਨ ਤੋਂ ਬਿਹਤਰੀਨ ਸੰਗੀਤ ਲਿਆ ਕੇ ਰੱਖ ਦਿਓ ਅਤੇ ਉਹਨਾਂ ਦੇ ਦਿਲ ਨਹੀਂ ਪਸੀਜਦੇ। ਇੰਨੇ ਪੱਥਰ ਹੋ ਚੁੱਕੇ ਨੇ, ਸਮਾਜ ਨੇ ਇੰਨਾ ਪੱਥਰ ਕਰ ਦਿੱਤਾ ਉਹਨਾਂ ਨੂੰ। ਪਰ ਅਸੀਂ ਇਸ ਗੱਲੋਂ ਖੁਸ਼ਕਿਸਮਤ ਹਾਂ ਕਿ ਅਸੀਂ ਮਹਿਸੂਸ ਕਰ ਸਕਦੇ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਅ ਜੀ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਨਾ ਉਹ ਮਹਿਸੂਸ ਕਰਨਾ ਹੁੰਦੀ ਹੈ। ਅਤੇ ਮੈਂ ਕਿਹਾ ਮੈਂ ਇੱਕ ਵਾਰੀ ਨਾ ਰੁੱਖਾਂ 'ਚ ਖਲੋਤਾ ਸਾਂ, ਅਤੇ ਰੁੱਖਾਂ 'ਚ ਖਲੋਤਿਆਂ ਨਾ ਮੈਨੂੰ ਲੱਗਿਆ ਵੀ ਮੈਂ ਇਹਨਾਂ ਰੁੱਖਾਂ ਨਾਲ ਗੱਲ ਕਰਨੀ ਚਾਹੁੰਦਾ, ਮੈਂ ਹਵਾ ਨਾਲ ਪਾਣੀ ਨਾਲ ਗੱਲ ਕਰਨੀ ਚਾਹੁੰਦਾ। ਅਤੇ ਮੈਨੂੰ ਐਂ ਲੱਗਿਆ ਵੀ ਹੁਣ ਮੈਂ ਕਿਹੜੀ ਭਾਸ਼ਾ ਬੋਲਾਂ। ਵੀ ਮੈਨੂੰ ਅੰਗਰੇਜ਼ੀ, ਹਿੰਦੀ, ਪੰਜਾਬੀ ਆਉਂਦੀਆਂ ਨੇ, ਪਰ ਉਹ ਬੋਲ ਕੇ ਕੀ ਮੈਂ ਰੁੱਖਾਂ ਨੂੰ ਸਮਝਾ ਲੂੰ, ਜਾਂ ਉਹ ਬੋਲ ਕੇ ਮੈਂ ਪਾਣੀ ਨਾਲ ਗੱਲ ਕਰ ਲੂੰ ਜਾਂ ਹਵਾ ਨਾਲ ਗੱਲ ਕਰ ਲੂੰ। ਉਦੋਂ ਮੈਨੂੰ ਲੱਗਾ ਵੀ ਜਿਹੜੀ ਭਾਸ਼ਾ ਹੈ ਨਾ, ਭਾਸ਼ਾ ਦਾ ਕੰਮ ਉਦੋਂ ਤੱਕ ਹੈ ਜਦੋਂ ਬੋਲਣ ਵਾਲੇ ਨੂੰ ਆਉਂਦੀ ਹੈ ਅਤੇ ਸੁਣਨ ਵਾਲੇ ਨੂੰ ਆਉਂਦੀ ਹੈ। ਵੱਡੀ ਭਾਸ਼ਾ ਜਿਹੜੀ ਨਾ ਉਹ ਅਹਿਸਾਸ ਦੀ ਭਾਸ਼ਾ ਹੈ। ਫਿਰ ਮੈਨੂੰ ਲੱਗਿਆ ਕਿ ਹਾਂ ਜੇ ਤੁਹਾਡੇ ਅੰਦਰ ਵਾਕਿਆ ਹੀ ਤੁਸੀਂ ਮਹਿਸੂਸ ਕਰਦੇ ਹੋ, ਤੁਹਾਡੇ ਅੰਦਰ ਅਹਿਸਾਸ ਹੈ, ਅਤੇ ਤੁਹਾਨੂੰ ਪੰਛੀ ਵੀ ਸਮਝ ਲੈਣਗੇ, ਤੁਹਾਨੂੰ ਜਾਨਵਰ ਵੀ ਸਮਝ ਲੈਣਗੇ, ਤੁਹਾਨੂੰ ਰੁੱਖ ਵੀ ਸਮਝ ਲੈਣਗੇ, ਤੁਹਾਨੂੰ ਹਵਾ ਪਾਣੀ ਵੀ ਸਮਝ ਲੈਣਗੇ। ਅਹਿਸਾਸ ਦੀ ਭਾਸ਼ਾ ਜਿਹੜੀ ਨਾ ਉਹ ਸਭ ਤੋਂ ਕੋਮਲ ਭਾਸ਼ਾ ਮੈਂ ਕਹਿੰਦਾ ਹੁੰਦਾ। ਮਾਂ ਬੋਲੀ ਪੰਜਾਬੀ ਦੀ ਜਦੋਂ ਗੱਲ ਕਰਦਾ ਨਾ ਮੈਂ, ਜਿਹੜੀ ਜ਼ਬਾਨ 'ਚ ਅਸੀਂ ਜੰਮੇ, ਜਿਹੜੀ ਸਾਨੂੰ ਸਾਡੇ ਮਾਂ ਦੀਆਂ ਲੋਰੀਆਂ 'ਚੋਂ ਮਿਲੀ, ਪਿਓ ਦੀ ਝਿੜਕ 'ਚੋਂ ਮਿਲੀ, ਮਾਂ ਦੇ ਦੁੱਧ 'ਚੋਂ ਮਿਲੀ, ਬੇਸਿਕਲੀ ਮੈਂ ਇਹ ਕਹਿ ਦਿੰਦਾ,
ਉਹ ਭਾਸ਼ਾ ਦੇ ਨਾਲ ਤੁਸੀਂ ਜਦੋਂ ਮਜ਼ਹਬੀ ਵੰਡ ਕਰਦੇ ਹੋ ਨਾ ਤਾਂ ਉਹ ਚੀਜ਼ ਜ਼ੁਲਮ ਕਰਦੇ ਹੋ, ਬੜਾ ਜ਼ੁਲਮ ਕਰ ਰਹੇ ਹੋ। ਭਾਸ਼ਾ ਦਾ ਕੋਈ ਮਜ਼ਹਬ ਨਹੀਂ ਹੁੰਦਾ, ਪੰਜਾਬੀ ਦਾ ਵੀ ਕੋਈ ਮਜ਼ਹਬ ਨਹੀਂ ਹੈ। ਪੰਜਾਬੀ ਨੂੰ ਅਸੀਂ ਕਹਿ ਦਈਏ ਵੀ ਨਹੀਂ ਪੰਜਾਬੀ ਸਿਰਫ ਸਿੱਖ ਹੀ ਹੁੰਦੇ ਆ, ਜਾਂ ਪੰਜਾਬੀ ਸਿਰਫ ਮੁਸਲਮਾਨ ਹੀ ਹੁੰਦੇ, ਜਾਂ ਸਿਰਫ ਹਿੰਦੂ ਹੀ ਹੋ ਸਕਦੇ, ਇੱਦਾਂ ਨਹੀਂ। ਪੰਜਾਬੀ ਮੈਂ ਕਹਿੰਦਾ ਵੀ ਚਲੋ ਆਪਾਂ 3 ਕੌਮਾਂ ਦੀ ਮੋਟੀ ਗੱਲ ਕਰ ਲੈਂਦੇ ਵੀ ਜੇ ਕੋਈ ਬੋਧੀ ਵੀ ਪੰਜਾਬ ਦੇ ਵਿੱਚ ਕੋਈ ਬੁੱਧ ਧਰਮ ਨੂੰ ਵੀ ਮੰਨਦਾ ਹੈ ਤਾਂ ਕੀ ਉਹ ਪੰਜਾਬੀ ਨਹੀਂ? ਪੰਜਾਬੀ ਹੈ। ਉਹੀ ਇਹ ਗੱਲ ਹੈ ਨਾ ਵੀ ਮੁਸਲਮਾਨ ਆਂਦੇ ਵੀ ਜੇ ਇਸ ਜ਼ੁਬਾਨ ਦੇ ਆਧਾਰ ਤੇ ਹੋਵੇ ਤੇ ਫਿਰ ਸਾਡੀ ਜ਼ੁਬਾਨ ਤੇ ਅਰਬੀ ਹੋਵੇ, ਫਿਰ ਅਰਬੀ ਹੋਣੀ ਚਾਹੀਦੀ ਹੈ ਨਾ। ਫਿਰ ਰੱਬ ਆਖੇ ਵੀ ਮੈਨੂੰ ਤੇ ਆਉਂਦੀ ਅਰਬੀ ਹੈ। ਹਿੰਦੂ ਦੀ ਫਿਰ ਸੰਸਕ੍ਰਿਤ ਹੋਣੀ ਚਾਹੀਦੀ ਹੈ, ਫਿਰ ਹਿੰਦੀ ਨਾਲ ਵੀ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਹੈ ਨਾ। ਤਾਂ ਉਹ ਭਾਸ਼ਾ ਦੇ ਸਗੋਂ ਇਹ ਹੁੰਦਾ, ਉਹੀ ਗੱਲ ਹੈ ਵੀ ਜੇ ਰੱਬ ਦੇ ਆਸ਼ਕ ਹੋਈਏ ਤੇ ਫਿਰ ਸੰਸਾਰ ਤੋਂ ਸਾਰਾ ਕੁਝ ਸਿੱਖਣ ਨੂੰ ਹੀ ਹੈ। ਫਿਰ ਇਸ਼ਕ ਦੀਆਂ ਗੱਲਾਂ ਤੁਸੀਂ ਕਰੋਗੇ, ਫਿਰ ਤੁਸੀਂ ਲੜਾਈ ਦੀ ਗੱਲ ਹੀ ਨਹੀਂ ਕਰ ਸਕਦੇ, ਫਿਰ ਤੁਸੀਂ ਮੁਹੱਬਤ ਦੀ ਗੱਲ ਕਰੋਗੇ ਵੀ ਯਾਰ ਤੈਨੂੰ ਕਿੱਦਾਂ ਲੱਭਾ ਸੀ, ਤੇਰੀ ਰੱਬ ਨਾਲ ਮੁਲਾਕਾਤ ਕਿੱਦਾਂ ਦੀ ਰਹੀ, ਹੈ ਨਾ, ਜਾਂ ਤੂੰ ਉਹਨੂੰ ਮਨਾਉਣ ਵਾਸਤੇ ਤੂੰ ਕੀ ਤਰੀਕਾ ਇਖਤਿਆਰ ਕੀਤਾ, ਹੈ ਨਾ। ਫਿਰ ਉਹਨਾਂ ਤਰੀਕਿਆਂ ਨੂੰ ਇੰਜੋਏ ਕਰਨਾ ਸ਼ੁਰੂ ਕਰ ਦੋਗੇ ਤੁਸੀਂ। ਫਿਰ ਤੁਹਾਨੂੰ ਮਸਜਿਦ ਜਾਣਾ ਵੀ ਚੰਗਾ ਲੱਗੂ, ਤੁਹਾਨੂੰ ਮੱਥਾ ਟੇਕਣਾ ਵੀ ਚੰਗਾ ਲੱਗੂ। ਮੈਂ ਉਹੀ ਗੱਲ ਨਾ, ਉਦੋਂ ਆਪਾਂ ਨਨਕਾਣਾ ਸਾਹਿਬ ਖਲੋਤੇ ਸੀ ਤੇ ਗੱਲ ਕਰਨੇ ਵੀ ਅਸਲ 'ਚ ਤੁਹਾਡੀ ਜੁੜਤ ਹੋਣੀ ਚਾਹੀਦੀ ਹੈ, ਜੁੜਤ ਹੋਣੀ ਚਾਹੀਦੀ, ਠੀਕ ਹੈ। ਤੁਸੀਂ ਕਿਹੜੇ ਰਸਤੇ ਜਾਂਦੇ ਜੇ, ਰੱਬ ਨੂੰ ਰਸਤਿਆਂ ਨਾਲ ਨਹੀਂ ਹੈ। ਹਾਂ, ਤੁਸੀਂ ਰਸਤੇ ਆਪਣੀ ਮੰਜ਼ਿਲ ਤੇ ਪਹੁੰਚਣਾ ਕਿਵੇਂ ਹੈ, ਹਾਂ, ਅਸਲ ਗੱਲ ਤੇ ਇਹ ਹੈ। ਅਸਲ ਗੱਲ ਇਹੀ। ਅੱਛਾ, ਇਹਦੇ 'ਚ ਨਾ ਗੱਲ ਥੋੜੀ ਲੰਮੀ ਹੋ ਗਈ, ਆਪਾਂ ਹੋਰ ਪਾਸੇ ਲੈ ਗਏ। ਉਹ ਮੈਨੂੰ ਨਾ ਤਾਨੇ ਮਿਲਦੇ ਹੁੰਦੇ ਅਕਸਰ ਹੀ ਨਾ, ਤੂੰ ਜਿਹੜਾ ਇਹ ਕੇਸ ਕੰਮੇ ਲੱਗਾ ਵੀ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਇੰਡੀਆ ਪਾਕਿਸਤਾਨੀਆਂ ਪੰਜਾਬੀਆਂ ਦਾ ਜਾਂ ਪੰਜਾਬੀ ਕਲਚਰ ਦੀ। ਮੈਂ ਉਹਨਾਂ ਨੂੰ ਵੀ ਉਹ ਕਹਿੰਦਾ ਸੀ ਇੱਕ ਲਿਖਣ ਵਾਲਾ ਵੀ ਯਾਰ ਸਾਡਾ ਜਦੋਂ ਆਪਾਂ ਸਟਾਰਟ ਕੀਤਾ ਸੀ ਤੇ ਹੁਣ ਵੀ ਅਸੀਂ ਸਾਡੀ ਉਹ ਹੀ ਔਕਾਤ ਆ ਵੀ ਉਹ ਉੱਤੋਂ ਦੀ ਅੱਗ ਲੱਗੀ ਨਾ ਜੰਗਲ 'ਚ, ਕੋਈ ਜਾਨਵਰ ਜਾਵੇ ਛੋਟਾ ਜਿਹਾ ਤੇ ਚੁੰਝਾਂ ਨਾਲ ਪਾਣੀ ਲਿਆ ਤਾਂ ਕਤਰੇ ਪਾਵੇ, ਤੇ ਉਹਨੇ ਆਖਿਆ ਵੀ ਤੇਰੀ ਇਸ ਅੱਗ ਨਾਲ ਕੀ ਹੋਊਗਾ, ਮਤਲਬ ਤੇਰੇ ਇਸ ਪਾਣੀ ਪਾਉਣ ਦੇ ਨਾਲ ਅੱਗ ਨੂੰ ਕੋਈ ਫਰਕ ਪੈਣਾ ਜੰਗਲ ਨੂੰ? ਉਹਨੇ ਆਖਿਆ ਫਰਕ ਭਾਵੇਂ ਨਾ ਪਵੇ, ਮੇਰਾ ਅੱਗ ਬੁਝਾਉਣ ਵਾਲਿਆਂ 'ਚ ਨਾਂ ਤੇ ਆਊਗਾ ਨਾ, ਠੀਕ ਹੈ ਨਾ, ਇਹ ਅੱਗ ਲਾਉਣ ਵਾਲਿਆਂ 'ਚ ਤਾਂ ਨਾ ਹੋਊ। ਤਾਂ ਸਾਡਾ ਕਿਰਦਾਰ ਇੰਨਾ ਹੀ ਬਹੁਤ ਹੈ। ਨਾਲ ਇੱਕ ਗੱਲ ਹੋ ਰਿਹਾ ਨਾਸਿਰ ਜੀ, ਚਲੋ ਮੈਂ ਇਹ ਕਹਿੰਦਾ ਵੀ ਭਾਵੇਂ ਨਾਮ ਹੀ ਨਾ ਆਵੇ, ਅਸੀਂ ਆਪਣੇ ਪਰਿਵਾਰ ਲਈ ਜਾਂ ਮਾਂ ਲਈ ਖਾਸ ਕਰਕੇ ਮੈਂ ਕਹਿੰਦਾ ਵੀ ਮਾਂ ਲਈ ਆਪਾਂ ਕੋਈ ਵੀ ਚੀਜ਼ ਕਰੀਏ ਸਪੈਸ਼ਲ, ਹੈ ਨਾ, ਆਪਾਂ ਇਹ ਤਾਂ ਨਹੀਂ ਚਾਹੁੰਦੇ ਵੀ ਉਹ ਕੈਮਰੇ 'ਚ ਆਵੇ ਜਾਂ ਉਹ ਲੋਕ ਸਾਨੂੰ ਉਹਦੇ ਕਰਕੇ ਸਲਾਉਣ। ਮਾਂ ਲਈ ਤਾਂ ਅਸੀਂ ਕਰਨਾ ਹੀ ਕਰਨਾ, ਕਰਨਾ ਹੀ ਕਰਨਾ। ਇਹ ਤਾਂ ਮਤਲਬ ਕੋਈ ਗੱਲ ਨਹੀਂ ਵੀ ਉਹ ਮਾਂ ਲਈ ਸਿਰਫ ਵਿਖਾ ਕੇ ਹੀ ਕਰਨਾ ਹੁੰਦਾ। ਮਾਂ ਲਈ ਤਾਂ ਕਰਨਾ ਹੀ ਕਰਨਾ, ਉਹ ਤਾਂ ਸਾਡਾ ਮਤਲਬ ਸਾਡੇ ਫਰਜ਼ੀ ਨੇ, ਸਾਡਾ ਮਾਪਿਆਂ ਦੇ ਪ੍ਰਤੀ ਉਹ ਫਰਜ਼ੀ ਹੈ ਨਾ। ਤੇ ਮਾਂ ਬੋਲੀ ਸਾਡੀ ਮਾਂ ਹੀ ਹੈ, ਤੇ ਮਾਂ ਦੇ ਪ੍ਰਤੀ ਜੇ ਅਸੀਂ ਕਰਨਾ ਤੇ ਕਰਨਾ ਹੀ ਆ, ਉਹ ਕੋਈ ਉਹਦਾ ਕੋਈ ਆਪਸ਼ਨ ਹੀ ਹੈ ਨਹੀਂ। ਅੱਛਾ, ਮੈਂ ਅਕਸਰ ਕਹਿੰਦਾ ਹੁੰਦਾ ਵੀ ਫਿਲਮ ਇੰਡਸਟਰੀ ਮਿਊਜ਼ਿਕ ਦੀ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਹਤਰ ਤਰੀਕੇ ਦੇ ਨਾਲ ਤੇ ਜ਼ਿਆਦਾ ਵਾਈਡ ਆਡੀਅנס ਤੱਕ ਪਹੁੰਚਾ ਸਕਦੇ ਹਾਂ। ਕੀ ਲੱਗਦਾ ਵੀ ਇਸ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਫਿਲਮਾਂ ਬਣਨ ਲੱਗ ਪਈਆਂ, ਇਹ ਆਪਣੀ ਕੋਈ ਜੁੜਤ ਸਾਂਝ ਇਸ ਤਰ੍ਹਾਂ ਦੀ ਬਣ ਸਕਦੀ ਹੈ ਜੇ ਅਸੀਂ ਪ੍ਰੋਫੈਸ਼ਨਲਿਜ਼ਮ ਤੋਂ ਹਟ ਕੇ ਥੋੜ੍ਹਾ ਜਿਹਾ ਸੋਚੀਏ? ਨਹੀਂ, ਇੱਕ ਚੀਜ਼ ਨਾ 'ਚ ਮੈਂ ਕਹਿੰਦਾ ਕਿ ਮੈਂ ਭਾਜੀ ਅਮਰਿੰਦਰ ਹੋਣਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਨਾ ਇੱਕ ਚੀਜ਼ ਸ਼ੁਰੂ ਕੀਤੀ ਕਿ ਲਹਿੰਦੇ ਚੜ੍ਹਦੇ ਪੰਜਾਬ ਦੇ ਆਰਟਿਸਟ ਜੇ ਇੱਥੇ ਨਹੀਂ ਇਕੱਠੇ ਹੋ ਸਕਦੇ ਸੀ ਤਾਂ ਇੰਗਲੈਂਡ 'ਚ ਇਕੱਠੇ ਕਰ ਲਏ, ਇਕੱਠੇ ਕਰਕੇ ਇੱਕ ਫਿਲਮ ਦੇ ਰੂਪ ਦੇ ਵਿੱਚ ਚੱਲ ਮੇਰਾ ਪੁੱਤ ਸਭ ਤੋਂ ਪਹਿਲੀ ਫਿਲਮ ਸੀ ਮੇਰੇ ਖਿਆਲ ਜਿਹਦੇ 'ਚ ਸਾਰੇ ਇੱਧਰ ਦੇ ਅਤੇ ਉੱਧਰ ਦੇ ਆਰਟਿਸਟਾਂ ਨੇ ਇਕੱਠਿਆਂ ਹੋ ਕੇ ਕੰਮ ਕੀਤਾ। ਫਿਰ ਸਾਬਰ ਅਲੀ ਸਾਬਰ ਸਾਹਿਬ ਦਾ ਇੱਕ ਗਾਣਾ ਵੀ ਰਿਕਾਰਡ ਕੀਤਾ ਸੀਗਾ, ਹੈ ਨਾ, ਅਤੇ ਉਹਨਾਂ ਨੇ ਇੱਕ ਲੀਗ ਸ਼ੁਰੂ ਕੀਤੀ ਵੀ ਜਿਹਦੇ 'ਚ ਸਾਂਝਾ ਪੰਜਾਬ ਸਾਂਝਾ ਹੋ ਕੇ ਕੰਮ ਕਰ ਸਕੇ। ਅਤੇ ਮੈਂ ਵੀ ਇਹ ਚਾਹੁੰਦਾ ਕਿ ਆਪਾਂ ਸਾਰੇ ਰਲ ਕੇ ਨਾ ਇੱਕ ਚੀਜ਼ ਕਰੀਏ ਕਿ ਕੌਨਸੈਪਟਸ, ਸਕ੍ਰਿਪਟਸ, ਗਾਣੇ, ਡਾਇਲੌਗਸ ਉਹ ਦੋਵੇਂ ਪਾਸੇ ਸ਼ੇਅਰ ਹੋਣ। ਇੱਧਰੋਂ ਵੀ ਸਕ੍ਰਿਪਟਸ ਉਸ ਪਾਸੇ ਨੂੰ ਜਾਣ, ਹੈ ਨਾ, ਠੀਕ ਆ। ਸਕ੍ਰਿਪਟ ਨੂੰ ਤਾਂ ਨਹੀਂ ਤਾਰਾਂ ਡੱਕ ਸਕਦੀਆਂ ਨਾ, ਇੰਟਲੈਕਟ ਨੂੰ ਤਾਂ ਨਹੀਂ ਡੱਕ ਸਕਦੀਆਂ, ਗਾਣੇ ਦੇ ਬੋਲਾਂ ਨੂੰ ਤਾਂ ਨਹੀਂ ਡੱਕ ਸਕਦੀਆਂ, ਹੈ ਨਾ। ਉਹ ਬਸ ਇੱਕ ਪਹੁੰਚ ਦਾ ਤਰੀਕਾ ਬਣ ਜਾਵੇ ਸਾਡਾ ਕਿ ਇੱਧਰ ਦੇ ਆਰਟਿਸਟਾਂ ਦਾ ਜਿਹੜਾ ਕੰਟੈਂਟ ਹੈ ਉੱਧਰ ਪਹੁੰਚਦਾ ਕੀਤਾ ਜਾਵੇ ਕਿਸੇ ਤਰੀਕੇ, ਸੋ ਦੈਟ ਜਦੋਂ ਪੰਜਾਬੀ ਸਿਨੇਮੇ 'ਚ ਜਦੋਂ ਕੋਈ ਚੀਜ਼ ਬਣ ਕੇ ਤਿਆਰ ਹੋ ਕੇ ਲੋਕਾਂ ਸਾਹਮਣੇ ਆਉਣੀ ਤਾਂ ਉਹ ਬਿਹਤਰੀਨ ਤੋਂ ਬਿਹਤਰੀਨ ਹੋਵੇ, ਹੈ ਨਾ। ਉਹਦੇ 'ਚ ਕਿਉਂਕਿ ਜਦੋਂ ਆਪਸ਼ਨਸ ਵੱਧ ਹੁੰਦੀਆਂ ਤਾਂ ਚੀਜ਼ ਓਨੀ ਰਿਫਾਈਨ ਹੋ ਜਾਂਦੀ ਹੈ। ਜਦੋਂ ਆਪਸ਼ਨ ਨਾ ਹੋਣ ਤਾਂ ਫਿਰ ਜੋ ਹੈ ਤੁਹਾਨੂੰ ਉਹੋ ਹੀ ਅੱਗੇ ਸੁੱਟਣਾ ਪੈਂਦਾ ਲੋਕਾਂ ਦੇ। ਪਰ ਜਦੋਂ ਤੁਹਾਡੇ ਕੋਲ ਬਹੁਤ ਸਾਰਾ ਆਪਸ਼ਨਸ ਜ਼ਿਆਦੀਆਂ ਹੋਣ ਫਿਰ ਤੁਸੀਂ ਸਭ ਤੋਂ ਸੋਹਣੀ ਚੀਜ਼ ਜਿਹੜੀ ਚੁਣ ਕੇ ਅੱਗੇ ਰੱਖਦੇ ਹੋ। ਅਤੇ ਮੈਂ ਕਹਿੰਦਾ ਕਿ ਉਹ ਆਪਸ਼ਨ ਸਾਨੂੰ ਕ੍ਰੀਏਟ ਕਰਨੀ ਚਾਹੀਦੀ। ਅੱਛਾ, ਮੈਂ ਇੱਥੇ ਹੋਰ ਗੱਲ ਕਰਾਂ ਵੀ ਤਕਰੀਬਨ ਕਮੋਬੇਸ਼ ਜਿਹੜੇ ਮੁਖਤਲਿਫ ਡਾਇਲੈਕਟ ਨੂੰ ਲੈ ਕੇ ਨਾ 13 ਕਰੋੜ ਆਬਾਦੀ ਪੰਜਾਬ ਦੀ, ਹਾਂਜੀ, ਜਿਹੜੀ ਸਿਰਫ 13 ਕਰੋੜ ਨਹੀਂ, ਪਾਕਿਸਤਾਨ ਭਰ ਦੀ ਜਿਹੜੀ ਆਡੀਅנס ਹੈ ਨਾ, ਭਾਵੇਂ ਪੰਜਾਬੀ ਜਿਹੜੇ ਨਹੀਂ ਵੀ ਸਮਝਦੇ ਉਹ ਵੀ ਪੰਜਾਬੀ ਸਿਨੇਮਾ, ਪੰਜਾਬੀ ਮਿਊਜ਼ਿਕ ਵੇਖਦੇ, ਬਹੁਤ ਵੱਡੀ ਮਾਰਕੀਟ ਆ। ਲੇਕਿਨ ਮੈਂ ਨਾ ਚਾਹੁੰਦਾ ਆਉਂਦਾ ਵੀ
ਬੇਸ਼ੱਕ ਇੱਧਰ ਦੇ ਆਰਟਿਸਟ ਆ ਕੇ ਮਤਲਬ ਵੀ ਸਿਨੇਮਿਆਂ 'ਚ ਡਿਸਪਲੇ ਨਹੀਂ ਫਿਲਮਾਂ ਹੁੰਦੀਆਂ ਜਦੋਂ ਤੁਸੀਂ ਇਦਾਂ ਦਾ ਕਰਦੇ ਜੇ ਮਤਲਬ ਪਾਕਿਸਤਾਨ ਬੇਸਡ ਹੋਵੇ ਜਾਂ ਇੰਡੀਆ ਬੇਸਡ ਹੋਵੇ, ਲੇਕਿਨ ਤੁਹਾਡੇ ਕੋਲ ਪਲੇਟਫਾਰਮ ਬਹੁਤ ਵੱਡਾ ਵਾ OTT ਪਲੇਟਫਾਰਮ। ਹਾਂਜੀ, ਜਦੋਂ ਜੇ ਆਪਾਂ ਕੱਲ੍ਹ ਨੂੰ ਫਿਲਮ ਇੱਥੋਂ ਪ੍ਰੋਡਿਊਸ ਕਰਦੇ ਹਾਂ, ਪਾਕਿਸਤਾਨ ਪੰਜਾਬ ਤੋਂ ਪ੍ਰੋਡਿਊਸ ਕਰਦੇ ਹਾਂ, ਆਰਟਿਸਟ ਜੁਆਇੰਟ ਇਸ ਤਰ੍ਹਾਂ ਦਾ ਕੁਝ ਕਰਦੇ ਹਾਂ, ਉਹਨੂੰ ਘੱਟੋ ਘੱਟ ਆਪਾਂ OTT ਤੇ ਕਰ ਸਕਦੇ ਹਾਂ। ਜੇ OTT ਤੇ ਕਰਦੇ ਹਾਂ, ਸੌਰੀ ਤੁਹਾਡੀ ਗੱਲ ਵੀ ਜੇ OTT ਤੇ ਕਰਦੇ ਹਾਂ ਵੀ ਉਦੋਂ ਜਦੋਂ ਪਤਾ ਹੋਵੇ ਵੀ ਪਾਕਿਸਤਾਨ ਤੋਂ ਪ੍ਰੋਡਿਊਸ ਹੋਈ ਹੈ, 13 ਕਰੋੜ ਇੱਧਰ ਦੀ ਤੇ 4-5 ਕਰੋੜ ਤੁਹਾਡੇ ਵਾਲੇ ਪਾਸੇ ਦੀ, ਕਿੱਡੀ ਵੱਡੀ ਆਡੀਅנס ਹੈ। ਬਿਲਕੁਲ। ਤੇ ਇਹ ਮੈਨੂੰ ਲੱਗਦਾ ਵੀ ਸਾਨੂੰ ਇਹ 'ਤੇ ਕੰਮ ਕਰਨਾ ਚਾਹੀਦਾ। ਨਹੀਂ, ਮੈਂ ਕੱਲ੍ਹ ਵੀ ਇੱਕ ਗੱਲ ਹੋਈ ਸੀ, ਇੱਕ ਥਾਂ ਬੈਠਿਆ ਤੇ ਮੈਂ ਉੱਥੇ ਵੀ ਇਹ ਗੱਲ ਕਹੀ ਸੀ। ਉਹ ਮੌਲਾ ਜੱਟ ਦੇ ਰਾਈਟਰ ਸੀਗੇ ਨਾਲ ਬੈਠੇ ਹੋਏ, ਨਾਸਰਦੀਪ ਸਾਹਿਬ। ਹਾਂਜੀ, ਤੇ ਉਦੋਂ ਗੱਲ ਹੋਈ ਤੇ ਜਿਨ੍ਹਾਂ ਨੇ ਗਾਣੇ ਲਿਖੇ ਸੀ ਉਹਨਾਂ ਨਾਲ ਗੱਲ ਹੋਈ ਸੀ। ਮੈਂ ਨਾਮ ਮੈਨੂੰ ਭੁੱਲ ਗਿਆ ਭਾਈ ਸਾਹਿਬ ਦਾ, ਬੜੇ ਪਿਆਰੇ ਇਨਸਾਨ ਨੇ। ਤੇ ਉਹ ਜਦੋਂ ਗੱਲ ਹੋਈ ਤੇ ਖਕਾਨ ਜੀ ਉਹਨਾਂ ਨਾਲ ਗੱਲ ਹੋਈ ਤੇ ਮੈਂ ਉਹਨਾਂ ਨੂੰ ਨਾ ਇਹੀ ਗੱਲ ਆਖੀ ਸੀਗੀ ਕਿ ਜੇ ਤੁਹਾਨੂੰ ਇੱਥੇ ਪ੍ਰੋਬਲਮ ਆ ਰਹੀ ਆ, ਕਿਉਂਕਿ ਫਿਲਮ ਬਣਾ ਕੇ ਜਦੋਂ ਆਪਾਂ ਰਿਲੀਜ਼ ਕਰਦੇ ਆ ਨਾ ਤੇ ਉਹਦੀ ਰਿਕਵਰੀ ਇੱਕ ਵੱਡਾ ਮਸਲਾ ਹੁੰਦਾ। ਪ੍ਰੋਡਿਊਸਰ ਨੂੰ ਸਭ ਤੋਂ ਪਹਿਲਾਂ ਇਹ ਸੋਚਣਾ ਪੈਂਦਾ ਵੀ ਇੰਨੇ ਲੱਗੇ ਤੇ ਮੈਂ ਇੰਨੇ ਪੂਰੇ ਕਿੱਦਾਂ ਕਰਨੇ, ਹੈ ਨਾ। ਤਾਂ ਉਹ ਰਿਕਵਰੀ ਦਾ ਜਿਹੜਾ ਮਸਲਾ ਹੈ ਨਾ, ਉਹ ਉਦੋਂ ਸੁਲਝ ਜਾਂਦਾ ਜਦੋਂ ਦੁਨੀਆ ਦੇ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਆ। ਤੁਹਾਡੇ ਵਿਊਅਰਸ ਦੀ ਲਿਸਟ ਜਿਹੜੀ ਉਹ ਲੰਬੀ ਹੋ ਜਾਂਦੀ, ਵੱਡੀ ਹੋ ਜਾਂਦੀ। ਸਾਨੂੰ ਉਹ ਕਰਨ ਵਾਸਤੇ ਕੀ ਚਾਹੀਦਾ ਹੈ ਕਿ ਜਿੱਦਾਂ ਹੁਣ ਸਾਡੇ ਉੱਧਰ ਪ੍ਰੋਬਲਮ ਇਹ ਆ ਰਹੀ ਸੀਗੀ ਕਿ ਪੰਜਾਬੀ ਦਾ ਜਿੰਨਾ ਕੰਟੈਂਟ ਹੈ ਉਹ ਸਾਰਾ ਨੈਟਫਲਿਕਸ 'ਤੇ ਜਾਂ ਐਮਾਜ਼ਨ ਪ੍ਰਾਈਮ 'ਤੇ ਨਹੀਂ ਸੀ ਜਾ ਸਕਦਾ। ਓਰੀਜਨਲ ਹੋਣ ਕਰਕੇ ਵੀ ਪ੍ਰੋਬਲਮ ਸੀ, ਕਈ ਵਾਰੀ ਕੁਆਲਿਟੀ ਹੋਣ ਕਰਕੇ ਵੀ ਪ੍ਰੋਬਲਮ ਹੁੰਦੀ, 100 ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਉਹ 'ਚ। ਤਾਂ ਉੱਧਰ ਇੱਕ OTT ਖੜਾ ਕਰ ਲਿਆ ਗਿਆ ਜਿਹਦਾ ਨਾਂ ਚੌਪਾਲ ਹੈ। ਚੌਪਾਲ ਤੋਂ ਬਾਅਦ 'ਚ ਹੁਣ ਹੋਰ ਵੀ OTTs ਉੱਧਰ ਵਿਸਤਾਰਾ ਕਿ ਵਿਟਾਰਾ ਕਰਕੇ ਕੋਈ ਇਸ ਤਰ੍ਹਾਂ ਦਾ, ਪਿਟਾਰਾ ਆਇਆ। ਹੁਣ ਉੱਧਰ ਹੋਰ ਵੀ ਕਈ ਆਪਸ਼ਨਸ ਖੜੇ ਨੇ OTT ਦੇ ਵਿੱਚ ਜਿਹੜੇ ਕਿ ਛੇਤੀ ਰਿਲੀਜ਼ ਹੋ ਜਾਣੇ ਆ। ਤਾਂ ਉਹ ਪੰਜਾਬੀ ਦਾ ਸਾਰਾ ਇੱਕ ਜਿੰਨਾ OTT ਦਾ ਕੰਮ ਹੈ ਨਾ, ਉਹ ਇੱਧਰ ਵੀ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਤੁਹਾਨੂੰ ਪਲੇਟਫਾਰਮ ਕ੍ਰੀਏਟ ਕਰਨ ਦੀ ਲੋੜ ਆ। ਕਿਉਂਕਿ ਉਹਦੇ 'ਚ ਇਹ ਹੋ ਜਾਂਦਾ ਕਿ ਉਹ ਬਾਕੀ ਸਰਕਾਰਾਂ 'ਤੇ ਹੈ, ਕਿਉਂਕਿ ਐਪਸ ਵੀ ਬੰਦ ਵੀ ਕੀਤੀਆਂ ਜਾਂਦੀਆਂ, ਜਿੱਦਾਂ ਹੁਣ ਸਾਡੇ TikTok ਨਹੀਂ ਚੱਲਦਾ ਉੱਧਰ, ਚੰਗੀ ਗੱਲ ਵੀ ਹੈ ਖੈਰ। ਪਰ ਉਹਦੇ 'ਚ ਇਹ ਵੀ ਹੈ ਕਿ ਜਿਹੜਾ TikTok 'ਤੇ ਕੰਟੈਂਟ ਹੋਊਗਾ, ਚੰਗਾ ਕੰਟੈਂਟ, ਉਹ ਅਵੇਲੇਬਲ ਨਹੀਂ ਹੈ ਇੰਡੀਆ ਦੇ ਵਿੱਚ। ਸਿਮਿਲਰਲੀ ਜੇ ਕੋਈ OTT ਬੈਨ ਕਰ ਦਿੱਤਾ ਜਾਂਦਾ ਹੈ ਤਾਂ ਉਹ ਡੈਫੀਨੇਟਲੀ ਵਿਊਅਰਸ 'ਤੇ ਫਰਕ ਪਾਉਂਦਾ, ਠੀਕ ਆ। ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਇੱਕ OTT ਪਲੇਟਫਾਰਮ ਤੁਸੀਂ ਇੱਧਰ ਕ੍ਰੀਏਟ ਕਰੋ ਜਿਹਦੀ ਸਬਸਕ੍ਰਿਪਸ਼ਨ ਉੱਧਰਲੇ ਪਾਸੇ ਵੀ ਅਵੇਲੇਬਲ ਹੋਵੇ, ਇੱਧਰ ਵੀ ਹੋਵੇ, ਤੇ ਦੁਨੀਆ 'ਚ ਵਸਦੇ ਬਾਕੀ ਪੰਜਾਬੀਆਂ ਦੇ ਵਿੱਚ ਵੀ ਹੋਵੇ, ਸੋ ਦੈਟ ਜਦੋਂ ਸਾਡਾ ਜੀ ਕਰੇ ਕਿ ਯਾਰ ਹਾਂ ਲਹਿੰਦੇ ਦੀਆਂ ਫਿਲਮਾਂ ਅਸੀਂ ਜਿਹੜੀਆਂ ਉਹ ਵੇਖੀਏ ਤਾਂ ਸਾਡੇ ਕੋਲ ਇੱਕ ਆਪਸ਼ਨ ਹੋਵੇ ਕਿ ਆਹ OTT ਜਿਹੜਾ ਅਵੇਲੇਬਲ ਆ। ਜਾਂ ਫਿਰ ਆਪਾਂ ਇਹਨੂੰ ਇੱਕ ਜੁਆਇੰਟ ਵੈਂਚਰ ਵਾਂਗੂ ਜਿਹੜੇ ਉੱਧਰ OTT ਚੱਲ ਰਹੇ ਨੇ ਆਲਰੇਡੀ, ਉਹਨਾਂ ਨਾਲ ਵੀ ਕੰਟੈਂਟ ਸ਼ੇਅਰਿੰਗ ਦੇ ਬੇਸਿਸ 'ਤੇ ਜੇ ਕੀਤਾ ਜਾ ਸਕਦਾ ਤਾਂ ਉਹ ਵੀ ਕੀਤਾ ਜਾਣਾ ਚਾਹੀਦਾ ਆ। ਮੈਨੂੰ ਲੱਗਦਾ ਕਿ ਇਹਦੇ 'ਤੇ ਕੋਈ ਰੋਕ ਟੋਕ, ਇਹਦੇ 'ਤੇ ਕੰਮ ਹੋਣਾ ਵੀ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਇਹਦੇ 'ਤੇ ਜੇ ਕੰਮ ਹੋਏਗਾ ਤਾਂ ਮੈਨੂੰ ਲੱਗਦਾ ਵੀ ਆਡੀਅנס ਜਿਹੜੀ ਨਾ ਵਾਈਡ ਆਡੀਅנס ਤੁਹਾਨੂੰ ਮਿਲ ਸਕਦੀ ਹੈ। ਮੌਲਾ ਜੱਟ ਫਿਲਮ ਜਿਹੜੀ ਹੈ ਉਹਨੂੰ ਦੇਖਣ ਵਾਸਤੇ ਉੱਧਰ ਵੀ ਲੋਕ ਚਾਹੁੰਦੇ ਨੇ ਦੇਖਣਾ, ਠੀਕ ਹੈ। ਕਿਉਂਕਿ ਜਦੋਂ ਟ੍ਰੇਲਰ ਆਇਆ ਸੀਗਾ ਤਾਂ ਲੋਕਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਕਿ ਯਾਰ ਬਹੁਤ ਸੋਹਣੇ ਤਰੀਕੇ ਨਾਲ ਕੰਮ ਕੀਤਾ। ਪਰ ਮੈਂ ਵੀ ਜਾਣਦਾ ਕਿ ਉਹ ਫਿਲਮ ਦੀ ਰਿਕਵਰੀ ਜਿਹੜੀ ਸੀ ਉਹ ਕੁਛ ਚਿਰ ਲਈ ਮਸਲਾ ਬਣੀ ਰਹੀ, ਹੈ ਨਾ। ਪਰ ਉਹ ਚਲੋ ਹੁਣ ਤਾਂ ਖੈਰ ਉਹ ਫਿਲਮ ਬਹੁਤ ਵੱਡੀ ਹੋ ਗਈ, ਕਈ ਸਾਲ ਹੋ ਗਏ ਉਹਨੂੰ ਚੱਲਦੀ ਨੂੰ ਫਿਲਮ ਨੂੰ, ਹੈ ਨਾ। ਤੇ ਪਰ ਜੇ ਕਿਤੇ ਉਹ ਸਾਰੇ ਪੰਜਾਬੀ ਇਕੱਠੇ ਉਹਨੂੰ ਵੇਖ ਪਾਉਂਦੇ ਜਾਂ ਸਾਰਿਆਂ ਤੱਕ ਉਹ ਪਹੁੰਚਦੀ ਹੋ ਜਾਂਦੀ ਤਾਂ ਰਿਕਵਰੀ ਦਾ ਮਸਲਾ ਸੋਚਣ ਦੀ ਲੋੜ ਹੀ ਨਹੀਂ ਸੀ। ਹੁਣ ਤੱਕ ਉਹਨੇ ਅਗਲੀ ਫਿਲਮ ਬਣਾ ਕੇ ਰਿਲੀਜ਼ ਕਰ ਲਈ ਹੋਣੀ ਸੀ। ਇਹ ਗੱਲ ਹੈ ਵੀ ਪੈਰ ਪੁੱਟਣ ਦੀ ਦੇਰ ਆ ਵੀ ਜਿਵੇਂ ਪਿਟਾਰਾ ਵਾ ਜਾਂ ਚੌਪਾਲ ਆ। ਹਾਂਜੀ, ਮੈਨੂੰ ਚਲੋ ਗੱਲ ਤੁਹਾਡੇ ਵਰਗੇ ਦੋਸਤਾਂ ਨਾਲ ਹੁੰਦੀ ਰਹਿੰਦੀ ਹੈ ਵੀ ਉਹਨਾਂ ਨੂੰ ਆਪਾਂ ਸਟੋਰੀ ਸ਼ੇਅਰ ਕਰੀਦੀ ਹੈ, ਕਰੈਕਟਰ ਸ਼ੇਅਰ ਕਰੀਦਾ, ਕਰੂ ਸ਼ੇਅਰ ਕਰੀਦਾ ਵੀ ਆਹ ਸਾਡਾ ਕੈਮਰੇ ਹੋਣਗੇ, ਤੇ ਉਹ ਤੁਹਾਨੂੰ ਆਈਡੀਆ ਦੇ ਦਿੰਦੇ ਵੀ ਅਸੀਂ ਉਹਨੂੰ ਇੰਨੇ 'ਚ ਬਾਏ ਕਰ ਲੈਂਦੇ ਹਾਂ। ਤੇ ਮੈਨੂੰ ਲੱਗਦਾ ਵੀ ਇਹ ਮਸਲਾ ਤਾਂ ਪਹਿਲੇ ਸੋਲਵ ਹੋ ਜਾਂਦਾ ਵਾ, ਤੇ ਬਸ ਪੈਰ ਪੁੱਟਣ ਦੀ ਦੇਰ ਹੀ ਹੈ। ਜੇ ਕਰ ਲਈਏ ਤੇ ਏਡਾ ਔਖਾ ਕੰਮ ਤੇ ਹੈ ਨਹੀਂਗਾ। ਹਾਂਜੀ, ਕੋਈ ਔਖਾ ਕੰਮ ਨਹੀਂ, ਤੇ ਇਹਦੇ ਤੇ ਕਰ ਸਕਦੇ ਆ। ਇੱਕ ਨਾਸਰ ਭਾਜੀ ਮੈਨੂੰ ਇਹ ਵੀ ਲੱਗਦਾ ਕਿ ਇੱਕ ਨਾ ਸਾਂਝੀ ਸੱਥ ਜੀ ਹੋਣੀ ਚਾਹੀਦੀ ਹੈ ਲੈਂਦੇ ਚੜ੍ਹਦੇ ਦੀ। ਉਹ ਸੱਥ ਦਾ ਕੰਮ ਹੀ ਇਹ ਹੋਵੇ ਕਿ ਆਰਟਿਸਟ ਪਲੇਸਮੈਂਟ ਤੇ ਕੰਮ ਕਰਨਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਸਿਰਫ ਸੋਸ਼ਲ ਮੀਡੀਆ 'ਤੇ ਜਾਂ ਇਹ ਵੇਖਿਆ ਹੁੰਦਾ ਵੀ ਆਹ ਆਰਟਿਸਟ ਉੱਧਰ ਪਾਪੂਲਰ ਹੈ, ਆਹ ਆਰਟਿਸਟ ਉੱਧਰ ਪਾਪੂਲਰ ਹੈ, ਉਹਦੀ ਨਿੱਜੀ ਜ਼ਿੰਦਗੀ ਬਾਰੇ ਨਹੀਂ ਪਤਾ ਹੁੰਦਾ। ਜਾਂ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ, ਕਈ ਵਾਰੀ ਕੋਈ ਬੜਾ ਬਿਹਤਰੀਨ ਆਰਟਿਸਟ ਇੱਦਾਂ ਦਾ ਵੀ ਰਹਿ ਜਾਂਦਾ ਜਿਹੜਾ ਵਿਚਾਰਾ ਲਾਈਮਲਾਈਟ 'ਚ ਉਹਨਾਂ ਨਹੀਂ ਆਇਆ ਹੁੰਦਾ ਪਰ ਕੰਮ 'ਚ ਬੜਾ ਅਸਰਦਾਰ ਹੁੰਦਾ, ਉਹ ਪਹੁੰਚ ਹੀ ਨਹੀਂ ਪਾਉਂਦਾ ਕਈ ਵਾਰੀ ਪ੍ਰੋਡਿਊਸਰਾਂ ਤੱਕ ਜਾਂ ਵੱਡੇ ਪੜਦੇ ਤੱਕ। ਮੈਂ ਇਸ ਪੋਡਕਾਸਟ ਦੇ ਰਾਹੀਂ ਇੱਕ ਤੁਸੀਂ ਇਹ ਤਸਵੀਰ ਵੀ ਮੈਂ ਸ਼ੇਅਰ ਕਰਾਂਗਾ, ਇਹਦੇ 'ਚ ਇੱਕ ਬਹੁਤ ਵੱਡਾ ਨਾਂ, ਉਹਨਾਂ ਨੇ ਮੈਨੂੰ ਲੱਗਦਾ ਕੋਈ 300 ਤੋਂ ਵੱਧ ਡਰਾਮੇ ਕੀਤੇ, ਫਿਲਮਾਂ ਬਹੁਤ ਸਾਰੀਆਂ ਕੀਤੀਆਂ, ਰਾਸ਼ਿਦ ਮਹਿਮੂਦ। ਅਸੀਂ ਇੱਕ ਲਾਸਟ ਟਾਈਮ ਸਾਂਝਾ ਪੰਜਾਬ ਉਹਦਾ ਪੋਸਟਰ ਮੈਂ ਸ਼ੇਅਰ ਕਰਦਾ, ਅਸੀਂ ਗੁਰਚੇਤ ਨੇ ਤੇ ਅਸੀਂ ਕੀਤੀ ਸੀ, ਛੋਟੇ ਜਿਹੇ ਮਤਲਬ ਵੀ ਚਲੋ ਬਜਟ ਲਾਇਆ ਨਹੀਂ ਸੀ, ਵੀ ਫ੍ਰੀ 'ਚ ਹੀ ਕੀਤਾ ਇਹ ਕੰਮ।
ਤੇ ਉਹ ਰਾਸ਼ਦ ਸਾਹਿਬ ਨੂੰ ਲਿਆਂਦਾ ਸੀ ਉਹਦੇ ਵਿੱਚ ਅਸੀਂ ਆਪਣੀ ਫਿਲਮ 'ਚ ਲਿਆ ਸੀ। ਏਡਾ ਵੱਡਾ ਜਾਨਦਾਰ ਕਰੈਕਟਰ ਆ ਵੀ ਤੁਸੀਂ ਉਹਨਾਂ ਦੇ ਐਕਸਪ੍ਰੈਸ਼ਨ, ਉਹਨਾਂ ਦੀ ਅਦਾਕਾਰੀ, ਉਹਨਾਂ ਦੀ ਵੇਖੋ ਤਾਂ ਤੁਸੀਂ ਹੈਰਾਨ ਰਹਿ ਜਾਓ ਵੀ ਯਾਰ ਏਡਾ ਵੱਡਾ ਆਰਟਿਸਟ ਤੇ ਕੋਈ ਮਤਲਬ ਕੰਮ ਨਹੀਂ ਹੈਗਾ। ਉਹ ਇਸ ਤੋਂ ਹੀ ਨਹੀਂ ਹੈਗਾ ਵੀ ਸਾਡੇ ਇੱਥੇ ਪੰਜਾਬੀ ਸਿਨੇਮਾ ਜਿਹੜਾ ਉਹ ਬਿਲਕੁਲ ਜ਼ਵਾਲ ਦਾ ਸ਼ਿਕਾਰ ਆ। ਤੇ ਮੈਨੂੰ ਲੱਗਦਾ ਵੀ ਜੇ ਉਹਨਾਂ ਦੀ ਉਹਨੂੰ ਆਪਾਂ ਅੱਗੇ ਥੋੜ੍ਹਾ ਜਿਹਾ ਉਹਨਾਂ ਨੂੰ ਇਸ ਤਰ੍ਹਾਂ ਦੇ ਆਰਟਿਸਟ ਨੂੰ ਅੱਗੇ ਲੈ ਕੇ ਆਈਏ ਤੇ ਬਾਕਮਾਲ ਤੁਹਾਨੂੰ ਬੰਦੇ ਇਹੀ ਗੱਲ ਮੈਂ ਕਰ ਰਿਹਾ ਕਿ ਜਿਹੜੇ ਇਦਾਂ ਦੇ ਆਰਟਿਸਟ ਨੇ, ਜੇ ਇਹ ਤੁਸੀਂ ਐਕਟਿੰਗ ਦੀ ਗੱਲ ਕੀਤੀ ਆ, ਇਦਾਂ ਗਾਇਕੀ 'ਚ ਵੀ ਹੋਣਗੇ ਤੇ ਇਦਾਂ ਹੀ ਲਿਖਣ ਵਿੱਚ ਵੀ ਹੋਣਗੇ। ਸਕ੍ਰਿਪਟ ਰਾਈਟਰ ਵੀ ਇੱਥੇ ਬਹੁਤ ਹੋਣਗੇ ਜਿਨ੍ਹਾਂ ਕੋਲ ਆਈਡੀਆਜ਼ ਬਹੁਤ ਸੋਹਣੇ ਹੋਣਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਉਹ ਆਈਡੀਆ ਪਲੇਸ ਕਿੱਦਾਂ ਕਰਾਉਣਾ, ਪਹੁੰਚਾਉਣਾ ਕਿੱਥੇ ਹੈ ਨਾ। ਉਹਨਾਂ ਲਈ ਉਹਨਾਂ ਨੂੰ ਕੋਈ ਅਦਾਰਾ, ਕੋਈ ਸਾਥ ਚਾਹੀਦੀ ਹੈ ਜਿਹੜੀ ਉਹਨਾਂ ਦੀ ਕਈ ਗੱਲ ਨੂੰ ਉੱਪਰਲੇ ਲੈਵਲ ਤੱਕ ਲੈ ਕੇ ਜਾਵੇ। ਸੋ ਉਹ ਕਿਤੇ ਨਾ ਕਿਤੇ ਬ੍ਰਿਜ ਵਾਂਗੂ ਕੰਮ ਕਰਨਾ ਪਊਗਾ। ਉਹ ਆਪਾਂ ਰਲ ਕੇ ਕਰ ਲਈਏ ਜਾਂ ਕੋਈ ਹੋਰ ਸੱਜਣ ਕਰ ਲੈਣ, ਪਰ ਉਹ ਕੰਮ ਹੋਣਾ ਬਹੁਤ ਜ਼ਰੂਰੀ। ਅੱਛਾ ਵੀਰ ਭਾਈ, ਆਪਾਂ ਗੱਲਾਂ ਕਰਨੇ ਫਿਲਮ ਦੀਆਂ ਤੇ ਇਹਦੇ ਤੇ ਜ਼ਰੂਰ ਆਪਾਂ ਕੋਈ ਨਾ ਕੋਈ ਤਾਲਮੇਲ ਬਣਾਉਂਦੇ ਆ। ਕਿ ਸੋਨੀ ਆਈ ਸੀ ਉਹਦੇ ਨਾਲ ਵੀ ਗੱਲ ਚੱਲਣ ਡਈ ਸੀ, ਮੇਰੇ ਜ਼ਿਹਨ 'ਚ ਵੀ 1-2 ਪ੍ਰੋਜੈਕਟ ਹੈ ਨੇ ਜੀ, ਸਟੋਰੀਜ਼ ਅਸੀਂ ਲਈਆਂ ਨੇ, ਸ਼ਾਇਦ ਇਨ ਫਿਊਚਰ ਅਸੀਂ ਉਹਨੂੰ ਕਰੀਏ। ਕਿਉਂਕਿ ਸਾਰਿਆਂ ਨਾਲ ਵੱਡਾ ਪ੍ਰੋਬਲਮ ਬਜਟ ਦਾ ਹੁੰਦਾ। ਮੈਨੂੰ ਲੱਗਦਾ ਵੀ ਸਾਡੇ ਕੋਲ ਜਿਸ ਤਰ੍ਹਾਂ ਦੇ ਜਿਵੇਂ ਤੁਹਾਡੇ ਕੋਲ ਲੋਕ ਨੇ, ਬਜਟ ਵਾਲਾ ਥੋੜ੍ਹਾ ਜਿਹਾ ਪ੍ਰੋਬਲਮ ਵਾਲੇ ਤੇ ਅਸੀਂ ਬਹੁਤ ਕੁਝ ਕਰ ਸਕਦੇ। ਬਿਲਕੁਲ ਬਿਲਕੁਲ, ਉਹੀ ਮੈਂ ਕਹਿੰਦਾ ਨਾ ਵੀ ਪੈਸੇ ਤਾਂ ਫਿਲਮਾਂ ਤੇ ਲੱਗਣੇ ਹੀ ਨੇ, ਪਰ ਜਦੋਂ ਪੰਜਾਬੀ ਤੇ ਕੰਮ ਹੋਣਾ ਤੇ ਮੈਂ ਕਹਿੰਦਾ ਵੀ ਉਹ ਸਭ ਤੋਂ ਬੈਸਟ ਹੋਵੇ। ਵੀ ਦੁਨੀਆ ਇਹ ਆਖੇ ਵੀ ਯਾਰ ਸਾਂਝੇ ਪੰਜਾਬ ਨੇ ਕੋਈ ਕੰਮ ਕੀਤਾ ਸੀ ਤਾਂ ਯਾਰ ਪੂਰੀ ਦੁਨੀਆ ਨੇ ਉਸ ਕੰਮ ਨੂੰ ਪਸੰਦ ਕੀਤਾ, ਹੈ ਨਾ। ਹੋਪਫੁਲੀ ਤਾਂ ਹੀ ਪੋਸੀਬਲ ਹੈ ਕਿ ਜੇ ਬਿਹਤਰੀਨ ਤੋਂ ਬਿਹਤਰੀਨ ਕੰਟੈਂਟ ਸਹੀ ਹੱਥਾਂ 'ਚ ਪਹੁੰਚ ਜੇ। ਹੁਣ ਤੁਹਾਡੇ ਵਰਗੇ ਸੋਹਣੇ ਤੇ ਪਿਆਰੇ ਵਿਚਾਰਾਂ ਵਾਲੇ ਲੋਕ ਮਿਲਣ ਡੇ ਨੇ, ਹੌਲੀ ਹੌਲੀ ਮਿਲਣ ਤੋਂ ਬਾਅਦ ਹੀ ਸਹੀ ਬੰਦੇ ਦਾ ਪਤਾ ਲੱਗਦਾ ਵੀ ਹੈ ਕੀ। ਨਹੀਂ ਤੇ ਉੱਪਰ ਦੀਆਂ ਗੱਲਾਂ ਤੇ ਬਹੁਤ ਸਾਰੀਆਂ ਹੁੰਦੀਆਂ ਤੇ ਇੱਥੇ ਆਪਾਂ ਜੁਆਇੰਟ ਕੁਛ ਨਾ ਕੁਛ ਨਾਲ ਰਹਿ ਕੇ ਵਿਚਰ ਕੇ ਪਤਾ ਲੱਗਦਾ ਉਹਦੀਆਂ ਆਦਤਾਂ, ਉਹਦਾ ਜੁਆਇੰਟ ਕੁਛ ਨਾ ਕੁਛ ਅਸੀਂ ਜ਼ਰੂਰ ਕਰਾਂਗੇ ਇਨ ਫਿਊਚਰ ਬਹੁਤ ਜਲਦ, ਡੈਫੀਨੇਟਲੀ। ਅੱਛਾ, ਇਹਦੇ ਤੇ ਪੱਗ ਦੀ ਆਪਾਂ ਹੁਣ ਪੱਗ ਬਹੁਤ ਸੋਹਣੀ ਅੱਜ ਬੰਨੀ ਆ, ਉਹਦੇ ਵਿੱਚ ਉਹ ਨੰਗੇ ਆ, ਇਹਨੂੰ ਕੀ ਆਪਾਂ ਕਹਿੰਦੇ ਆ? ਇਹ ਜੀ ਪੱਗ ਦੇ ਵਿੱਚ ਨਾ ਸੁਨਹਿਰੀ ਤਾਰਾਂ ਨੇ ਜੀ। ਇਹ ਸੋਨੇ ਦੀਆਂ ਹੀ ਬਰੀਕ ਤਾਰਾਂ ਨੂੰ ਕੁਝ ਕਰਕੇ ਬਣਾਉਂਦੇ ਨੇ, ਬਹੁਤ ਬਰੀਕ ਕਰ ਲੈਂਦੇ ਨੇ ਸੋਨਾ ਕੁੱਟ-ਕੁੱਟ ਕੇ, ਪਤਾ ਨਹੀਂ ਕਿੱਦਾਂ ਕਰਦੇ ਹੋਣਗੇ, ਇਹ ਤਾਂ ਰੱਬ ਜਾਣਦਾ। ਔਰ ਉਹਨੂੰ ਫਿਰ ਕੱਪੜੇ ਦੇ ਵਿੱਚੋਂ ਦੀ ਲੰਘਾਉਂਦੇ ਨੇ ਤੇ ਕੱਪੜਾ ਇਹ ਮਲਮਲ ਦਾ ਕੱਪੜਾ ਤੇ ਵਿੱਚ ਉਹ ਤਾਰਾਂ ਨੇ ਜੀ। ਅੱਛਾ, ਪੱਗ ਤੇ ਗੱਲ ਹੋਣ ਡਈ ਵੀ ਆਪਾਂ ਜਦੋਂ ਜ਼ੁਬਾਨ ਨੂੰ ਮਜ਼ਹਬ ਦੇ ਆਧਾਰ ਤੇ ਵੀ ਆਪਾਂ ਵੰਡਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਪੱਗ ਦੀ ਵੀ ਅੱਜ ਆਪਾਂ ਗੱਲ ਕਰਦੇ ਹਾਂ। ਹਾਂ ਜ਼ਰੂਰ। ਸਾਡੇ ਕੁਛ ਕਨਸੈਪਟ ਇਸ ਤਰ੍ਹਾਂ ਦਾ ਹੋ ਗਿਆ ਵੀ ਪੱਗ ਉਹੀ ਗੱਲ ਵੀ ਸਰਦਾਰ ਹੀ ਬੰਨ੍ਹਦੇ, ਵੈਸੇ ਤੇ ਕਿਸਾਨਾਂ ਦੀ ਪੱਗ ਹੈ, ਸਾਡੇ ਬਾਬਿਆਂ ਦੀ ਪੱਗ ਹੈ, ਸਾਡੇ ਵੱਡਿਆਂ ਦੀ ਪੱਗ ਹੈ। ਵੀ ਇੱਥੇ ਜਿਵੇਂ ਜ਼ੇਬੀ ਹੁਣੀ ਬੰਨ੍ਹਦੇ ਆ ਪੱਗ, ਜਿਵੇਂ ਤੁਸੀਂ ਬੰਨੀ, ਇਹ ਆਮ ਨਾਰਮਲ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬਾਬਾ ਲੜ ਵਾਲੀ ਪੱਗ ਬੰਨ੍ਹਦੇ। ਮੇਰਾ ਦਾਦਾ ਇੱਕ ਲੜ ਥੱਲੇ ਨੂੰ ਕੱਢਦਾ ਸੀ, ਇੱਕ ਲੜ ਉੱਤੇ ਨੂੰ, ਸੇਮ ਆ ਪੱਗ ਸੀ। ਲੇਕਿਨ ਅਸੀਂ ਜਦੋਂ ਵੰਡਾਂ ਵਾਲੇ ਪਾਸੇ ਹੁੰਦੇ ਵੀ ਆਪਾਂ ਇਹਨੂੰ ਵੀ ਵੰਡ ਲਿਆ। ਮਸਲਾ ਉਹੀ ਹੋ ਗਿਆ ਨਾ ਵੀ ਪੱਗ ਨੂੰ ਵੀ ਜਦੋਂ ਸਿਰਫ ਆਪਾਂ ਇੱਕ ਮਜ਼ਹਬ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਉਹ ਟ੍ਰੈਡੀਸ਼ਨ ਦਾ ਹਿੱਸਾ ਨਹੀਂ ਰਹਿ ਜਾਂਦੀ, ਫਿਰ ਉਹ ਮਜ਼ਹਬ ਦਾ ਹਿੱਸਾ ਬਣ ਜਾਂਦੀ ਹੈ। ਤਾਂ ਉਹ ਹੁਣ ਉੱਧਰ ਵੀ ਹੋਇਆ, ਉੱਧਰ ਵੀ ਜਿਹੜੇ ਲਾਲਾ ਲੋਕ ਸੀਗੇ ਪੁਰਾਣੇ ਹਿੰਦੂ ਫੈਮਲੀਜ਼ ਦੇ ਵਿੱਚ ਵੀ ਤਕਰੀਬਨ ਸਾਰੇ ਪੱਗ ਬੰਨ੍ਹਦੇ ਸੀ। ਫੋਟੋਆਂ ਤੁਸੀਂ ਕਿਸੇ ਵੀ ਹਿੰਦੂ ਦੇ ਘਰ ਜਾਓਗੇ ਨਾ, ਉਹਨਾਂ ਦੇ ਘਰੇ ਉਹਨਾਂ ਦੇ ਦਾਦੇ ਪੜਦਾਦਿਆਂ ਦੀਆਂ ਤਸਵੀਰਾਂ ਦੇਖੋਗੇ ਤਾਂ ਪੱਗ ਬੱਝੀ ਹੋਈ ਸਿਰ 'ਤੇ। ਪੱਗ ਜਿਹੜਾ ਉਹ ਪੰਜਾਬ ਦੀ ਰਵਾਇਤ ਸੀ, ਪੰਜਾਬ ਦਾ ਟ੍ਰੈਡੀਸ਼ਨ ਸੀ। ਉਹ ਕਿਸੇ ਮਜ਼ਹਬ ਦਾ ਹਿੱਸਾ ਤਾਂ ਬਹੁਤ ਬਾਅਦ 'ਚ ਜਾ ਕੇ ਉਹ ਚੀਜ਼ਾਂ ਹੋਈਆਂ, ਪਰ ਪਹਿਲਾਂ ਤਾਂ ਉਹ ਇੱਕ ਪੰਜਾਬੀ ਰਵਾਇਤ ਸੀ, ਚੌਧਰ ਦੀ ਨਿਸ਼ਾਨੀ ਸੀ। ਚੌਧਰ ਦੀ, ਇਸੇ ਤਰ੍ਹਾਂ ਹੀ। ਅੱਛਾ ਭਾਈ, ਥੋੜ੍ਹਾ ਜਿਹਾ ਗਾਇਕੀ 'ਤੇ ਗੱਲ ਕਰ, ਜਿਵੇਂ ਮੈਂ ਸਟਾਰਟ 'ਚ ਕਿਹਾ ਸੀ ਵੀ ਮੇਰੀ ਥੋੜ੍ਹੀ ਜਿਹੀ ਸਾਡੀ ਜੁੜਤ ਰਹਿੰਦੀ ਵੀ ਸੂਫੀ ਸ਼ਾਇਰੀ ਦੇ ਨਾਲ, ਸਾਨੂੰ ਸੁਣਨ 'ਚ ਬਹੁਤਾ ਸਵਾਦ ਆਉਂਦਾ। ਇਹ ਕਿਸ ਤਰ੍ਹਾਂ ਵੈਸੇ ਤਾਂ ਜਿਹੜੇ ਅੱਜ ਕੱਲ੍ਹ ਦੀ ਯੂਥ ਆ, ਤੁਹਾਡੇ ਵਰਗੇ ਮੁੰਡੇ ਆ, ਉਹ ਆਉਂਦੇ ਵੀ ਦਿਨੋਂ ਦਿਨ ਫੇਮਸ ਹੋ ਜਾਈਏ। ਜੇ ਤੁਹਾਡੇ 6 ਮਿਲੀਅਨ ਵਿਊਜ਼ ਆਉਣੇ ਆ ਅਤੇ ਦੂਜਿਆਂ ਦੇ ਉਹ ਦੂਜੇ ਸੁਣਦੇ ਆਪਾਂ ਬੰਦੂਕਾਂ ਵਾਲੇ ਅਤੇ ਉਹ 10-20 ਮਿਲੀਅਨ ਹੁੰਦੀ, ਵੀ ਇਸ ਪਾਸੇ ਹੋਣ ਦਾ ਕਿਸ ਤਰ੍ਹਾਂ ਵੀ ਮਨ ਹੀ ਇਸ ਤਰ੍ਹਾਂ ਲਿਖਣ ਦਾ? ਮੈਂ ਇੱਦਾਂ ਨਹੀਂ ਵੀ ਮੈਨੂੰ ਹਥਿਆਰ ਪਸੰਦ ਨਹੀਂ ਜਾਂ ਕਿੱਦਾਂ, ਹੈ ਵੀ ਆ, ਪਰ ਉਹ ਚੀਜ਼ ਮੈਂ ਪਰਦੇ 'ਚ ਰੱਖੀ ਹੈ ਹਮੇਸ਼ਾ। ਅਤੇ ਦੂਜੀ ਗੱਲ ਇਹ ਆ, ਮੈਨੂੰ ਐਂ ਲੱਗਦਾ ਕਿ ਅੱਗ ਤਾਂ ਅੱਗੇ ਹੀ ਨਹੀਂ ਲੱਗੀ ਆ, ਤਾਂ ਜੇ ਪਿਆਰ ਵੰਡ ਲਿਆ ਜਾਵੇ ਤਾਂ ਉਹ ਜ਼ਿਆਦਾ ਵਧੀਆ। ਨਾਲੇ ਮੇਰਾ ਆਪਣਾ ਮਨ ਕਰਕੇ ਹੀ ਇੱਦਾਂ ਦਾ, ਸ਼ਾਇਦ ਮੈਂ ਇੱਦਾਂ ਦੇ ਗਾਣੇ ਕਰਨਾ ਚਾਹੁੰਦਾ, ਉੱਦਾਂ ਦੇ ਹੀ ਕਰ ਰਿਹਾ। ਮੈਨੂੰ ਆ ਜਿੰਨੇ ਦਿਨ ਹੋ ਗਏ ਤੁਸੀਂ ਆਉਣ ਡੇ ਆਏ ਆ ਤੁਸੀਂ, ਅਤੇ ਮੈਂ ਰੋਜ਼ ਪਤਾ ਨਹੀਂ ਤੁਹਾਡੇ ਕੋਲ 10 ਸੁਣ ਲੈਂਦਾ। ਕੈਮਰੇ ਦੇ ਸਾਹਮਣੇ ਇੱਕ ਮੇਰਾ ਫੇਵਰੇਟ ਆ ਤੁਹਾਡੇ ਕੋਲ ਸੁਣਦਾ, ਉਹ ਤਾਂ ਸੁਣਾ ਦਿਓ। ਜਿਹੜਾ ਇੱਕ ਸਾਡਾ ਮੁੰਡਾ ਵੀ ਆਉਂਦਾ ਵੀ ਮੈਨੂੰ ਉਹ ਸੁਣਾ ਦੇ ਵੀ ਜਿਹਦੇ ਨਾਲ ਬਹੁਤ ਦਰਦ ਹੋਵੇ ਮੈਨੂੰ। ਮੁੰਡੇ ਦਾ ਦਿਲ ਟੁੱਟਾ ਅਤੇ ਉਹ ਗਾਣੇ ਸਾਡੇ ਕੋਲ ਇੱਦਾਂ ਦੇ ਆਉਂਦਾ, ਭਾਈ ਕੋਈ ਫਰਮਾਇਸ਼ ਕਰਦਾ, ਰੋਣ ਲੱਗ ਪੈਂਦਾ ਗਾਣਾ ਸੁਣ ਕੇ, ਆਉਂਦਾ ਵੀ ਜਿਹਦੇ ਨਾਲ ਬਹੁਤ ਸੈਡ ਹੋਏ ਨਾ ਉਹ ਸੁਣਾਓ। ਲਓ ਜੀ।
ਹੋਰਾਂ ਦੇ ਸੁੱਖ ਲਈ ਗੈਰ ਬਣ ਕੇ ਰਹਿਣਾ ਸਿੱਖ ਲਈਏ, ਸੀ ਲਈਏ ਬੁੱਲ ਚੁੱਪ ਚੁਪੀਤੇ ਕਹਿਣਾ ਸਿੱਖ ਲਈਏ, ਕਿਸਮਤ ਜੋ ਦਿੱਤਾ ਹਿਜਰ ਦਾ ਅਸੀਂ ਦਾਜ ਰੱਖ ਲਈਏ, ਲੱਗਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਰਾਜ਼ ਰੱਖ ਲਈਏ, ਲੱਗਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਰਾਜ਼ ਰੱਖ ਲਈਏ। ਵਾਹ ਮੰਨਿਆ ਕਿ ਯੱਕਾ ਜ਼ਿੰਦਗੀ ਦਾ ਤੱਕਣਾ ਸੌਖਾ ਨਹੀਂ, ਇੱਕ ਦੂਸਰੇ ਤੋਂ ਦੂਰ ਖੁਦ ਨੂੰ ਰੱਖਣਾ ਸੌਖਾ ਨਹੀਂ, ਇੱਕ ਦੂਸਰੇ ਦੇ ਸਬਰ ਤੇ ਚੱਲ ਨਾਜ਼ ਰੱਖ ਲਈਏ, ਲੱਗਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਰਾਜ਼ ਰੱਖ ਲਈਏ, ਲੱਗਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਰਾਜ਼ ਰੱਖ ਲਈਏ। ਵਾਹ 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 ਵਾਹ, ਕਮਾਲ, ਬਹੁਤ ਵਧੀਆ, ਬਹੁਤ ਜ਼ਬਰਦਸਤ। ਧੰਨਵਾਦ। ਇਹ ਮੇਰਾ ਜੀ ਵੈਸੇ ਤਾਂ ਸਾਰੇ ਇਹਨਾਂ ਦੇ ਬਹੁਤ ਸੋਹਣੇ ਗੀਤ, ਪਿਆਰੇ ਗੀਤ ਨੇ, ਪਰ ਇਹ ਮੇਰਾ ਪਸੰਦੀਦਾ, ਮੈਂ ਰੋਜ਼ ਇਹਨਾਂ ਕੋਲ 2 ਵਾਰੀ ਸੁਣ ਲੈਂਦਾ। ਇਹਨਾਂ ਕੋਲ ਉਹ ਕੀ ਕਹਿੰਦੇ ਹੁੰਦੇ ਵੀ ਸਟੇਜਾਂ ਦੇ ਪੈਸੇ ਦੇ ਗਾਉਂਦੇ ਤੇ ਅਸੀਂ ਮੁਫਤੀ ਸੁਣੀ ਜਾਣ ਡੇ। ਵੇਖੋ ਕਮਾਲ ਦੀ ਗੱਲ ਕੈਸੀ। ਸ਼ੁਕਰੀਆ ਤੁਹਾਡਾ ਜੀ। ਕਹਿੰਦੇ ਨਾ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸੀ, ਮੈਂ ਘਰ 'ਚ ਬੈਠਾ ਤੇ ਹੁਣ ਇਦਾਂ ਹੀ ਹੋਣੀ। ਅੱਛਾ, ਉਹ ਮੁੰਡੇ ਦਾ ਦਿਲ ਟੁੱਟਾ ਨਾ, ਉਸ ਹਵਾਲੇ ਨਾਲ ਗੱਲ ਕਰਨੇ। ਮੈਨੂੰ ਗੱਲ ਬੜੀ ਮਜ਼ੇਦਾਰ ਲੱਗੀ ਇੱਕ ਅੱਗੇ, ਵੀ ਜਿਹੜੀ ਉੱਤੇ ਕਮਰੇ ਤੁਸੀਂ ਸੁਣਾਈ, ਉਹ ਜਿਹੜਾ ਮੁੰਡਾ ਰਜਾਈ ਲੈ ਕੇ, ਉਹ ਤਾਂ ਗੱਲ ਤੇ ਸੁਣਾ ਦਿਓ। ਉਹ ਜੀ ਸਾਡਾ ਇੱਕ ਮਿੱਤਰ ਪਿਆਰਾ, ਤੇ ਉਹਦਾ ਨਾ ਦਿਲ ਖਾਸਾ ਮਤਲਬ ਜੁੜਿਆ ਸੀ ਕਿਸੇ ਨਾਲ, ਤੇ ਉਹ ਸਾਰਿਆਂ ਨੇ ਸਮਝਾਇਆ ਉਹਨੂੰ ਵੀ ਨਹੀਂ ਯਾਰ, ਵੀ ਹੁਣ ਉਹ ਠੀਕ ਨਹੀਂ ਆ, ਉਹ ਕਿਤੇ ਹੋਰ ਵੀ ਆ, ਉਹਦਾ ਸਿਸਟਮ ਚੱਲ ਰਿਹਾ ਨਾ, ਵੀ ਤੂੰ ਨਾ ਉਸ ਚੱਕਰ 'ਚ ਪੈ। ਉਹ ਕਿਤੇ ਵਿਚਾਰਾ ਮੁੰਦਰੀ ਬਣਾਈ ਫਿਰਦਾ ਸੀਗਾ। ਕਾਲਜ ਦੇ ਵਿੱਚ ਪੈਸੇ ਵੀ ਉਹਨੇ ਹੁੰਦੇ, ਉਦੋਂ ਪੈਸੇ ਵੀ ਨਹੀਂ ਹੁੰਦੇ ਉਦੋਂ, ਪਰ ਉਹ ਵਿਚਾਰੇ ਨੇ ਬੜੀ ਮਿਹਨਤ ਕੀਤੀ, ਤੇ ਉਹ ਵਿਆਹ ਵੀ ਉਹਦੀ ਤਿਆਰੀ 'ਚ ਸੀਗਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ ਨਾ। ਤੇ ਉਹ ਜਨਮ ਦਿਨ ਸੀ ਕੁੜੀ ਦਾ, ਤੇ ਉਹਨੇ ਤਿਆਰੀ ਵਿਚਾਰੇ ਨੇ ਬੜੀ ਕੀਤੀ ਜਨਮ ਦਿਨ ਵਾਸਤੇ, ਤੇ ਉਹ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਕਿਸੇ ਨਾਲ ਭੱਜ ਗਈ। ਤੇ ਉਹ ਵਿਚਾਰਾ ਮੁੜ ਕੇ ਉਹ ਪਹਿਲਾਂ ਕੁਛ ਦਿਨ ਆਇਆ ਹੀ ਨਾ, ਮੁੜ ਕੇ ਆਇਆ ਤੇ ਉਹਨੇ ਬਸ ਗੁੰਮ ਸੁੰਮ ਜੇ, ਕਦੀ ਉੱਥੇ ਬਹਿ ਕਦੀ ਉੱਥੇ ਬਹਿ, ਜਿੱਥੇ ਉਹਦੇ ਨਾਲ ਬਹਿੰਦਾ ਹੁੰਦਾ ਉੱਥੇ ਇਕੱਲੇ ਨੇ ਬੈਠੇ ਰਹਿਣਾ, ਤੇ ਇੱਦਾਂ ਫਿਰਦੇ ਰਹਿਣਾ। ਤੇ ਰਾਤ ਨੂੰ ਵੀ ਜਦੋਂ ਉਹਨੇ ਹੋਸਟਲ 'ਚ ਆਉਣਾ, ਤੇ ਉਹਨੇ ਆ ਕੇ ਸਿੱਧੀ ਰਜਾਈ ਲੈਣੀ ਮੂੰਹ ਤੇ ਤੁੰਨ ਕੇ, ਤੇ ਉਹਨੇ ਵਿੱਚ ਜੇ ਵੜ ਕੇ ਤੇ ਸੌਂ ਜਾਇਆ ਕਰਨਾ। ਤੇ ਉਹ ਸੁੱਤਾ ਤੇ ਹੁੰਦਾ ਨਹੀਂ, ਮਾਰੀ ਘੇਸਲ ਹੁੰਦੀ, ਨੀਂਦ ਆਉਂਦੀ ਨਹੀਂ ਸੀ ਉਹਨੂੰ, ਪਰ ਉਹ ਇਹ ਚਾਹੁੰਦਾ ਸੀ ਵੀ ਮੇਰੇ ਨਾਲ ਕੋਈ ਗੱਲ ਨਾ ਕਰੇ, ਮੇਰੇ ਨਾਲ ਕੋਈ ਪੁੱਛੇ ਨਾ। ਤੇ ਉਹ ਦਿਲ ਟੁੱਟਾ ਸਾਡਾ ਵੀਰ ਆ, ਮੈਂ ਇੱਥੇ ਨਹੀਂ ਨਾਂ ਲੈਣਾ, ਬੜਾ ਪਿਆਰਾ ਕਲਾਕਾਰ ਹੈ ਸਾਡਾ ਵੀਰ, ਤੇ ਉਹ ਨਾਲ ਬੈਠੇ ਉੱਥੇ, ਤੇ ਉਹ ਆਂਦੇ ਵੀ ਯਾਰ ਵੇਖ, ਚੰਗਾ ਭਲਾ ਕਹਿੰਦੇ ਹੱਸਦਾ ਖੇਡਦਾ ਮੁੰਡਾ, ਮਖੌਲਾਂ ਕਰਦਾ ਹੁੰਦਾ ਸਾਰਿਆਂ ਨੂੰ, ਆ ਲਾਸ਼ ਬਣਾ ਕੇ ਸੁੱਟਦਾ, ਕਹਿੰਦੇ ਸਾਡਾ ਭਰਾ। ਉਹ ਵਿੱਚ ਹੋਰ ਸਿਸਕੀਆਂ ਲਈ ਜਾਏ, ਉਹ ਹੋਰ ਮਾਰੀ ਜਾਵੇ, ਕੇਸ ਵੀ ਮਾਰੀ ਜਾਵੇ ਰਜਾਈ 'ਚ। ਉਹਨੂੰ ਤਰਸਦਾ ਪਾਤਰ ਜਿੱਦਾਂ ਇਹਨਾਂ ਸਾਰਿਆਂ ਰਲ ਕੇ ਬਣਾਉਣਾ ਸ਼ੁਰੂ ਕਰਤਾ ਹੈ ਨਾ। ਤੇ ਉਹ ਕਰਦਿਆਂ ਨਾ ਉਹਨੇ 5-7 ਗੱਲਾਂ ਹੋਰ ਇੱਦਾਂ ਦੀਆਂ ਕੀਤੀਆਂ, ਤੇ ਉਹ ਰਜਾਈ ਦੇ ਵਿੱਚ ਪਤਾ ਤੇ ਲੱਗਣ ਡਿਆ ਵੀ ਬੁਸਕਣ ਡਿਆ। ਤੇ ਕਹਿੰਦੇ ਯਾਰ ਇਹਨੂੰ ਵੇਖ ਕੇ ਨਾ ਮੈਨੂੰ ਗਾਣਾ ਚੇਤੇ ਆਉਂਦਾ ਵੀ ਅਮਰਿੰਦਰ ਭਾਈ ਦਾ ਨਵਾਂ ਗਾਣਾ ਆਇਆ ਕਿ ਸੁਣ ਤੀਰ ਕਲੇਜਿਓਂ ਨਿਕਲ ਗਏ ਕਿ ਉਹ ਬੇਵਫਾ ਨੇ, ਹੈ ਨਾ। ਤੇ ਜਦੋਂ ਉਹਨਾਂ ਕਿਹਾ ਜਾਂ ਰੱਬਾ ਸਾਡੀ ਜਾਨ ਨਿਕਲ ਜੇ, ਤੇ ਰਜਾਈ ਲਾ ਕੇ ਦਾ ਜਾਂ ਫਿਰ ਅਫਵਾਹ ਹੋਏ। ਉਹ ਵਿਚਾਰਾ ਰਜਾਈ ਲਾ ਕੇ ਉਹਦਾ ਭਾਂਬੜ ਹੀ ਨਿਕਲਿਆ ਉਹਦੇ ਅੰਦਰੋਂ, ਵੀ ਮੈਂ ਹੁਣ ਦੱਸ ਦੇਵਾਂ ਵੀ ਮੇਰੇ ਨਾਲ ਹੋਈ ਕਿਹੜੀ। ਰਜਾਈ ਖੋਲ ਕੇ ਉਹਨੇ ਦਿਲ ਖੋਲਿਆ ਆਪਣਾ। ਇਸ ਤੋਂ ਕੈਮਰੇ ਦੇ ਪਿੱਛੇ ਬੈਠਾ ਸਾਡਾ ਛੋਟਾ ਭਰਾ ਮਾਰ, ਤੇ ਉਹਦਾ ਦਿਲ ਟੁੱਟਾ, ਤੇ ਇੱਕ ਉਹਦੇ ਦਿਲ ਟੁੱਟੇ ਤੇ ਗੀਤ ਹੋ ਜੇ, ਤੇ ਨਾਲ ਉਹਨੂੰ ਆਪਾਂ ਹੌਸਲਾ ਦੇ ਦਈਏ ਵੀ ਐਡੀ ਵੱਡੀ ਗੱਲ ਕੋਈ ਨਹੀਂ, ਦਿਲ ਟੁੱਟਦੇ ਜੁੜਦੇ ਰਹਿੰਦੇ ਆ। ਇਹ 'ਚ ਨਾ ਇੱਕ ਬੜੀ ਖੂਬਸੂਰਤ ਗੱਲ ਆ, ਮਤਲਬ ਇਹ ਗੱਲ ਕਦੀ ਕਿਸੇ ਨੇ ਪੁੱਛੀ ਨਹੀਂ ਮੇਰੇ ਤੋਂ, ਅੱਜ ਤੁਹਾਡੇ ਸਬੱਬ ਨਾਲ ਇਹ ਗੱਲ ਹੋਣ ਲੱਗੀ ਆ। ਕਿਸੇ ਵੀ ਹਾਲਾਤ ਤੋਂ, ਚਾਹੇ ਉਹ ਗਰੀਬੀ ਕਰਕੇ ਹੋਵੇ, ਚਾਹੇ ਉਹ ਇਸ਼ਕ ਦੇ ਕਰਕੇ ਹੋਵੇ, ਚਾਹੇ ਕਿਸੇ ਵੀ ਮਸਲੇ ਦੇ ਵਿੱਚ ਜਦੋਂ ਤੁਹਾਡਾ ਦਿਲ ਟੁੱਟਦਾ ਹੈ ਨਾ, ਉਹ ਥਾਂ ਉਹ ਸਮਾਂ ਬੜਾ ਹੀ ਘੈਂਟ ਹੁੰਦਾ। ਜੇ ਤੁਸੀਂ ਉੱਥੇ ਆਪਣੇ ਆਪ ਨੂੰ ਸਾਂਭ ਗਏ ਨਾ, ਤੁਸੀਂ ਬੜੇ ਰੋਸ਼ਨ ਹੋ ਸਕਦੇ, ਤੁਸੀਂ ਐ ਮਜ਼ਬੂਤ ਹੋ ਜਾਓਗੇ। ਮੈਂ ਕਹਿੰਦਾ ਵੀ ਤੁਸੀਂ ਦੁਨੀਆ ਦੀ ਪਰਵਾਹ ਨਹੀਂ ਮੰਨਦੇ। ਇੱਕ ਇਦਾਂ ਦਾ ਗੀਤ ਆ, ਮੈਂ ਉਹ ਵੀਰ ਤੇਰੀ ਨਜ਼ਰ ਹੀ ਹੈ ਗੀਤ, ਅਮਾਰ ਤੇਰੀ ਨਜ਼ਰ ਹੈ ਬਾਈ, ਉਹ ਗੀਤ ਹੈ ਅਮਾਰ ਦੀ ਫੋਟੋ ਜ਼ਰੂਰ ਆਪਾਂ ਲਾ ਦੇਣੀ ਇਹਦੇ ਵਿੱਚ। ਐਡੀਟਰ ਸਾਹਿਬ, ਅਮਾਰ ਦੀ ਸੋਹਣੀ ਜੀ ਫੋਟੋ ਖਿੱਚ ਕੇ ਲਾਉਣੀ ਆ ਵੀ ਇਸ ਮੁੰਡੇ ਦਾ ਦਿਲ ਟੁੱਟਾ, ਤੇ ਅਫਸੋਸ ਵਾਲੀ ਨਹੀਂ ਲਾਉਣੀ, ਅਫਸੋਸ ਵਾਲੀ ਲਾਉਣੀ, ਹੱਸਦਿਆਂ ਦੀ ਫੋਟੋ ਲਾਉਣੀ ਆ, ਤੇ ਬਾਅਦ ਚ ਗੀਤ ਇਹਨਾਂ ਦਾ ਜਿਹੜਾ ਇਹਦੀ ਨਜ਼ਰ। ਉਹ ਗੀਤ ਆ ਕਿ ਸਬੱਬੀ ਹੈ ਟੱਠਿਆ
ਆਸ ਮਨਾਰਾ ਖਲਾਸੀ ਜੋ ਅੰਦਰ ਸਿਮਟ ਗਿਆ ਸਾਰਾ। ਇਹ ਬਿਰਹੋਂ ਕੀ ਮਿਲਿਆ ਏ ਨਗਮੇ ਕੀ ਪੁੰਗਰੇ, ਮੈਨੂੰ ਤੇ ਮੇਰਾ ਰੱਬ ਮਿਲ ਗਿਆ ਏ। ਜੇ ਤੂੰ ਮਿਲਦੀ ਤਾਂ ਸਿਰਫ ਤੂੰ ਮਿਲਦੀ, ਤੂੰ ਨਹੀਂ ਮਿਲੀ ਤੇ ਸਭ ਮਿਲ ਗਿਆ ਏ। ਜੇ ਤੂੰ ਮਿਲਦੀ ਤਾਂ ਚੁੱਪ ਵੱਲ ਨੂੰ ਭੱਜਿਆ ਸਾਂ ਮਹਿਫਿਲ ਚੋਂ ਉੱਠ ਕੇ, ਅੰਦਰ ਨੂੰ ਡਿੱਗਿਆ ਤੇਰੇ ਨਾਲੋਂ ਟੁੱਟ ਕੇ। ਭੱਜਿਆ ਸਾਂ ਚੁੱਪ ਵੱਲ ਨੂੰ ਮਹਿਫਿਲ ਚੋਂ ਉੱਠ ਕੇ, ਅੰਦਰ ਨੂੰ ਡਿੱਗਿਆ ਤੇਰੇ ਨਾਲੋਂ ਟੁੱਟ ਕੇ। ਮੁਕਾ ਕੇ ਮੈਂ ਪਾਜੜ ਜਾਂ ਖੁਦ ਵੱਲ ਨੂੰ ਮੁੜਿਆ, ਕੁਝ ਸੋਹਣਾ ਤੇਰੇ ਨਾਲੋਂ ਵੱਧ ਮਿਲ ਗਿਆ ਏ। ਜੇ ਤੂੰ ਮਿਲਦੀ ਤਾਂ ਸਿਰਫ ਤੂੰ ਮਿਲਦੀ, ਤੂੰ ਨਹੀਂ ਮਿਲੀ ਤੇ ਸਭ ਮਿਲ ਗਿਆ ਏ। ਜੇ ਤੂੰ ਮਿਲਦੀ ਤਾਂ, ਜੇ ਤੂੰ ਮਿਲਦੀ ਤਾਂ। ਵਾਹ 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 ਵਾਹ, ਕੀ ਬਾਤ, ਕੀ ਬਾਤ, ਕੀ ਬਾਤ। ਅਮਾਰ ਵੇਖ ਲੈ, ਤੇਰੀ ਹੌਸਲਾ ਅਫਜ਼ਾਈ ਵਾਸਤੇ ਕਿੱਡਾ। ਮੈਂ ਨਾ ਵੀ ਇਹਦੇ ਨਾਲ ਦੀ ਗੱਲ ਲੱਭਣੀ ਨਹੀਂ ਤੈਨੂੰ, ਉਹ ਇਸ ਤੋਂ ਲੱਭਣੀ ਵੀ ਤੂੰ ਨਹੀਂ ਮਿਲੀ, ਮਿਲ ਜਾਂਦੀ ਤੇ ਬੜੀ ਗੱਲ ਸੀ। ਜੇ ਨਹੀਂ ਮਿਲੀ ਤੇ ਫਿਰ ਵੀ ਸਾਰਾ ਕੁਝ ਮਿਲ ਗਿਆ, ਸਭ ਕੁਝ ਮਿਲ ਗਿਆ। ਫਿਰ ਬੰਦੇ ਨੂੰ ਆਪਣਾ ਆਪ ਮਿਲ ਜਾਂਦਾ। ਹਾਂ, ਹੈ ਨਾ। ਚੰਗਾ ਕੁੱਤਖਾਨਾ ਮੁਕਾਇਆ। ਵਾਹ ਜੀ, ਬਾਕਮਾਲ ਗਾਣਾ। ਸੂਫੀ, ਮੈਂ ਗਾਣਾ ਨਹੀਂ ਕਹੂੰਗਾ, ਸੂਫੀ ਕਲਾਮ ਮੁੰਡੇ ਦੀ ਦਿਲਜੋਈ ਵਾਸਤੇ ਇਹਨਾਂ ਨੇ ਗਾਤਾ। ਧੰਨਵਾਦ ਤੁਹਾਡਾ। ਵੀਰ ਜੀ, ਇਹ ਦੱਸ ਦਿਓ ਵੀ ਵੈਸੇ ਤਾਂ ਨੋਰਮਲ ਜੀ ਗੱਲ ਲੱਗਦੀ ਵੀ ਆਮ, ਬਹੁਤੀ ਆਮ ਹੋ ਜਾਂਦੀ ਵੀ ਤੁਸੀਂ ਪਾਕਿਸਤਾਨ ਆਏ ਹੋ ਅਤੇ ਕੀ ਲੱਗਦਾ ਆ, ਇਹ ਕੀ ਲੱਗਦਾ ਨਹੀਂ, ਤੁਸੀਂ ਪਾਕਿਸਤਾਨ ਆ ਕੇ ਕੀ ਕੁਛ ਚੀਜ਼ਾਂ ਨੂੰ ਓਬਜ਼ਰਵ ਕੀਤਾ ਵੀ ਕਿਸ ਤਰ੍ਹਾਂ ਦੇ ਲੋਕ ਇੱਥੇ ਜਿਹੜੇ ਤੁਹਾਡੇ ਕਿੱਤੇ ਨਾਲ ਰੱਖਣ ਵਾਲੇ ਲੋਕ, ਉਹਨਾਂ ਨਾਲ ਬੈਠਕ ਹੋਈ, ਲਿਖਾਰੀਆਂ ਨਾਲ ਹੋਈ, ਉਹ ਕਿਸ ਤਰ੍ਹਾਂ ਦਾ ਓਵਰਆਲ? ਪਹਿਲੀ ਗੱਲ ਤੇ ਇਸ ਗੱਲ ਕਰਕੇ ਬੜਾ ਖੁਸ਼ ਹੋਇਆ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਸਾਰੇ ਭਰਾ ਜ਼ਿੰਦਾਬਾਦ ਹੋ। ਦੂਜੀ ਗੱਲ ਇਹ ਕਿ ਸੱਚੀ ਮਤਲਬ ਇਹ ਨਹੀਂ, ਚਲੋ ਆਪਣੀ ਸਾਲ ਪਹਿਲਾਂ ਗੱਲ ਹੁੰਦੀ ਸੀ, ਪਰ ਬਾਕੀ ਜਿਹੜੇ ਵੀਰ ਜਿਨ੍ਹਾਂ ਨੂੰ ਮੈਂ ਮਿਲਿਆ ਇੱਥੇ, ਚਾਹੇ ਉਹ ਹੰਜਰਾ ਆ, ਚਾਹੇ ਅੰਜੁਮ ਸਰੋਆ ਆ, ਅੰਜੁਮ ਗਿੱਲ ਆ, ਇਹਨਾਂ ਨਾਲ ਤਾਂ ਕਦੀ ਮੇਰਾ ਰਾਬਤਾ ਨਹੀਂ ਸੀਗਾ, ਹੈ ਨਾ। ਅਤੇ ਜਦੋਂ ਮੈਂ ਆ ਕੇ ਮਿਲਿਆ, ਇਹਨਾਂ ਨਾਲ ਤੁਰਦਾ ਫਿਰਦਾ ਰਿਹਾ, ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੋਇਆ। ਮੈਨੂੰ ਐਂ ਲੱਗਾ ਵੀ ਇਹਨਾਂ ਨਾਲ ਮੈਂ ਬਚਪਨ ਤੋਂ ਜਿੱਦਾਂ ਇਹਨਾਂ ਦੇ ਨਾਲ ਹੀ ਸਾਂ, ਇਹਨਾਂ ਦੇ ਨਾਲ ਹੀ ਵੱਡਾ ਹੋਇਆ, ਇਹਨਾਂ ਦੇ ਨਾਲ ਹੀ ਪੜ੍ਹਿਆ, ਹੈ ਨਾ। ਉਹ ਪਿਆਰ ਦੀ ਜਿਹੜੀ ਉਹ ਗੱਲ ਹੈ ਨਾ, ਉਹ ਬੜਾ ਹੀ ਸੋਹਣਾ ਵਾ। ਮਖੌਲਾਂ ਜੁਗਤਾਂ ਉੱਦਾਂ ਹੀ। ਅੱਛਾ, ਮੇਰੀ ਇੱਕ ਗੱਲ ਆ, ਆਡੀਅנס ਨੂੰ ਲੱਗਦਾ ਵੀ ਇਹ ਹੱਸਦਾ ਖੇਡਦਾ ਨਹੀਂ ਹੋਣਾ, ਇਹ ਗੁੰਮ ਸੁੰਮ ਜਾਂ ਚੁੱਪਚਾਪ ਹੀ ਰਹਿੰਦਾ, ਹੈ ਨਾ। ਪਰ ਤੁਸੀਂ ਨਾਲ ਰਹਿੰਦੇ ਹੋ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਪਹਿਲੇ ਦਿਨ ਮਿਲੇ ਸਾਂ, ਪਹਿਲੇ ਦਿਨ ਤੁਹਾਨੂੰ ਲੱਗਿਆ ਵੀ ਇਹ ਗੁੰਮ ਸੁੰਮ ਹੈ ਜਾਂ ਕਿੱਦਾਂ ਜਾਂ ਕੋਈ? ਨਹੀਂ, ਆਪਾਂ ਤਾਂ ਹਾਸੇ ਖੇਡੇ ਪਾਈ ਰੱਖੇ, ਹੈ ਨਾ। ਹਾਂ, ਤੇ ਤੁਸੀਂ ਕਿਹਾ ਵੀ ਜਿੰਨਾ ਮੈਂ ਇੱਥੇ ਆ ਕੇ ਹੱਸਿਆ, ਮੈਨੂੰ ਨਹੀਂ ਲੱਗਦਾ ਕਿਤੇ ਹੱਸਿਆ ਹੋਣਾ। ਇਹ ਵੀ ਗੱਲ ਸੱਚ ਆ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਨਾ ਖੁੱਲ੍ਹਣ ਲੱਗਿਆ ਬੜਾ ਸਮਾਂ ਲੈਂਦਾ ਕਿਸੇ ਦੇ ਨਾਲ। ਜਦੋਂ ਮੈਂ ਕੋਈ ਗੱਲਬਾਤ ਜਦੋਂ ਕਰਦਾ ਅਤੇ ਆਪਾਂ ਖੁੱਲ੍ਹਣ 'ਚ ਸਾਰਿਆਂ ਦਾ ਹੀ ਹੁੰਦਾ, ਮੈਨੂੰ ਲੱਗਦਾ ਥੋੜ੍ਹਾ ਕਿਸੇ ਕੋਈ ਥੋੜ੍ਹਾ ਸਮਾਂ ਲੈਂਦਾ, ਕੋਈ ਜ਼ਿਆਦਾ ਲੈਂਦਾ। ਮੈਂ ਬਹੁਤ ਸਮਾਂ ਲੈਂਦਾ ਖੁੱਲ੍ਹਣ ਲੱਗਿਆ, ਪਰ ਇੱਥੇ ਆ ਕੇ ਮੈਨੂੰ ਲੱਗਿਆ ਹੀ ਨਹੀਂ ਵੀ ਮੈਨੂੰ ਸਮਾਂ ਲੈਣ ਦੀ ਲੋੜ ਹੈ। ਮੈਂ ਪਹਿਲੇ ਦਿਨ ਜਿੱਦਾਂ ਦਾ ਆਇਆ ਸੀ, ਜਿੱਦਾਂ ਦਾ ਖੁੱਲ੍ਹਿਆ ਸੀ ਇਹਨਾਂ ਨਾਲ, ਉੱਦਾਂ ਦਾ ਹੀ ਅੱਜ ਫਿਰਨ ਡਿਆ। ਇੱਦਾਂ ਨਹੀਂ ਮੈਨੂੰ ਲੱਗਿਆ ਵੀ ਯਾਰ ਇੱਥੇ ਮੈਨੂੰ ਬੜੀ ਤਰਤੀਬ ਨਾਲ ਰਹਿਣਾ ਚਾਹੀਦਾ ਹੈ, ਤਹਿਜ਼ੀਬ ਨਾਲ ਰਹਿਣਾ ਚਾਹੀਦਾ, ਐਂ ਨਾ ਕਰਾਂ, ਉਹ ਨਾ ਕਰਾਂ। ਮੈਂ ਆਪਣੇ ਆਪ 'ਤੇ ਜਿੰਨੇ ਕੁ ਫਿਲਟਰ ਮਤਲਬ ਆਮ ਤੌਰ 'ਤੇ ਆਪਾਂ ਲਾਉਂਦੇ, ਮੈਂ ਕੋਈ ਨਹੀਂ ਲਾਇਆ। ਮੈਂ ਉੱਦਾਂ ਖੁੱਲ੍ਹ ਕੇ ਜੀਣ ਡਿਆ ਜਿੱਦਾਂ ਮੈਂ ਜੀਣਾ ਚਾਹੁੰਦਾ। ਅਤੇ ਇਹ ਵੀ ਗੱਲ ਵੇਖੀ ਆ ਵੀ ਮੈਂ ਆਖਿਆ ਨਾ ਵੀਰ ਸਿੰਘ ਭਾਜੀ ਕੈਮਰੇ 'ਤੇ, ਮੈਂ ਇੱਧਰ ਨੂੰ ਤੁਹਾਡੇ ਵੱਲ ਨੂੰ ਨਹੀਂ ਗਾ ਕੈਮਰੇ ਵੱਲ ਨੂੰ, ਵੀ ਵੀਰ ਜੀ ਆਪਾਂ ਕੱਲ੍ਹ ਕਿੱਥੇ ਜਾਣਾ, ਜਿਵੇਂ ਦਿਲ ਹੈ। ਮੈਂ ਨਾ ਵੀ ਤੁਸੀਂ ਤੇ ਆਨੰਦ ਮਾਣਦੇ ਮੈਨੂੰ ਲੱਗਦਾ ਬੈਠੇ ਵੀ ਛੁੱਟੀਆਂ 'ਤੇ ਆ ਭਾਜੀ, ਛੁੱਟੀਆਂ 'ਤੇ ਉੱਧਰ ਵਾਲੇ ਸ਼ੋਅ ਛੱਡ ਕੇ ਜੇ ਆਏ ਹੁਣ, ਅਤੇ ਫਿਰ ਵੀ ਜੇ ਆਪਾਂ ਇੰਜੋਏ ਨਾ ਕਰ ਸਕੀਏ ਅਤੇ ਹੈ ਨਾ, ਮੈਂ ਤਾਂ ਐਂ ਹੀ ਇਸੇ ਕੰਮ ਹੈ। ਅੱਛਾ, ਸਾਰੇ ਮੁੰਡਿਆਂ ਦੀ ਗੱਲ ਹੋਣ ਡਈ ਸੀ। ਇੱਕ ਮੁੰਡਾ ਸਾਡਾ ਆ ਫੋਟੋ ਦੀ ਗੱਲ ਨਹੀਂ ਕਰਨੀ, ਮੈਂ ਗੱਲ ਇਹੋ ਕਹਿਣ ਲੱਗਾ ਵੀ ਚਿਹਰੇ ਤੋਂ ਪਹਿਲਾਂ ਟਿੰਡ ਮੇਰੇ ਦਿਮਾਗ 'ਚ ਆਉਂਦੀ ਹੈ। ਉਹਨਾਂ ਦਾ ਮਹਾਂਦਰਾ, ਉਹਨਾਂ ਦਾ ਕੰਮ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਇੱਕ ਨਾ ਖਾਸੀਅਤ ਹੈ ਇੱਥੇ, ਸਾਹਿਰ ਸਾਹਿਬ ਨਾਲ ਵੀ ਜਦੋਂ ਮੈਂ ਗੱਲ ਕੀਤੀ ਨਾ, ਅਫਜ਼ਲ ਸਾਹਿਰ, ਹਾਂਜੀ, ਮੈਂ ਲਾਲਾ ਜੀ ਕਹਿੰਦਾ। ਲਾਲਾ ਜੀ, ਲਾਲਾ ਜੀ ਦੀ ਖਾਸੀਅਤ ਹੈ ਕਿ ਉਹ ਜਿੰਨੇ ਆਪਣੀ ਸ਼ੇਰੋ ਸ਼ਾਇਰੀ 'ਚ ਸਿਆਣੇ ਨੇ ਨਾ, ਅਤੇ
ਓਨਾ ਹੀ ਉਹ ਆਪਣੇ ਆਮ ਬੋਲੀ ਦੇ ਵਿੱਚ ਮਜ਼ਾਕੀਆ ਨੇ। ਅਹਿਮਦ ਰਜ਼ਾ ਸਾਹਿਬ ਦਾ ਨਾ ਜਦੋਂ ਮੈਨੂੰ ਇਹ ਲੱਗਦਾ ਸੀ ਕਿ ਇਹ ਵਧੀਆ ਆਰਗੇਨਾਈਜ਼ਰ ਹੋ ਸਕਦੇ ਨੇ, ਪਰ ਪਤਾ ਨਹੀਂ ਮਾਈਕ ਤੇ ਆ ਕੇ ਕੀ ਬੋਲਣਗੇ ਜਾਂ ਕਿੱਦਾਂ ਦਾ ਬੋਲਣਗੇ। ਮੈਂ ਨਾ ਜਦੋਂ ਬੋਲੇ ਵਾਟੀ ਕੱਢ ਕੇ ਰੱਖਦੇ। ਇੰਨੀ ਨੌਲੇਜ, ਇੰਨਾ ਪੰਜਾਬੀ ਦੇ ਪ੍ਰਤੀ, ਇੰਨਾ ਅੰਦਰ ਉਹਨਾਂ ਦੇ ਖੁਮਾਰੀ ਆ, ਇੰਨਾ ਪਿਆਰ ਹੈ ਪੰਜਾਬੀ ਦੇ ਪ੍ਰਤੀ ਅੰਦਰ ਕਿ ਆਪਣੇ ਨਾਂ ਦੇ ਨਾਲ ਵੀ ਪੰਜਾਬੀ ਲਾ ਕੇ ਚੱਲਦੇ। ਮੇਰੇ ਵਰਗਾ ਉਹਨਾਂ ਦਾ ਕੱਦ ਤਾਂ ਛੋਟਾ ਹੈ, ਪਰ ਹੌਸਲਾ ਪੰਜਾਬੀ ਨੂੰ ਲੈ ਕੇ ਕੰਮ ਕਰਨ ਦਾ ਬੜਾ ਬੁਲੰਦ। ਜਿਵੇਂ ਤੁਸੀਂ ਆਖਿਆ ਵੀ ਵੱਟ ਕੱਢ ਦਿੱਤੇ ਤੇ ਵੱਟੂ ਸਾਹਿਬ ਆਪ ਐਂ ਲੱਗਦਾ ਵੀ ਵੱਟ ਤੇ ਗੋਂਗਲੂ ਲੱਗਾ ਐਡਾ ਗਿਆ। ਚਲੋ ਇਹ ਤਾਂ ਹੁਣ ਆਪਾਂ ਕਿਸੇ ਨਹੀਂ, ਇਹ ਸਾਡਾ ਪਿਆਰ ਹੈ। ਮੈਂ ਉਹਨਾਂ ਨਾਲ ਜਿਵੇਂ ਤੁਸੀਂ ਆਖਿਆ ਨਾ, ਮੈਂ ਸੱਚ ਦੱਸਾਂ ਗੱਲ। ਹਾਂਜੀ, ਮੈਂ ਨਾ ਕਦੀ ਕਿਸੇ ਦੇ ਕੱਦ ਨੂੰ ਲੈ ਕੇ ਜਦੋਂ ਮੈਂ ਟਿੰਡ ਦੀ ਗੱਲ ਕਹਿਤੀ, ਮੈਂ ਕਦੀ ਮਜ਼ਾਕ ਨਹੀਂ ਕਰਦਾ ਹੁੰਦਾ ਇਹਦਾ, ਤੇ ਖਾਸ ਕਰਕੇ ਸਕਰੀਨ ਤੇ ਤਾਂ ਜਮਾ ਨਹੀਂ ਕਰਦਾ ਹੁੰਦਾ। ਪਰ ਆਪਣਾਤੀ ਏਦਾਂ ਦੀ ਮੈਨੂੰ ਪਤਾ ਉਹਨਾਂ ਗੁੱਸਾ ਹੀ ਨਹੀਂ ਕਰਨਾ, ਹੈਨਾ। ਮੈਨੂੰ ਐ ਮਹਿਸੂਸ ਹੁੰਦਾ ਵੀ ਯਾਰ ਉਹ ਮੇਰੇ ਭਰਾ ਵਾ, ਉਹ ਇਸ ਗੱਲ ਦਾ ਤਾਂ ਕਦੀ ਗੁੱਸਾ ਕਰ ਹੀ ਨਹੀਂ ਸਕਦਾ। ਇਹ ਵੇਖੋ ਜੀ, ਆਪਣੇ ਜੀ ਇਹ ਬੇਤਕਲਫੀ ਨਾ ਹੋਵੇ। ਮੈਂ ਅਕਸਰ ਇਹ ਗੱਲ ਆ ਨਾ ਵੀ ਸਾਡੇ 'ਚ ਬੇਤਕਲਫੀ, ਮਤਲਬ ਵੀ ਇਹ ਆਪਾਂ ਇੱਕ ਦੂਜੇ ਨਾਲ ਮਖੌਲ ਕਰਦੇ ਹਾਂ, ਜੁਗਤਾਂ ਕਰਦੇ ਹਾਂ, ਹਾਸਾ ਠੱਠਾ ਕਰਦੇ ਹਾਂ ਜੀ, ਇਹ ਨਾ ਹੋਵੇ ਤੇ ਮੈਨੂੰ ਲੱਗਦਾ ਆਪਾਂ ਲੌਂਗ ਟਰਮ ਚੱਲ ਨਹੀਂ ਸਕਦੇ। ਇਹ ਇੱਕ ਦੂਜੇ ਬੰਦੇ ਦੇ ਵਿੱਚ ਵੜਨ ਦੀ ਕਲਾ ਆ, ਉਹਨੂੰ ਕੰਫਰਟ ਜ਼ੋਨ 'ਚ ਲਿਆਉਣ ਦੀ ਕਲਾ। ਵੀ ਆਪਣੇ ਆਪ ਤੇ ਵੀ ਨਾ ਤੁਸੀਂ ਸਾਨੂੰ ਵੀ ਕੋਈ ਆਪਣੇ ਆਪ ਤੇ ਵੀ ਗੁੱਸਾ ਨਾ ਕਰੇ। ਹਾਂ, ਆਪਣੇ ਆਪ ਤੇ ਨਾ ਕਰੇ ਤੇ ਉਹ ਵੀ ਨਾ ਕਰੇ। ਉਹਨਾਂ ਨੂੰ ਪਤਾ ਵੀ ਆਪ ਸਾਡਾ ਤੇ ਚੱਲਦਾ ਰਹਿੰਦਾ। ਕੈਮਰੇ ਦੇ ਸਾਹਮਣੇ ਇਦਾਂ ਹੀ ਆ ਵੀ ਮੈਂ ਕਦੀ ਉਹਦੀ ਟਿੰਡ ਚੁੰਮ ਲਾ, ਕਦੀ ਹੱਥ ਚੁੰਮ ਲਾ, ਕਦੀ ਜੱਫੀ ਪਾ ਲਾ, ਵੀ ਹਾਸੇ ਠੱਠੇ ਕਰਦੇ ਰਹੀਦਾ। ਇਹਦਾ ਮਤਲਬ ਹੁੰਦਾ ਵੀ ਸਾਰਿਆਂ ਨੂੰ ਪਤਾ ਯਾਰ ਇਹਨਾਂ ਦਾ ਆਪਸੀ ਸਲੂਕ ਆ, ਪਿਆਰ ਇੱਕ ਦੂਜੇ ਨਾਲ ਕਰਦੇ ਰਹਿੰਦੇ। ਤੇ ਇਹ ਦੱਸਿਓ ਹੁਣ ਕਾਨਫਰੰਸ ਲੰਘਣ ਤੋਂ ਬਾਅਦ ਤੇ ਹੁਣ ਕਿੱਥੇ ਕਿੱਥੇ ਜਾਣ ਦਾ ਇਰਾਦਾ? ਪਾਕਿਸਤਾਨ ਕਿੱਥੇ ਘੁੰਮਣਾ? ਇੱਕ ਤੇ ਨਾਗੋਕੇ ਸਰਲੀ ਜਾਣਾ ਚਾਹੁੰਦਾ ਮੈਂ। ਠੀਕ ਹੈ। ਸਾਡੇ ਨਾਗੋਕੇ ਦੇ ਪੁਰਾਣੇ ਬਜ਼ੁਰਗ ਜਿਹੜੇ ਉੱਥੇ ਹੋਣਗੇ, ਉਹ ਮੇਰੇ ਪਿੰਡ ਦੇ ਲਾਗੇ ਆ। ਹਾਂ, ਉਹਨਾਂ ਨੂੰ ਜਾ ਕੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੀ ਨਜ਼ਰ 'ਚ ਨਾਗੋਕੇ ਦਾ ਨਕਸ਼ਾ ਕਿੱਦਾਂ ਦਾ ਸੀਗਾ, ਪਿੰਡ ਕਿੱਦਾਂ ਦਾ ਸੀਗਾ, ਹੈ ਨਾ। ਤੇ ਸਰਲੀ ਤੇ ਨਾਗੋਕੇ ਦੋ ਅਲੱਗ-ਅਲੱਗ ਪਿੰਡ ਨੇ ਸਾਡੇ ਉੱਥੇ, ਤੇ ਉਹਨਾਂ ਦੇ ਵਿੱਚ ਵੀ ਤਕਰੀਬਨ 2 ਪਿੰਡ ਵਿੱਚ ਵੀ ਆਉਂਦੇ ਨੇ, ਕੋਟਲੀ ਤੇ ਢੋਟਾ 2 ਪਿੰਡ ਵਿੱਚ ਆਉਂਦੇ ਨੇ, ਫਿਰ ਸਰਲੀ ਆਉਂਦਾ। ਪਰ ਉਹ ਦੋਵਾਂ ਥਾਵਾਂ ਤੋਂ ਬਜ਼ੁਰਗ ਜਦੋਂ ਉੱਠ ਕੇ ਇੱਥੇ ਆਏ ਵੀ ਏਰੀਆ ਇੱਕ ਹੋਣ ਕਰਕੇ ਉਹਨਾਂ ਨੇ ਇੱਥੇ ਇੱਕੋ ਪਿੰਡ ਦੇ ਵਿੱਚ ਉਹਦਾ ਨਾਂ ਨਾਗੋਕੇ ਸਰਲੀ ਰੱਖ ਕੇ ਉੱਥੇ ਆਪਣਾ ਬਸੇਰਾ ਜਿਹੜਾ ਸੀ ਉਹ ਖੜਾ ਕਰ ਲਿਆ। ਤਾਂ ਮੈਂ ਉਹ ਮਿਲ ਕੇ ਜ਼ਰੂਰ ਪੁੱਛਣਾ ਚਾਹੁੰਦਾ ਵੀ ਉਹ ਪਿੰਡ ਦੇ ਪੁਰਾਣੇ ਹਾਲਾਤ ਕਿੱਦਾਂ ਦੇ ਸੀਗੇ, ਤੇ ਪਿੰਡ 'ਚ ਕਿਹੜੇ ਪਾਸੇ ਕੀ ਸੀਗਾ, ਕਿੱਥੇ ਕੀ ਸੀਗਾ, ਹੈ ਨਾ, ਉਹ ਚਾਹ ਆ। ਦੂਜਾ ਮੈਂ ਤੁਹਾਡੇ ਪਿੰਡ ਜਾਣਾ ਚਾਹੁੰਦਾ, ਫੈਸਲਾਬਾਦ। ਤੇ ਬਾਕੀ ਮੈਂ ਇੱਥੇ ਲਾਹੌਰ ਦੀਆਂ ਗਲੀਆਂ ਘੁੰਮਣਾ ਚਾਹੁੰਦਾ, ਜਿਹੜੀਆਂ ਮੈਂ ਕਾਫੀ ਹੱਦ ਤੱਕ ਘੁੰਮ ਲਈਆਂ ਨੇ। ਔਰ ਇੱਕ ਬੜੀ ਜ਼ਰੂਰੀ ਗੱਲ ਆ, ਮੈਂ ਸਰੋਤਿਆਂ ਨੂੰ ਵੀ ਦੱਸ ਦੇਣੀ ਚਾਹੁੰਦਾ, ਖਾਸ ਕਰਕੇ ਜਿਹੜੇ ਪੰਜਾਬੀ ਮੂਲ ਦੇ ਇੱਧਰ ਆਉਂਦੇ ਨੇ ਨਾ, ਇੱਥੇ ਆਪਣੇ ਸੱਜਣ ਨੇ ਰਾਣਾ ਸਾਹਿਬ, ਉਹਨਾਂ ਨੇ ਨਾ ਹਿਸਟਰੀ 'ਤੇ ਬਹੁਤ ਸੋਹਣਾ ਕੰਮ ਕੀਤਾ। ਤੇ ਰਾਣਾ ਸ਼ਹਿਬਾਜ਼ ਉਹਨਾਂ ਨੇ ਕਾਫੀ ਇੱਥੇ ਥਾਵਾਂ ਖੋਜੀਆਂ ਨੇ। ਜਿੱਦਾਂ ਉਹਨਾਂ ਨੇ ਕੱਲ੍ਹ ਅਸੀਂ ਉਹ ਦੇਖ ਕੇ ਆਏ ਹਾਂ, ਸ਼ਾਹੀ ਕਿਲ੍ਹੇ ਦੇ ਅਰਾਊਂਡ ਵੀ ਦੇਖ ਕੇ ਆਏ ਹਾਂ। ਫਿਰ ਅਸੀਂ ਜਿਹੜੀ ਪ੍ਰਿੰਸੈਸ ਬੰਬਾ ਸੀ ਉਹਨਾਂ ਦੀ ਕਬਰ 'ਤੇ ਵੀ ਜਾ ਕੇ ਆਏ ਹਾਂ। ਫਿਰ ਅਸੀਂ ਜਿੱਥੇ ਬਾਰਾਂਦਰੀ ਆ, ਜਿੱਥੇ ਮਹਾਰਾਜਾ ਸ਼ੇਰ ਸਿੰਘ ਦੇ ਗੋਲੀ ਚਲਾਈ ਸੀਗੀ, ਉੱਥੇ ਵੀ ਜਾ ਕੇ ਆਏ ਹਾਂ। ਫਿਰ ਅਸੀਂ ਬੁੱਧੂ ਦੇ ਆਵੇ, ਭਾਈ ਬੁੱਧੂ, ਉਹਨਾਂ ਦੇ ਆਵੇ 'ਤੇ ਜਾ ਕੇ ਆਏ, ਜਿੱਥੇ ਉਹਨਾਂ ਦਾ ਭੱਠਾ ਸੀ ਉਹ ਵੀ ਉਹਨਾਂ ਨੇ ਖੋਜ ਕੇ ਲੱਭਿਆ, ਹੈ ਨਾ। ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਹੀ ਥਾਵਾਂ ਨੇ, ਮੇਰੇ ਖਿਆਲ 40 ਦੇ ਕਰੀਬ ਉਹ ਥਾਵਾਂ ਦੱਸ ਰਹੇ ਸਨ। ਅਤੇ ਆਪਾਂ ਜਦੋਂ ਆਉਂਦੇ ਹਾਂ ਨਾ ਇੱਥੇ, ਤਾਂ ਇੱਕ ਤਾਂ ਚਲੋ ਗੁਰੂ ਧਾਮਾਂ ਦੀ ਖਿੱਚ ਤਾਂ ਹੁੰਦੀ ਹੈ। ਮੈਂ ਇਹ ਨਾਲ ਕਹਿਣਾ ਚਾਹੁੰਦਾ ਵੀ ਨਾਲ ਦੇ ਨਾਲ ਨਾ ਆਪਣੇ ਉਸ ਇਤਿਹਾਸ ਦੀ ਖਿੱਚ ਵੀ ਰੱਖੋ। ਕੱਲ੍ਹ ਨਾ ਮੈਂ ਇੱਕ ਉੱਥੇ ਕਮਾਲ ਦੀ ਗੱਲ, ਜਿੱਥੇ ਪ੍ਰਿੰਸੈਸ ਬੰਬਾ ਦੀ ਕਬਰ ਹੈ ਨਾ, ਉੱਥੇ ਹੀ ਇੱਕ ਕਬਰ ਉਸ ਬੰਦੇ ਦੀ ਵੀ ਹੈ ਜਿਹਨੂੰ ਭਗਤ ਸਿੰਘ ਨੇ ਗੋਲੀ ਮਾਰੀ ਸੀ। ਉਹਦੀ ਕਬਰ ਵੀ ਮੈਂ ਉੱਥੋਂ ਦੇਖੀ। ਅਤੇ ਮੈਂ ਜਦੋਂ ਦੇਖੀ ਨਾ, ਤਾਂ ਮੈਨੂੰ ਨਾ ਇਹ ਲੱਗਾ ਵੀ ਹਾਂ, ਇਹ ਨਿਸ਼ਾਨਦੇਹੀਆਂ ਨੇ ਵੀ ਸਾਡਾ ਇਤਿਹਾਸ ਸੱਚਾ, ਵੀ ਆਹ ਬੰਦਾ ਇੱਥੇ ਦਫਨ ਹੈ, ਆਹ ਬੰਦਾ ਇੱਥੇ ਦਫਨ ਹੈ, ਜਾਂ ਆਹ ਚੀਜ਼, ਆਹ ਇੱਟ ਇੱਥੇ ਲੱਗੀ ਹੈ, ਆਹ ਬੂਹਾ ਇੱਥੇ ਹੈ। ਉਹ ਜਦੋਂ ਤੁਸੀਂ ਦੇਖ ਲੈਂਦੇ ਹੋ ਨਾ, ਉਹ ਚੀਜ਼ਾਂ ਤੁਹਾਡੇ ਅੰਦਰ ਰਜਿਸਟਰ ਹੋ ਜਾਂਦੀਆਂ ਨੇ। ਹੁਣ ਜਦੋਂ ਬਾਰਾਂਦਰੀ 'ਚ ਮੈਂ ਗਿਆ ਅਤੇ ਮਹਾਰਾਜਾ ਸ਼ੇਰ ਸਿੰਘ ਬਾਰੇ ਜਦੋਂ ਮੈਂ ਪੜ੍ਹਿਆ, ਪਹਿਲਾਂ ਵੀ ਸੀਗਾ, ਜਦੋਂ ਉੱਥੇ ਜਾ ਕੇ ਉਹ ਦੱਸ ਰਹੇ ਸੀ ਰਾਣਾ ਜੀ ਵੀ ਇੱਦਾਂ ਇੱਥੇ ਖੜ੍ਹੇ ਸੀ, ਜਾਂ ਐਂ ਹੋਇਆ ਜਾਂ ਐਂ ਹੋਇਆ। ਫਿਰ ਜਦੋਂ ਉਹਨਾਂ ਦੀ ਸਮਾਧ 'ਤੇ ਗਏ ਤਾਂ ਉਹ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸੀਗਾ। ਮੈਨੂੰ ਐਂ ਲੱਗੇ ਵੀ ਯਾਰ ਐਡੀ ਚੌੜੀ ਛਾਤੀ ਮਹਾਰਾਜੇ ਦੀ, ਹੈ ਨਾ, ਅਤੇ ਕਿੱਦਾਂ ਵੀ ਧੋਖੇ ਦਾ ਸ਼ਿਕਾਰ ਹੋ ਗਈ। ਉਹ ਚੀਜ਼ਾਂ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਓਗੇ ਨਾ, ਫਿਰ ਤੁਸੀਂ ਇਸ ਗੱਲ ਦਾ ਕਦੀ ਗਿਲਾ ਨਹੀਂ ਕਰੋਗੇ ਕਿ ਸਾਡੇ ਬੱਚੇ ਪੰਜਾਬੀ ਨਹੀਂ ਬੋਲਦੇ, ਸਾਡੇ ਬੱਚੇ ਪੰਜਾਬ ਤੋਂ ਦੂਰ ਹੋ ਜਾਂਦੇ। ਉਹਨਾਂ ਹੋਣਾ ਹੀ ਨਹੀਂ। ਫਿਰ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਨਾ ਵੀ ਸਾਡਾ ਪੰਜਾਬ ਹੈ ਕੀ, ਅਸੀਂ ਆਏ ਕਿੱਥੋਂ ਆ, ਸਾਡਾ ਮੂਲ ਕੀ ਹੈ, ਸਾਡਾ ਇਤਿਹਾਸ ਕੀ ਹੈ, ਤਾਂ ਫਿਰ ਉਹਨਾਂ ਨੂੰ ਪਹਿਰਾਵੇ 'ਤੇ ਮਾਣ ਵੀ ਹੋਣਾ, ਉਹਨਾਂ ਨੂੰ ਬੋਲੀ 'ਤੇ ਮਾਣ ਵੀ ਹੋਣਾ, ਅਤੇ ਉਹਨਾਂ ਨੇ ਬਾਕੀ ਦੁਨੀਆ ਨੂੰ ਟਿੱਚ ਸਮਝਣ ਲੱਗ ਪੈਣਾ। ਉਹ ਕੌਨਫੀਡੈਂਸ ਉਹ
ਜਦੋਂ ਇਤਿਹਾਸ ਨੂੰ ਤੁਸੀਂ ਰੂਬਰੂ ਹੁੰਦੇ ਹੋ ਨਾ, ਉਹ ਕੌਨਫੀਡੈਂਸ ਫਿਰ ਬਣਦਾ। ਜਦੋਂ ਨਿਆਣੇ ਨੂੰ ਇਹ ਲੱਗਣ ਲੱਗ ਪੈਂਦਾ ਯਾਰ ਮੇਰੀ ਕਲਾਸ 'ਚ ਸਾਰੇ ਅੰਗਰੇਜ਼ੀ ਬੋਲਦੇ ਆ ਅਤੇ ਮੈਨੂੰ ਬੋਲਣੀ ਪੈਣੀ, ਮੈਂ ਉਹਨਾਂ 'ਚ ਫਿੱਟ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਇਨਫੀਰੀਅਰ ਕੰਪਲੈਕਸ ਦੇ ਵਿੱਚ ਪਾ ਕੇ ਉਹਨਾਂ ਵਰਗਾ ਹੋਣ ਦੀ ਕੋਸ਼ਿਸ਼ 'ਚ ਪੈ ਜਾਂਦਾ। ਪਰ ਜਦੋਂ ਉਹਨੂੰ ਇਹ ਪਤਾ ਲੱਗਦਾ ਨਾ ਵੀ ਮੇਰਾ ਮੁੱਛ ਨੂੰ ਮਰੋੜਾ ਦੇਣ ਦਾ ਮਕਸਦ ਕੀ ਹੈ, ਮੇਰਾ ਮਤਲਬ ਕੀ ਹੈ, ਮੇਰੀ ਪੱਗ ਦਾ ਮਤਲਬ ਕੀ ਹੈ, ਮੇਰੇ ਕੁੜਤੇ ਪਜਾਮੇ ਦਾ, ਮੇਰੀ ਤਿੱਲੇ ਵਾਲੀ ਜੁੱਤੀ ਦਾ ਮਤਲਬ ਕੀ ਹੈ, ਮੇਰਾ ਇਤਿਹਾਸ ਕੀ ਹੈ, ਮੈਂ ਕਿਹੜੇ ਰਾਜਿਆਂ ਦੇ ਖਾਨਦਾਨ 'ਚੋਂ ਹਾਂ, ਜਾਂ ਮੇਰੀ ਬੋਲੀ ਦਾ ਇਤਿਹਾਸ ਕੀ ਹੈ, ਫਿਰ ਉਹਨੂੰ ਆਪਣੇ ਆਪ 'ਤੇ ਮਾਣ ਹੁੰਦਾ। ਫਿਰ ਉਹਨੂੰ ਆਪਣੇ ਵਿਰਸੇ 'ਤੇ, ਆਪਣਿਆਂ 'ਤੇ ਮਾਣ ਹੁੰਦਾ, ਆਪਣੇ ਖਾਨਦਾਨ 'ਤੇ ਮਾਣ ਹੁੰਦਾ। ਉਹ ਮਾਣ ਤਾਂ ਹੀ ਆ ਸਕਦਾ ਕਿ ਜੇ ਉਹਨੂੰ ਇਤਿਹਾਸ ਪਤਾ ਹੋਵੇ, ਤੇ ਜੇ ਮਾਪਿਆਂ ਨੇ ਸਮਾਂ ਦਿੱਤਾ ਹੋਵੇ ਆਪਣੇ ਬੱਚਿਆਂ ਨੂੰ, ਠੀਕ ਹੈ। ਉਹ ਸਮਾਂ ਦੇਣ ਦੀ ਕੋਸ਼ਿਸ਼ ਜਿਹੜੀ ਉਹ ਸਾਰੇ ਮਾਪਿਆਂ ਨੂੰ ਕਰਨੀ ਚਾਹੀਦੀ। ਅਤੇ ਇੱਥੇ ਜਦੋਂ ਆਉਂਦੇ ਜੇ ਭਰਾ, ਤੁਸੀਂ ਇਹ ਦੇਖੋ ਕਿ ਮਜ਼ਹਬੀ ਤੌਰ 'ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਇਸਲਾਮ ਨੂੰ ਮੰਨਣ ਵਾਲੇ ਨੇ, ਪਰ ਸਿੱਖ ਹੈਰੀਟੇਜ 'ਤੇ ਜਿੰਨਾ ਇਹ ਕੰਮ ਕਰ ਰਹੇ ਨੇ, ਜਿੰਨਾ ਪੰਜਾਬੀਅਤ 'ਤੇ ਇਹ ਕੰਮ ਕਰ ਰਹੇ ਨੇ, ਸਾਨੂੰ ਇਹਨਾਂ 'ਤੇ ਮਾਣ ਹੋਣਾ ਚਾਹੀਦਾ ਵੀ ਸਾਡੇ ਭਰਾ ਨੇ ਇੱਥੇ ਰਹਿ ਕੇ ਇੰਨਾ ਕੰਮ ਕਰ ਰਹੇ। ਤਾਂ ਸਾਨੂੰ ਉਹਦੇ ਨਾਲ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਆ ਵੀ ਅਸੀਂ ਇੱਥੇ ਆਉਂਦੇ ਅਤੇ ਜਿੰਨੇ ਇੱਥੇ ਹੋ ਕੇ ਗਏ ਜੇ। ਹੁਣ ਵੀ ਮੈਨੂੰ ਦੱਸ ਰਹੇ ਸੀ ਕੱਲ੍ਹ ਉੱਥੇ ਜਦੋਂ ਸ਼ਾਹੀ ਕਿਲ੍ਹੇ ਅਸੀਂ ਘੁੰਮ ਰਹੇ ਸੀਗੇ, ਅਤੇ ਕਹਿੰਦੇ ਵੀ 40,000 ਦੇ ਕਰੀਬ ਸ਼ਾਇਦ ਸੰਗਤ ਐਰਕਾਂ ਹੋ ਕੇ ਗਈ ਹੈ, ਬਹੁਤ ਵੱਡੀ ਤਾਦਾਦ ਸੀ ਅੱਜ ਦੀ ਸੰਗਤ। ਹਾਂਜੀ। ਅਤੇ ਜਦੋਂ ਸ਼ਾਹੀ ਕਿਲ੍ਹੇ 'ਚ ਮੈਂ ਗਿਆ ਤਾਂ ਅਸੀਂ ਪੱਗਾਂ ਵਾਲੇ ਸਿਰਫ 2 ਜਾਣੇ ਸੀਗੇ ਜੀ, ਮੈਨੂੰ ਕੋਈ ਤੀਜੀ ਪੱਗ ਨਹੀਂ ਦਿਖੀ ਉੱਥੇ। ਤਾਂ ਮੈਨੂੰ ਬੜੀ ਨਾ ਉਹ ਸ਼ਰਮ ਮਹਿਸੂਸ ਹੋਈ ਵੀ ਯਾਰ ਅਸੀਂ ਆਪਣਾ ਇਤਿਹਾਸ ਦੇਖਣ ਤੋਂ ਮਤਲਬ ਇੰਨਾ ਗਰੇਜ ਕਿਉਂ ਕਰਦੇ ਹਾਂ, ਜਿਹੜੀ ਚੀਜ਼ ਦੇਖਣੀ ਚਾਹੁੰਦੇ ਸਾਂ। ਅੱਛਾ, ਇੱਕ ਹੋਰ ਕਮਾਲ ਦੀ ਗੱਲ ਹੋਈ, ਅਸੀਂ ਨਾ ਉਹ ਬਾਹਰਲੇ ਪਾਸੇ ਜਦੋਂ ਆਏ ਸ਼ਾਹੀ ਕਿਲ੍ਹੇ ਦੇ, ਤਾਂ ਉਸ ਬੂਹੇ ਦੇ ਅੱਗੇ ਮੈਂ ਖਲੋਤਾ ਸੀਗਾ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਲਲਕਾਰਾ ਮਾਰ ਕੇ ਇਹ ਗੱਲ ਆਖੀ ਸੀ ਵੀ ਅਬਦਾਲੀ ਦਾ ਪੋਤਰਿਆ ਬਾਹਰ ਨਿਕਲ, ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਵੰਗਾਰਦਾ। ਉਹ ਜਦੋਂ ਮੈਂ ਉਸ ਥਾਂ 'ਤੇ ਖਲੋਤਾ ਜਾ ਕੇ, ਅਤੇ ਮੈਨੂੰ ਪਤਾ ਵੀ ਮੈਂ ਕੀ ਮਹਿਸੂਸ ਕੀਤਾ। ਅਤੇ ਮੈਂ ਇੱਦਾਂ ਦਾ ਬੰਦਾ ਵੀ ਜਿਹੜਾ ਛੇਤੀ ਕੀਤਿਆਂ ਐਗਰੈਸ਼ਨ ਨਹੀਂ ਸ਼ੋਅ ਕਰਦਾ, ਜਾਂ ਮੈਂ ਬਹੁਤਾ ਜਕਾਰੇ ਲਾਉਣ ਦੇ ਵਿੱਚ ਨਹੀਂ ਕਦੀ ਪੈਂਦਾ। ਪਰ ਉਹ ਥਾਂ ਸੀ ਜਿੱਥੇ ਖਲੋ ਕੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਅਤੇ ਮੈਂ ਜਿੰਨਾ ਕੁ ਉੱਚਾ ਲਾ ਸਕਦਾ ਸੀ ਮੈਂ ਓਨਾ ਉੱਚਾ ਜਕਾਰਾ ਲਾਇਆ। ਉਹ ਮੈਨੂੰ ਐਂ ਲੱਗਾ ਵੀ ਉਹ ਜਕਾਰੇ ਦੇ ਨਾਲ ਉਹ ਜਿਹੜੀ ਜਕਾਰੇ ਦੀ ਗੂੰਜ ਹੈ ਉਹ ਸਿਰਫ ਬਾਹਰ ਨੂੰ ਨਹੀਂ, ਓਨੀ ਮੇਰੇ ਅੰਦਰ ਨੂੰ ਗਈ। ਮੈਨੂੰ ਐਂ ਲੱਗਾ ਕਿ ਹਾਂ ਮੈਂ ਇਹ ਦੱਸ ਕੇ ਜਾਵਾਂ ਕਿ ਹਾਂ ਉਸ ਇਤਿਹਾਸ ਦੇ ਵਾਰਸ ਅਜੇ ਵੀ ਜਿਉਂਦੇ ਨੇ, ਅਜੇ ਵੀ ਉਹ ਇੱਥੇ ਖੜੇ ਨੇ, ਅਜੇ ਵੀ ਉਹ ਆਉਂਦੇ ਨੇ। ਅਸੀਂ ਆਪਣਾ ਇਤਿਹਾਸ ਛੱਡਿਆ ਨਹੀਂ, ਆਪਣੇ ਥਾਂ ਆਪਣੇ ਪੈਰ ਨਹੀਂ ਛੱਡੇ ਅਸੀਂ। ਤਾਂ ਉਹ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਸਾਰੇ ਕਿਉਂ ਨਹੀਂ ਮਹਿਸੂਸ ਕਰ ਪਾਉਂਦੇ, ਅਤੇ ਜੇ ਕਰਦੇ ਹੋ ਤਾਂ ਫਿਰ ਘਬਰਾਉਂਦੇ ਕਿਉਂ? ਖੁੱਲ੍ਹ ਕੇ ਉਹ ਚੀਜ਼ ਨੂੰ ਸਾਹਮਣੇ ਲਿਆਓ, ਤਾਂ ਹੀ ਤਾਂ ਆਪਾਂ ਆਪਣਾ ਆਪ ਸਾਂਭ ਸਕਾਂਗੇ ਇੱਥੇ। ਇਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਵੀ ਇਤਿਹਾਸ ਦੀ, ਹਿਸਟਰੀ ਦੀ, ਵੀ ਬੀਇੰਗ ਏ ਮੁਸਲਮਾਨ, ਅਸੀਂ ਤਾਂ ਆਉਂਦੇ ਵੀ ਇਹ ਇਤਿਹਾਸ ਸਾਡਾ ਆਪਣਾ ਵਾ, ਪੰਜਾਬੀਆਂ ਦਾ ਇਤਿਹਾਸ ਹੈ। ਪੰਜਾਬ ਮਜ਼ਹਬ ਵੱਖੋ ਵੱਖ ਹੋ ਗਏ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਲੇਕਿਨ ਜਿਹੜੀ ਪੰਜਾਬ ਦੀ ਹਿਸਟਰੀ ਆ, ਪੰਜਾਬ ਦੀ ਤਾਰੀਖ ਆ, ਮਹਾਰਾਜਾ ਰਣਜੀਤ ਸਿੰਘ ਸੀ, ਹਰੀ ਸਿੰਘ ਨਲਵਾ, ਉਹਨਾਂ ਦੇ ਕੱਦ ਬੜੇ ਵੱਡੇ, ਤੇ ਉਹ ਸਾਡੇ ਪੰਜਾਬੀਆਂ ਦੇ ਹੀਰੋ ਸਨ। ਪੰਜਾਬੀਆਂ ਦੇ ਮਜ਼ਹਬ ਤੇ ਅਸੀਂ ਆਪਣੇ ਲਈ ਵੰਡੇ ਆ ਨਾ, ਤੇ ਹੈ ਤੇ ਅਸੀਂ ਪੰਜਾਬੀ ਆ ਨਾ। ਮੈਂ ਇੱਕ ਗੱਲ ਕੱਲ੍ਹ ਮੈਨੂੰ ਉੱਥੇ ਰਾਣਾ ਸਾਹਿਬ ਨੇ ਦੱਸੀ ਕਿ ਜਿਹੜੀ ਸਾਹਮਣੇ ਮਸਜਿਦ ਹੈ, ਕਿ ਉੱਥੇ ਜਿਹੜੇ ਮੁਗਲ ਹਾਕਮ ਸੀ ਪਹਿਲਾਂ ਉਹਨਾਂ ਨੇ ਬੰਦ ਕੀਤੇ ਹੋਏ ਸੀ ਦਰਵਾਜ਼ੇ, ਵੀ ਆਮ ਬੰਦਾ ਕੋਈ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ, ਉਹ ਇਬਾਦਤ ਕਰਨ ਨਹੀਂ ਆ ਸਕਦਾ। ਅਤੇ ਮਹਾਰਾਜੇ ਨੇ ਨਾ ਸਿਰਫ ਉੱਥੇ ਮਸਜਿਦ ਦਾ ਕੰਮ ਵੀ ਕਰਵਾਇਆ, ਉੱਥੇ ਜਿਹੜਾ ਸਿਸਟਮ ਸੀਗਾ ਉਹਨੂੰ ਵੀ ਸਹੀ ਕੀਤਾ, ਅਤੇ ਬਕਾਇਦਾ ਉਹਨਾਂ ਨੇ ਲੱਡੂ ਲੈ ਕੇ ਉਸ ਦਰਵਾਜ਼ੇ ਦੇ ਬਾਹਰ ਖਲੋ ਕੇ ਕਿਹਾ ਵੀ ਜਿਹੜਾ ਇੱਥੇ ਹੁਣ ਨਮਾਜ਼ ਪੜ੍ਹਨ ਨਹੀਂ ਆਊਗਾ ਮੈਂ ਉਹਨੂੰ ਸਜ਼ਾ ਲਾਊਂਗਾ, ਹੈ ਨਾ, ਉਹਨੂੰ ਟੈਕਸ ਦੇਣਾ ਪਊਗਾ ਜਿਹੜਾ ਨਮਾਜ਼ ਪੜ੍ਹਨ ਨਹੀਂ ਆਊਗਾ, ਮੁਸਲਮਾਨ ਹੋ ਕੇ ਜਿਹੜਾ ਨਮਾਜ਼ ਪੜ੍ਹਨ ਨਾ ਆਇਆ ਉਹਨੂੰ ਟੈਕਸ ਪਊਗਾ। ਅਤੇ ਉਹਨਾਂ ਨੇ ਲੱਡੂ ਵੰਡ ਕੇ ਉਸ ਚੀਜ਼ ਦਾ ਮੁਬਾਰਕ ਵੀ ਸਾਰਿਆਂ ਨੂੰ ਕੀਤੀ, ਔਰ ਉਹ ਜਿਹੜੀ ਮਸਜਿਦ ਸੀਗੀ ਉਹ ਆਮ ਲੋਕਾਂ ਵਾਸਤੇ ਵੀ ਖੋਲ੍ਹ ਕੇ ਇਸ ਗੱਲ ਦਾ ਇੱਕ ਥਾਂ ਬਣਾ ਕੇ ਦੱਸਿਆ ਵੀ ਇਹ ਰਾਜ ਜਿਹੜਾ ਹੈ ਉਹ ਸਿੱਖਾਂ ਦਾ ਕਹਿਣ ਨੂੰ ਜ਼ਰੂਰ ਹੈ, ਪਰ ਇਹ ਰਾਜ ਪੰਜਾਬੀਆਂ ਦਾ ਹੈ। ਪੰਜਾਬੀਆਂ ਦਾ ਰਾਜ, ਇਹ ਰਾਜ ਕਿਸੇ ਮਜ਼ਹਬ ਦਾ ਰਾਜ ਨਹੀਂ ਹੈ, ਇਹ ਰਾਜ ਸਾਂਝਾ ਹੈ, ਜਿਹਦੇ ਵਿੱਚ ਇਸਲਾਮ ਦੀ ਵੀ ਓਨੀ ਜਗ੍ਹਾ ਹੈ ਜਿੰਨੀ ਸਿੱਖੀ ਦੀ ਹੈ, ਓਨੀ ਜਗ੍ਹਾ ਹਿੰਦੂਆਂ ਦੀ ਹੈ, ਓਨੀ ਜਗ੍ਹਾ ਬਾਕੀ ਧਰਮਾਂ ਦੀ ਵੀ। ਤਾਂ ਹੁਸਨ ਵੀ ਤਾਂ ਫੇਰ ਹੀ ਹੁੰਦਾ ਨਾ, ਜਿੱਥੇ ਤੁਸੀਂ ਰਹਿੰਦੇ ਹੋ ਉਸ ਮੁਲਕ ਦਾ, ਉਸ ਕੰਟਰੀ ਦਾ ਹੁਸਨ ਵੀ ਤਾਂ ਇਹ ਵੀ ਸਾਰੇ ਬਰਾਬਰ ਹੋਣ, ਵੀ ਕਿਸੇ ਨੂੰ ਇਹ ਨਾ ਲੱਗੇ ਵੀ ਇਨਸਿਕਿਉਰਿਟੀ ਨਾ ਹੋਵੇ ਵੀ ਮੈਂ ਇੱਥੇ ਸੇਫ ਨਹੀਂ। ਦੱਸ ਜੀ, ਇੱਕ ਸਿੱਧੀ ਜੀ ਗੱਲ ਹੈ, ਜਦੋਂ ਸਾਡਾ ਕਿਸੇ ਨਾਲ ਪਿਆਰ ਹੁੰਦਾ ਨਾ, ਉਹ ਪਿਆਰੇ ਦੀ ਕੋਈ ਸ਼ੈ ਸਾਡੇ ਕੋਲ ਹੋਵੇ ਤਾਂ ਉਹ ਸ਼ੈ ਸਾਨੂੰ ਬਹੁਤ ਪਿਆਰੀ ਹੁੰਦੀ। ਅਸੀਂ ਉਸ ਚੀਜ਼ ਨੂੰ ਕਦੀ ਆਪਣੇ ਤੋਂ ਦੂਰ ਨਹੀਂ ਕਰਦੇ, ਜਾਂ ਉਹਦਾ ਗਵਾਚਣ ਬਾਰੇ ਉਹਦੇ ਸੋਚ ਵੀ ਨਹੀਂ ਸਕਦੇ, ਹੈ ਨਾ। ਅਤੇ ਜਦੋਂ ਅਸੀਂ ਰੱਬ ਦੇ ਆਸ਼ਿਕ ਹੋਈਏ ਨਾ, ਫਿਰ ਇਨਸਾਨੀਅਤ ਤੁਹਾਡੇ ਬਹੁਤ ਅੰਦਰ ਵੜ ਜਾਂਦੀ ਹੈ, ਕਿਉਂਕਿ ਤੁਹਾਨੂੰ ਇਹ ਜਦੋਂ ਪਤਾ ਲੱਗਦਾ ਵੀ ਯਾਰ ਕਾਇਨਾਤ ਨੂੰ ਸਿਰਜਣ ਵਾਲਾ ਇੰਨਾ ਪਿਆਰਾ, ਅਤੇ ਉਹਦੀ ਕਾਇਨਾਤ ਨਾਲ ਵੀ ਤੁਹਾਨੂੰ ਪਿਆਰ ਹੋਣ ਲੱਗ ਪੈਂਦਾ, ਫਿਰ ਤੁਸੀਂ ਉਹ ਇਨਸਾਨੀਅਤ ਦੇ ਦਰਜੇ ਨੂੰ ਸਭ ਤੋਂ ਉੱਚਾ ਰੱਖਦੇ ਹੋ। ਫਿਰ ਤੁਹਾਨੂੰ ਇਹ ਲੱਗਦਾ ਕਿ ਹਾਂ ਤੌਰ ਤਰੀਕੇ ਬਹੁਤ ਬਣੇ ਨੇ ਉਹਦੇ ਤੱਕ ਪਹੁੰਚਣ ਦੇ,
ਉਹਨਾਂ ਦਾ ਆਪਣਾ ਆਪਣਾ ਫਾਰਮੂਲਾ ਹੈ ਸਾਰਿਆਂ ਦਾ, ਜਿਹਨੂੰ ਜੋ ਮੁਬਾਰਕ ਹੈ। ਜਿੱਦਾਂ 10ਵੇਂ ਪਾਤਸ਼ਾਹ ਨੂੰ ਪੁੱਛਿਆ ਸੀਗਾ ਕਿ ਤੁਸੀਂ ਕਿਹੜੇ ਮਜ਼ਹਬ ਨੂੰ ਬਿਹਤਰ ਮੰਨਦੇ ਹੋ, ਤਾਂ ਉਹਨਾਂ ਦਾ ਜਵਾਬ ਪਤਾ ਕੀ ਸੀ? ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਵੀ ਮਕਸਦ ਤੇ ਉਹਦੇ ਤੱਕ ਪਹੁੰਚਣ ਦਾ ਹੈ ਨਾ। ਤੁਸੀਂ ਆਪਣੇ ਨਾਲ ਪਹੁੰਚੋ, ਅਸੀਂ ਆਪਣੇ ਨਾਲ ਪਹੁੰਚਾਂਗੇ। ਚ ਲੜਾਈ ਕਿਹੜੀ ਗੱਲ ਦੀ? ਲੜਾਈ ਵਾਲਾ ਤਾਂ ਮਸਲਾ ਹੀ ਦਾ ਕੋਈ ਨਹੀਂ ਹੈਗਾ, ਹੈ ਨਾ। ਉਹ ਬਾਕੀ ਸਿਰਫ ਗੱਲਾਂ ਨੇ। ਉਹੀ ਗੱਲ ਹੈ ਵੀ ਰਾਹ ਨੇ, ਇਸ਼ਕ ਇੱਕ ਹੀ, ਇਸ਼ਕ ਇੱਕ ਹੀ ਹੈ। ਅਤੇ ਉਸ ਇਸ਼ਕ ਦੇ ਕੁਛ ਨਾ ਕੁਛ ਜ਼ਰੂਰ ਸੁਣਾ ਦਿਓ। ਉਸ ਇਸ਼ਕ 'ਤੇ ਅੱਗੇ ਤਾਂ ਮੈਂ ਮੁੰਡੇ ਵਾਲਾ ਇਸ਼ਕ 'ਤੇ ਗੱਲ ਕੀਤੀ ਨਾ, ਇਹ ਉਸ ਇਸ਼ਕ 'ਤੇ, ਉਸ ਡਾਢੇ ਦੇ ਇਸ਼ਕ 'ਤੇ। ਮੁੱਦਤਾਂ ਤੋਂ ਅਸੀਂ ਇਕੱਠੇ ਆ, ਸਾਡੀ ਇੱਕ ਕਹਾਣੀ ਆ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀਆਂ। ਮੁੱਦਤਾਂ ਤੋਂ ਅਸੀਂ ਖੇਡ ਰਹੇ ਆ ਖੇਡਾਂ ਪਿਆਰ ਦੀਆਂ, ਮਾਂ ਬਾਪ ਭੈਣ ਤੇ ਵੀਰ ਕਦੇ ਕਦੇ ਆਸ਼ਿਕ ਯਾਰ ਦੀਆਂ। ਉਹ ਸ਼ਹਿਨਸ਼ਾਹ ਮੇਰਾ ਮੈਂ ਉਹਦੀ ਪਟਰਾਣੀ ਆ, ਮੈਂ ਤੇ ਰੱਬ ਮੇਰਾ ਅਸੀਂ ਦੋਵੇਂ ਹਾਣੀ ਆ। ਇੱਕ ਮੈਂ ਤੁਹਾਨੂੰ ਹੋਰ ਚੀਜ਼ ਸੁਣਾਉਣਾ। ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ। ਹੁਣ ਹਰ ਪਰਵਾਨੇ ਦਾ ਉਹਦੇ ਖੰਭ ਅੱਡ ਨੇ, ਵੇਖਣ ਨੂੰ ਵੱਖੋ ਵੱਖਰੇ ਨੇ, ਪਰ ਮਕਸਦ ਕੀ ਹੈ? ਰੋਸ਼ਨੀ ਦੇ ਦੁਆਲੇ ਰਹਿਣਾ। ਅਤੇ ਉਹ ਪਰਵਾਨਾ ਨਹੀਂ ਜਿਹੜਾ ਰੋਸ਼ਨੀ ਛੱਡ ਕੇ ਨਿਕਲ ਜਾਏ, ਅਤੇ ਉਹਨੂੰ ਬਾਕੀ ਪਰਵਾਨਿਆਂ ਦੇ ਉੱਡਣ ਤੋਂ ਕੋਈ ਦਿੱਕਤ ਥੋੜ੍ਹੀ ਹੁੰਦੀ ਹੈ। ਉਹ ਤਾਂ ਆਪਣੀ ਰੋਸ਼ਨੀ 'ਚ ਮਸਤ ਹੁੰਦਾ ਹੈ। ਉਹ ਨਾ ਮੈਂ ਇਹ ਮਹਿਸੂਸ ਕਰਦਾ ਕਿ ਆਪਾਂ ਸਾਰੇ ਪਰਵਾਨਿਆਂ ਵਾਂਗੂ ਸ਼ਮਾ ਤਾਂ ਉਹ ਇਕਲੌਤਾ ਹੀ ਹੈ, ਅਤੇ ਉਹਦੇ ਆਲੇ ਦੁਆਲੇ ਆਪਾਂ ਉੱਡਦੇ ਹਾਂ। ਅਤੇ ਉਹਦੇ 'ਤੇ ਇਹ ਗੀਤ ਹੈ ਕਿ ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ, ਤੇ ਇੱਕ ਮਹਿਬੂਬ ਨੂੰ ਘੇਰੀ ਖੜੇ دیਵਾਨੇ ਕਿੰਨੇ ਨੇ। ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ, ਹਰ ਰਾਹ 'ਚੋਂ ਇੱਕ ਰਾਹ ਨਿਕਲੇ ਉਸ ਮੰਜ਼ਿਲ ਵੱਲ ਜਾਵਣ ਲਈ। ਕਈ 100 ਰਾਗ ਬਣੇ ਸੱਜਣਾ ਇੱਕੋ ਨਗਮਾ ਗਾਵਣ ਲਈ। ਕਈ 100 ਰਾਗ ਬਣੇ ਸੱਜਣਾ ਇੱਕੋ ਨਗਮਾ ਗਾਵਣ ਲਈ। ਇੱਕ ਪਾਣੀ ਨੂੰ ਪੀਣ ਲਈ ਪੈਮਾਨੇ ਕਿੰਨੇ ਨੇ, ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ। ਉਹ ਮੁੱਲ ਪਾਉਂਦਾ ਪਿਆ ਨੀਤਾਂ ਦਾ ਕੋਈ ਸਮਝੇ ਨਾ ਸਮਝੇ, ਉਹ ਭੁੱਖਾ ਬਸ ਪ੍ਰੀਤਾਂ ਦਾ ਕੋਈ ਸਮਝੇ ਨਾ ਸਮਝੇ, ਉਹ ਭੁੱਖਾ ਬਸ ਪ੍ਰੀਤਾਂ ਦਾ ਕੋਈ ਸਮਝੇ ਨਾ ਸਮਝੇ। ਚੁੱਕੀ ਫਿਰਦੇ ਲੋਕ ਵਿਚਾਰੇ ਨਜ਼ਰਾਨੇ ਕਿੰਨੇ ਨੇ, ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ। ਵਾਹ ਵਾਹ ਵਾਹ। ਚੌਗਿਰਦੇ ਇੱਕ ਸ਼ਮਾ ਦੇ ਵੇਖ ਪਰਵਾਨੇ ਕਿੰਨੇ ਨੇ। ਵਾਹ ਵਾਹ, ਕਿਆ ਬਾਤ, ਬਹੁਤ ਖੂਬ, ਕਮਾਲ। ਧੰਨਵਾਦ। ਮੈਨੂੰ ਐਂ ਲੱਗਦਾ ਵੀ ਜਿਵੇਂ ਮੇਰਾ ਬਾਬਾ ਆਪਣੇ ਉਹ ਉਸ ਦਰਗਾਹ 'ਤੇ ਬੈਠਾ ਜਿਨ੍ਹਾਂ ਨੂੰ ਉਹ ਮੰਨਦੇ ਆ, ਅਤੇ ਉੱਥੇ ਬਹਿ ਕੇ ਉਹ ਸੂਫੀ ਕਲਾਮ ਜਿਹੜੇ ਨੇ ਉਹ ਰੱਬ ਨਾਲ ਜੋੜਨ ਵਾਲੀਆਂ ਚੀਜ਼ਾਂ ਨਾਲ ਗਾਉਣ। ਮੈਨੂੰ ਇੱਦਾਂ ਲੱਗਣ ਡਿਆ ਮੈਂ ਨਾ ਅੱਗੇ ਤਾਂ ਵੈਸੇ ਤਾਂ ਮੋਬਾਈਲ ਦੇ ਨਾਲ ਤੁਹਾਨੂੰ ਰਿਕਾਰਡ ਕਰਦਾ ਹੁੰਦਾ ਵੀ ਧਿਆਨ ਉੱਧਰ ਹੁੰਦਾ, ਅਤੇ ਅੱਜ ਬੈਠੇ ਵੀ ਕੈਮਰੇ ਰਿਕਾਰਡ ਕਰਨ ਡਿਆ, ਅਤੇ ਮੈਂ ਉਸ ਲਾਅ ਦੇ ਨਾਲ ਉਸ ਹਿਸਾਬ ਨਾਲ ਵੇਖਦਾ, ਮੈਨੂੰ ਲੱਗਦਾ ਮੇਰਾ ਬਾਬਾ ਬੈਠਾ। ਉਹ ਨਹੀਂ, ਤੁਸੀਂ ਇੰਨਾ ਨਾ ਕਹੋ ਕਿ ਅੰਜੁਮ ਨੇ ਉਦੋਂ ਬਾਬਾ ਕਹਿ ਤਾ, ਮੈਨੂੰ ਮੈਂ ਉਦੋਂ ਦਾ ਸੰਗੀ ਝਾੜ ਲਿਆ। ਉਹ ਵਾਇਰਲ ਵੀ ਬੜਾ ਹੋਇਆ, ਅਤੇ ਬਾਬਾ ਵੀਰ ਸਿੰਘ ਕਹਿਤਾ। ਬਾਬਾ ਬੂਬਾ ਕੋਈ ਨਹੀਂ ਭਰਾ। ਮੈਂ ਬਾਬੇ ਹੁੰਦੇ ਕੌਣ ਵੈਸੇ ਤੁਹਾਡੇ? ਨਹੀਂ, ਮੈਂ ਉਸ ਬਾਬੇ ਨੂੰ ਨਹੀਂ ਗਿਆ। ਉਹਨੇ ਜਿਹੜਾ ਵੀ ਕਿਹਾ, ਹਾਂ, ਮੈਂ ਤੇ ਆਪਣੇ ਦਾਦੇ ਨੇ ਅਸੀਂ ਆਪਣੇ ਬਜ਼ੁਰਗਾਂ ਨੂੰ ਬਾਬਾ ਕਹਿੰਦੇ ਆ ਨਾ। ਚਲੋ ਇੰਨਾ ਬੁੱਢਾ ਵੀ ਨਾ ਕਰੋ, ਜਵਾਨੀ ਜਵਾਨੀ ਵਾਲਾ ਪੀਰ ਬਣਾ ਦਿੰਦੇ ਤੁਹਾਨੂੰ ਭਾਈ। ਫਿਰ ਤੁਹਾਡੇ ਬਾਬਿਆਂ ਤੇ ਵੀ ਗੱਲ ਆ ਜਾਂਦੀ ਨਾ, ਤੇ ਬਾਬੇ ਬੜੇ, ਤੁਹਾਡੇ ਵੀ ਬਾਬਿਆਂ ਵਾਲਾ ਵਾਹਵਾ ਸੀਨ ਚੱਲਦਾ। ਬਥੇਰੇ ਹੋ ਗਏ ਜੀ ਬਾਬੇ ਸਾਡੇ ਵੀ, ਪਖੰਡੀ ਵੀ ਬਹੁਤੇ ਆ ਕਿ? ਬੜੇ ਜੀ ਬੜੇ। ਸਾਡੇ ਵੀ ਇੱਧਰ ਉਹ ਸਾਹਿਬ ਮੈਨੂੰ ਅੱਗੇ ਇੱਕ ਦਿਨ ਕਿਸੇ ਨੇ ਪੁੱਛਿਆ, ਮੈਂ ਕਿਹਾ ਸਾਡਾ ਨਾ ਮੋਚੀ ਸੀ ਇੱਕ ਨਾ ਸਾਡੇ ਪਿੰਡ ਦਾ, ਸਾਡੇ ਨਾਲ ਰਿਹਾ ਸੀ ਵੀ ਪੱਠੇ ਪੁੱਠੇ ਪਾਉਂਦਾ ਸੀ, ਅਤੇ ਉਹਦੇ ਨਾਲ ਮੇਰਾ ਪਿਆਰ ਬੜਾ ਸੀ। ਪਿਆਰ ਇਸ ਤਰ੍ਹਾਂ ਸੀ, ਮੈਂ ਨਿੱਕਾ ਹੁੰਦਾ ਹਾਂ ਅਤੇ ਉਹ ਢੱਗੇ ਰੇੜੀ 'ਤੇ ਨਾ ਕਮਾਦ ਲੈ ਕੇ ਆਇਆ ਡੰਗਰਾਂ ਵਾਸਤੇ,
ਤੇ ਮੈਂ ਪਿੱਛੇ ਭੱਜਾ ਗਿਆ, ਘਰੋਂ ਨਿਕਲਿਆ, ਕਿਉਂਕਿ ਘਰ ਦੇ ਬੈਕ ਸਾਈਡ ਤੇ ਸਾਡੀ ਹਵੇਲੀ ਆ ਜਿੱਥੇ ਮਾਲ ਰੱਖਿਆ ਸੀ। ਤੇ ਉਹ ਮੈਂ ਘਰੋਂ ਨਿਕਲਿਆ ਤੇ ਮੈਂ ਗੰਨਾ ਤੋੜਿਆ, ਤੇ ਉਹ ਆਂਦਾ ਵੀ ਆਗ ਜਿਹੜਾ ਨਾ ਸੁੱਟ ਦੇ ਰੇਹੜੀ ਤੇ। ਤੇ ਬਜਾਏ ਇਸ ਦੇ ਮੈਂ ਕੋਲ ਜਾ ਕੇ ਰੇਹੜੀ ਤੇ ਆਗ ਸੁੱਟਣ ਦੇ, ਮੈਂ ਉਸੋਂ ਹੀ ਆਗ ਫੜਿਆ ਤੇ ਐਂ ਚਲਾਤਾ। ਉਧਰੋਂ ਨੇ ਐਂ ਵੇਖਿਆ ਪਛਾਣ ਮੁੜ ਕੇ, ਉਹਦੀ ਅੱਖ 'ਚ ਵੱਜਾ ਸਿੱਧਾ ਆਗ, ਤੇ ਉਹਦੀ ਅੱਖ ਉਹ ਕਾਣਾ ਹੋ ਗਿਆ ਨਾ ਇੱਕ ਅੱਖ ਤੋਂ। ਚਲੋ ਸਹੀ ਤੇ ਹੋ ਗਿਆ। ਤੇ ਮੈਨੂੰ ਉਹ ਯਾਦ ਇਸ ਤੋਂ ਬਹੁਤਾ, ਤੇ ਉਹਦੇ ਨਾਲ ਮੇਰਾ ਪਿਆਰ ਬੜਾ ਸੀ। ਮੈਂ ਨਿੱਕਾ ਹੁੰਦਾ ਵੀ ਉਹ ਵਾਹਵਾ ਉਹਦੇ ਨਾਲ ਉਹ ਸਾਡੇ ਤੋਂ ਨਾ ਫਿਰ ਇੱਦਾਂ ਹੁੰਦਾ ਨਾ ਵੀ 2-3 ਸਾਲ ਜਿਹੜਾ ਕੰਮ ਆ ਸਾਡੇ ਤੇ ਚੱਲਦਾ ਵੀ ਉਹ 3-4 ਲੱਖ 5 ਲੱਖ ਉਹਦੇ ਵੱਲ ਹੁੰਦਾ ਵਾ, ਜੋ ਨੱਸ ਜਾਂਦਾ ਹੋਰ ਕਿਸੇ ਵੱਲ। ਉਹ ਇੱਥੋਂ ਨੱਸ ਗਿਆ ਤੇ ਸਾਲ ਕੁ ਬਾਅਦ ਪਤਾ ਲੱਗਾ ਵੀ ਉਹ ਸਿਆਲਕੋਟ ਆ। ਤੇ ਮੈਨੂੰ ਉਹਨੇ ਬਾਕੀ ਨਹੀਂ ਕਿਸੇ ਨੂੰ ਦੱਸਿਆ, ਮੈਨੂੰ ਫੋਨ ਕੀਤਾ ਉਹਨੇ, ਹਾਂ ਪੁੱਤ ਕਿਵੇਂ? ਮੈਂ ਕਿਹਾ ਠੀਕ ਹੈ। ਮੈਂ ਕਿਹਾ ਕਿੱਥੇ ਫਿਰਦਾ, ਕਿੱਥੇ? ਆਂਦਾ ਸਿਆਲਕੋਟ। ਉਹ ਚਲਾ ਇਸ ਤੋਂ ਗਿਆ ਨਾ, ਸਾਡੇ ਪਿੰਡੋਂ ਇੱਕ ਜਨਾਨੀ ਕੱਢ ਕੇ ਲੈ ਗਿਆ। ਅੱਛਾ। ਤੇ ਉਹ ਉਧਰ ਚਲਾ ਗਿਆ ਸਾਲ ਕੁ ਬਾਅਦ, ਨਾਲੇ ਤਾਂ ਨੱਸ ਗਿਆ ਤੇ ਨਾਲੇ ਜਨਾਨੀ ਪਿੰਡੋਂ ਕੱਢੀ ਤੇ ਉੱਥੇ। ਤੇ ਮੈਨੂੰ ਆਂਦਾ ਵੀ, ਮੈਂ ਕਿਹਾ ਕਿਵੇਂ ਹੁਣ, ਕਿੱਥੇ? ਆਂਦਾ ਛੱਡ ਗੱਲਾਂ ਦੇ, ਇੱਥੇ ਬੜੀ ਗੱਲ ਬਣੀ ਆਂਦਾ। ਮੈਂ ਕਿਹਾ ਕਿਵੇਂ? ਆਂਦਾ ਇੱਕ ਦਰਬਾਰ ਤੇ ਆ ਕੇ ਬੈਠਾ, ਦਾੜੀ ਰੱਖ ਲਈ, ਪੀਰ ਬਣ ਗਿਆ, ਮੰਨਤਾ ਹੀ ਆਂਦਾ ਬੜੀ। ਸੋ ਇਦਾਂ ਦੇ ਕਾਰਨਾਮੇ ਇੱਥੇ ਵੀ ਚੱਲਦੇ। ਇਹਦਾ ਕਾਰਨ ਪਤਾ ਕੀ ਹੈ? ਅਸੀਂ ਆਪਣੇ ਪੁਰਖਾਂ ਦੀਆਂ ਹਦੀਸਾਂ ਨਾਲੋਂ, ਹਦਾਇਤਾਂ ਨਾਲੋਂ, ਗ੍ਰੰਥਾਂ ਨਾਲੋਂ ਟੁੱਟੇ ਹਾਂ। ਮੈਨੂੰ ਉਦੋਂ ਅੰਜਮ ਨੇ ਪੁੱਛਿਆ ਸੀਗਾ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਗਾਈਡੈਂਸ ਲੈਣੀ ਹੋਵੇ ਤਾਂ ਤੁਸੀਂ ਕਿੱਥੋਂ ਲੈਂਦੇ ਹੋ? ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਮੈਂ ਇਸ ਗੱਲੋਂ ਬੜਾ ਖੁਸ਼ਕਿਸਮਤ ਹਾਂ ਕਿ ਮੇਰਾ ਗੁਰੂ ਜਿਉਂਦਾ ਜਾਗਦਾ। ਮੈਂ ਆਪਣੇ ਗੁਰੂ ਸਾਹਿਬ ਕੋਲ ਬਹਿਣਾ, ਹੁਕਮਨਾਮਾ ਲੈਣਾ ਤੇ ਮੈਨੂੰ ਜਵਾਬ ਮਿਲ ਜਾਂਦੇ ਨੇ। ਇਹੀ ਗੱਲ ਮੈਂ ਬਾਕੀ ਵੀਰਾਂ ਨੂੰ ਵੀ ਕਹਿਣਾ ਵਾ ਕਿ ਜਦੋਂ ਸਾਡੇ ਕੋਲ ਸਾਡੇ ਮਜ਼ਹਬ ਦੇ ਗ੍ਰੰਥ ਹੋਣ ਨਾ, ਤਾਂ ਉਹਨਾਂ ਦੀਆਂ ਆਇਤਾਂ, ਹਦੀਸਾਂ, ਹਦਾਇਤਾਂ ਦੇ ਉੱਤੇ ਜਦੋਂ ਅਸੀਂ ਜ਼ਿੰਦਗੀ ਨੂੰ ਢਾਲ ਕੇ ਤੁਰਨ ਦੀ ਕੋਸ਼ਿਸ਼ ਕਰੀਏ ਤਾਂ ਉਸ ਤੋਂ ਸੋਹਣੀ ਗਾਈਡੈਂਸ ਨਹੀਂ ਹੋ ਸਕਦੀ। ਬੰਦੇ ਨੂੰ ਬੰਦੇ ਦਾ ਆਸਰਾ ਜ਼ਰੂਰ ਹੁੰਦਾ ਹੈ, ਪਰ ਜਿਹੜੀ ਸਭ ਤੋਂ ਨਿਰੋਲ ਤੇ ਸੁੱਚੀ ਗਾਈਡੈਂਸ ਹੈ ਨਾ, ਉਹ ਸਾਡੇ ਕੋਲ ਸਾਡੇ ਗ੍ਰੰਥਾਂ ਦੇ ਵਿੱਚ ਮੌਜੂਦ ਹੈ। ਪਰ ਅਸੀਂ ਬਹਿਣੋਂ ਹਟ ਗਏ, ਅਸੀਂ ਉਹਨਾਂ ਦੀ ਗੱਲ ਕਰਨੋਂ ਹਟ ਗਏ, ਅਸੀਂ ਪੜ੍ਹਨੋਂ ਹਟ ਗਏ। ਉਹ ਇੱਕ ਚੀਜ਼ ਹੈ ਜਿਹਨੇ ਸਾਨੂੰ ਇੰਨਾ ਮਤਲਬ ਕਹਿ ਲਓ ਵੀ ਪਖੰਡੀ ਬਾਬਿਆਂ ਦੇ ਲੜ ਲਾਤਾ। ਜਦੋਂ ਅੰਦਰ ਤੁਹਾਡੇ ਡਰ ਹੁੰਦਾ ਨਾ, ਜਿੰਨਾ ਚਿਰ ਉਹ ਡਰ ਨਹੀਂ ਨਿਕਲਦਾ, ਹਰ ਬੰਦੇ ਨੂੰ ਮੈਂ ਬਾਹਰ ਜਾਣਾ, ਮੇਰਾ ਵੀਜ਼ਾ ਲੱਗ ਜੇ, ਕਿਸੇ ਦੀ ਸਿਹਤ ਦੀ ਖਰਾਬੀ ਹੈ, ਕਿਸੇ ਦੇ ਔਲਾਦ ਨਹੀਂ ਹੋ ਰਹੀ, ਕਿਸੇ ਦੇ ਕੁਛ ਹੈ, ਹਰ ਬੰਦਾ ਡਰਿਆ। ਪਹਿਲੀ ਗੱਲ ਤਾਂ ਉਹਨਾਂ ਡਰਾਂ ਤੋਂ ਆਜ਼ਾਦ ਹੋ ਕੇ ਸੋਚਣ ਦੀ ਲੋੜ ਹੈ ਵੀ ਜ਼ਿੰਦਗੀ ਇੰਨੀ ਛੋਟੀ ਨਹੀਂ ਵੀ ਇਹੋ ਜਿਹੇ ਨਿੱਕੇ ਮਕਸਦਾਂ ਦੇ ਉੱਤੇ ਅਸੀਂ ਜਾਇਆ ਕਰ ਦਈਏ। ਦੂਜੀ ਗੱਲ ਇਹ ਕਿ ਉਹਦੀ ਰੱਬ ਜ਼ਿਆਦਾ ਸੁਣ ਲਓ, ਤੁਹਾਡੀ ਨਹੀਂ ਸੁਣੂਗਾ। ਤੁਹਾਨੂੰ ਵੀ ਤਾਂ ਉਸੇ ਨੇ ਬਣਾਇਆ, ਸਿਰਜਿਆ, ਹੈ ਨਾ। ਤੁਸੀਂ ਵੀ ਆਵਾਜ਼ ਮਾਰੋਗੇ, ਤੁਹਾਡੀ ਵੀ ਸੁਣੂਗਾ। ਆਵਾਜ਼ ਤੁਹਾਡੇ ਦਿਲ 'ਚੋਂ ਨਿਕਲੇ ਬਸ਼ਰਤੇ। ਔਰ ਇਹਦਾ ਕੋਈ, ਮੈਂ ਨਹੀਂ ਕਹਿੰਦਾ ਵੀ ਐਂ ਦਾ ਢਾਂਚਾ, ਤਰੀਕਾ, ਕੋਈ ਅਹਿਸਾਸ ਦੀ ਖੇਡ ਹੈ ਸਾਰੀ। ਤੁਸੀਂ ਜਦੋਂ ਆਪਣਾ, ਮੈਂ ਨਾ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ। ਕਿਸੇ ਬਜ਼ੁਰਗ ਨੇ ਮੈਨੂੰ ਸੁਣਾਈ, ਮੈਨੂੰ ਬੜੀ ਸੋਹਣੀ ਗੱਲ ਲੱਗੀ। ਸ਼ਾਇਦ ਤੁਸੀਂ ਮਹਾਭਾਰਤ ਬਾਰੇ ਥੋੜ੍ਹਾ ਬਹੁਤ ਸ਼ਾਇਦ ਸੁਣਿਆ ਹੋਊਗਾ ਵੀ ਪਾਂਡਵਾਂ ਦਾ ਜਿਹੜਾ ਸਿਸਟਮ ਸੀਗਾ, ਹੈ ਨਾ। ਉਹ ਕੀ ਹੋਇਆ ਵੀ ਜਦੋਂ ਦ੍ਰੋਪਦੀ ਦਾ ਚੀਰ ਹਰਨ ਕਰਨ ਲੱਗੇ ਨਾ, ਉਹ ਆਂਦੇ ਵੀ ਕ੍ਰਿਸ਼ਨ ਜੀ ਬੈਠੇ ਸੀਗੇ ਤੇ ਉਹ ਆਪਣੇ ਦੇਖ ਰਹੇ ਸੀਗੇ ਵੀ ਆਹ ਚੀਜ਼ ਚੱਲ ਰਹੀ ਹੈ ਨਾ। ਤੇ ਕ੍ਰਿਸ਼ਨ ਜੀ ਦੀ ਪਤਨੀ ਨੇ ਆਖਿਆ ਵੀ ਤੁਸੀਂ ਤਾਂ ਉਹਨੂੰ ਮੂੰਹ ਬੋਲੀ ਭੈਣ ਕਹਿੰਦੇ ਆ, ਤੇ ਉਹ ਹੁਣ ਤੁਹਾਨੂੰ ਆਵਾਜ਼ਾਂ ਦੇ ਰਹੀ, ਤੁਸੀਂ ਜਾ ਕਿਉਂ ਨਹੀਂ ਰਹੇ ਛਡਾਉਣ ਵਾਸਤੇ? ਉਹ ਆਂਦੇ ਵੀ ਉਹਨੇ ਨਾ ਅਜੇ ਆਵਾਜ਼ ਮੈਨੂੰ ਢਿੱਡੋਂ ਨਹੀਂ ਦਿੱਤੀ। ਆਂਦੇ ਵੀ ਦੇ ਤਾਂ ਰਹੀ। ਕਹਿੰਦੇ ਵੀ ਨਹੀਂ, ਤੂੰ ਇਹ ਦੇਖ ਵੀ ਉਹਨੇ ਇੱਕ ਹੱਥ ਨਾਲ ਸਾੜੀ ਫੜੀ ਹੈ, ਇੱਕ ਹੱਥ ਨਾਲ ਮੈਨੂੰ ਸੱਦ ਰਹੀ ਵੀ ਮੈਨੂੰ ਲੈ ਜਾ, ਬਚਾ ਲੈ ਇੱਥੋਂ। ਕਹਿੰਦੇ ਇੱਕ ਹੱਥ ਨਾਲ ਆਵਾਜ਼ ਦੇ ਰਹੀ, ਪਰ ਦੂਜੇ ਨਾਲ ਉਹਨੇ ਅਜੇ ਤੱਕ ਕੋਸ਼ਿਸ਼ ਨਹੀਂ ਛੱਡੀ। ਉਹਨੂੰ ਐਂ ਲੱਗਦਾ ਵੀ ਅਜੇ ਵੀ ਆਪਣਾ ਬਚਾ ਲੂਗੀ। ਤੇ ਜਿੱਦਾਂ ਹੀ ਉਹਨੇ ਦੋਵੇਂ ਹੱਥ ਛੱਡ ਕੇ ਐਂ ਕੀਤਾ, ਤੇ ਕ੍ਰਿਸ਼ਨ ਜੀ ਦੀ ਪਤਨੀ ਨੇ ਆਖਿਆ ਵੀ ਹੁਣ ਜਾਓ। ਤਾਂ ਜਾਂ ਵੇਖਿਆ ਤਾਂ ਉਹ ਹੈ ਹੀ ਨਹੀਂ ਉੱਥੇ। ਉਹ ਪਹੁੰਚ ਗਏ ਉੱਥੇ। ਉਹ ਗੱਲ ਇਹ ਵੀ ਜਿੰਨਾ ਚਿਰ ਤੱਕ, ਚਲੋ ਰੱਬ ਜਾਣਦਾ ਵੀ ਇਹ ਕਹਾਣੀਆਂ ਕਿੱਦਾਂ ਸੱਚੀਆਂ ਝੂਠੀਆਂ, ਇਹਦੇ 'ਚ ਨਹੀਂ ਪੈਂਦੇ ਆਪਾਂ, ਪਰ ਇਹਦੀ ਆਪਾਂ ਉਸ ਗੱਲ 'ਤੇ ਆਉਂਦੇ ਵੀ ਉਹਦਾ ਨਿਚੋੜ ਕੀ ਹੈ। ਨਿਚੋੜ ਇਹ ਵੀ ਜਦੋਂ ਤੁਸੀਂ ਵਾਕਿਆ ਹੀ ਦਿਲੋਂ ਐਂ ਆਪਣਾ ਆਪ ਸਰੈਂਡਰ ਕਰਕੇ ਆਵਾਜ਼ ਦਿੰਦੇ ਹੋ ਨਾ, ਫਿਰ ਹੋ ਨਹੀਂ ਸਕਦਾ ਵੀ ਉਹ ਨਾ ਆਵੇ। ਹੋ ਨਹੀਂ ਸਕਦਾ ਸੁਣੇ ਨਾ, ਇਹ ਹੋ ਹੀ ਨਹੀਂ ਸਕਦਾ ਵੀ ਉਹ ਸੁਣੇ ਨਾ। ਠੀਕ ਆ। ਤੇ ਕਦੀ ਵੀ ਕਿਸੇ ਤੀਜੇ ਬੰਦੇ ਦੇ ਆਵਾਜ਼ ਦਿੱਤਿਆ ਨਹੀਂ ਜ਼ਰੂਰੀ ਵੀ ਉਹਦੇ ਤੀਜੇ ਦੀ ਆਵਾਜ਼ ਉਹ ਤੁਹਾਡੇ ਲਈ ਅਰਦਾਸ ਕਰਨੀ। ਹੋ ਸਕਦਾ ਤੁਹਾਡਾ ਨਾਮ ਵੀ ਗਲਤ ਪੜ੍ਹਦੇ ਹੋ, ਹੈ ਨਾ, ਦੁਆ ਪੜ੍ਹਨ ਲੱਗਾ ਜਾਂ ਅਰਦਾਸ ਕਰਨ ਲੱਗਾ। ਤੇ ਮੈਨੂੰ ਐਂ ਲੱਗਦਾ ਕਿ ਜਿੰਨੇ ਸਾਡੇ ਕੋਲ ਪੈਗੰਬਰ, ਔਲੀਏ, ਅਵਤਾਰ ਆਏ ਨੇ, ਉਹਨਾਂ ਨੇ ਪਹਿਲੀ ਚੀਜ਼ ਹੀ ਬੰਦੇ ਨੂੰ ਇਹ ਸਿਖਾਈ ਹੈ ਵੀ ਉਹ ਤੇਰਾ ਵੀ ਓਨਾ ਹੀ ਹੈ, ਵੀ ਤੂੰ ਉਹਦੇ ਨਾਲ ਗੱਲ ਕਰਨ ਦੀ ਸ਼ੁਰੂਆਤ ਤੇ ਕਰ। ਪਰ ਅਸੀਂ ਫਿਰ ਉਹ ਪਖੰਡੀ ਬਾਬੇ ਵਿੱਚ ਵੜੇ ਆ। ਫਿਰ ਸਾਨੂੰ ਲੱਗਦਾ ਵੀ ਹਾਂ ਉਹ ਚੀਜ਼ ਲੈ ਕੇ ਉਹ ਜਾਣੀ ਉਹਦੇ ਕੋਲ, ਉਹਨਾਂ ਨੇ ਐਂ ਕਰਕੇ ਦੇਣਾ, ਉਹਨਾਂ ਨੇ ਇਉਂ ਕਰਕੇ ਦੇਣਾ।
ਯਾਰ ਉਹਨਾਂ ਕੋਲ ਵਾਕਿਆ ਜੇ ਕਿਸੇ ਚੰਗੇ ਬੰਦੇ ਕੋਲ ਮੱਤ ਲੈਣੀ ਤੇ ਉਹਨਾਂ ਕੋਲ ਅਧਿਆਤਮ ਦੀ ਮੱਤ ਲਓ। ਉਹਨਾਂ ਨੂੰ ਇਹ ਪੁੱਛੋ ਵੀ ਯਾਰ ਸਾਨੂੰ, ਮੈਂ ਜਦੋਂ ਬਹਿਣ ਲੱਗਦਾ ਹੈ ਖੁਦਾ ਦੀ ਯਾਦ ਦੇ ਵਿੱਚ, ਮੈਨੂੰ ਆਹ ਚੀਜ਼ ਤੰਗ ਕਰਦੀ ਹੈ ਜਾਂ ਉਹ ਚੀਜ਼ ਤੰਗ ਕਰਦੀ, ਮੈਂ ਉਹਨੂੰ ਕਿੱਦਾਂ ਠੀਕ ਕਰ ਸਕਦਾ, ਜਾਂ ਮੈਂ ਆਪਣੇ ਨਫਸ ਦੇ ਉੱਤੇ ਕਿੱਦਾਂ ਕਾਬੂ ਪਾ ਸਕਦਾ। ਯਾਰ ਇਹੋ ਜਿਹੇ ਸਵਾਲ ਕਰਨ ਵਾਲੇ ਉੱਥੇ ਸਵਾਲ ਅਸੀਂ ਲੈ ਕੇ ਬੈਠੇ ਆ, ਮੇਰਾ ਪਾਸਪੋਰਟ ਜਿਹੜਾ ਜੀ ਇਹ ਦਮ ਕਰ ਦਿਓ, ਮੇਰਾ ਵੀਜ਼ਾ ਲੱਗ ਜੇ। ਇੰਨੀਆਂ ਨਿੱਕੀਆਂ ਚੀਜ਼ਾਂ ਵਾਸਤੇ ਯਾਰ ਖੁਦਾ ਨੂੰ ਪਰੇਸ਼ਾਨ ਕੀਤਾ ਪਿਆ ਲੋਕਾਂ, ਹੈ ਨਾ। ਇਸੇ ਤਰ੍ਹਾਂ ਉਹ ਉਹਨਾਂ ਡਰਾਂ ਤੋਂ ਆਜ਼ਾਦ ਹੋਵੋ, ਨਹੀਂ ਵੀ ਵੀਜ਼ਾ ਲੱਗੂ ਯਾਰ, ਏਡੀ ਕਿਹੜੀ ਗੱਲ ਹੈ ਯਾਰ, ਜ਼ਿੰਦਗੀ ਥੋੜ੍ਹੋ ਖਲੋ ਜਾਂਦੀ ਹੈ, ਉਹ ਮਸਲਾ ਨਹੀਂ ਹੈਗਾ। ਮੈਂ ਕਿਹਾ ਵੀ ਹੁਣ ਆਪਾਂ ਕੁਝ ਸ਼ੁਗਲੀ ਗੱਲਾਂ ਕਰਨੀਆਂ ਤੇ ਰਜ਼ਾ ਸਾਹਿਬ ਦੀ ਵਿੱਚ ਆਵਾਜ਼ ਆਈ ਹੈ ਵੀ ਅੱਗੇ ਤੁਸੀਂ ਬੜੀਆਂ ਡੇ ਜੇ ਵੀ ਸੀਰੀਅਸ ਗੱਲਾਂ ਕਰਨੇ, ਵੀ ਆਪਣੇ ਦਿਲ ਤੇ ਲੈ ਗਿਆ ਗੱਲ। ਮੈਂ ਭਾਈ ਤੇਰੀ ਤਸਵੀਰ ਲਾਉਣੀ ਆ ਪੋਡਕਾਸਟ ਟਿੰਡ ਤੇ ਲੈ ਗਿਆ, ਇੱਧਰ ਵੇ ਪੋਡਕਾਸਟ ਤੇ ਤਸਵੀਰ ਤੇਰੀ ਟਿੰਡ ਵਾਲੀ ਚਮਕਦੀ ਲਾਉਣੀ ਹੈ। ਉਹ ਲਾਣੀ ਜਿੱਥੇ ਇੱਥੋਂ ਨੂਰ ਫੁੱਟ ਰਿਹਾ ਉਹ ਤੈਨੂੰ ਘੁਮਾ ਕੇ ਬਾਹਰ ਰਜ਼ਾ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਉਹ ਲਾਣੀ ਜਿਹੜਾ ਇੱਥੋਂ ਨੂਰ ਇੰਜ ਫੁੱਟ ਰਿਹਾ, ਮਤਲਬ ਚਮਕ ਰਿਹਾ ਵਾ। ਇਹ ਸਾਡਾ ਪਿਆਰ ਹੈ ਜੀ, ਜੇ ਇਦਾਂ ਨਾ ਕਰੀਏ ਸਾਡੀ ਸਾਂਝ ਨਹੀਂ ਬਣਦੀ। ਮੈਂ ਨਾ ਕੱਲ ਗੋਗੇ ਭਾ ਨੂੰ ਕਹਿਣਾ ਵੀ ਯਾਰ ਪਤਾ ਨਹੀਂ ਤੁਸੀਂ ਕਿੱਦਾਂ, ਵੀ ਤੁਹਾਡੇ ਤੇ ਇੰਨਾ ਮਖੌਲ ਕਰਦੇ, ਸਾਰੇ ਹੀ ਕਰਦੇ, ਮਤਲਬ ਇੱਕ ਸਲੀਮ ਅਲਬੇਲਾ ਸਾਹਿਬ ਇਕੱਲੇ ਨਹੀਂ, ਉਹ ਕਿਤੇ ਵੀ ਵਿਚਾਰਾ ਬੈਠਾ ਹੁੰਦਾ, ਉਹ ਗੋਗਾ ਭਾ ਉਹ ਸਾਰੇ ਹੀ ਕਰਦੇ। ਮੈਂ ਕਿਹਾ ਯਾਰ ਬੜਾ ਔਖਾ ਹੁੰਦਾ ਆਪਣੇ ਤੇ ਕਿਸੇ ਨੂੰ ਹਸਾਉਣਾ, ਪਤਾ ਨਹੀਂ ਕਿੱਦਾਂ ਦਾ ਤੁਹਾਡਾ ਦਿਲ ਹੈ। ਨਹੀਂ ਉਹ ਬਹੁਤ ਵੱਡਾ ਆਰਟਿਸਟ ਹੈ, ਬਹੁਤ, ਉਹ ਕਮਾਲ ਆਰਟਿਸਟ ਹੈ। ਫਿਰ ਹੱਸਦਾ ਆਪਣੀ ਮੈਂ ਮਾਰੀ ਪਈ ਬੰਦੇ ਨੇ। ਸੀਰੀਅਸ ਗੱਲਾਂ ਆਪਾਂ ਬਹੁਤ ਕਰ ਲਈਆਂ ਤੇ ਨਾਲ ਸ਼ੁਗਰ ਮੇਲਾ ਤੇ ਕਰਦੇ ਰਹੇ, ਲੇਕਿਨ ਹੁਣ ਨਾਲ ਕੁਝ ਆਪਾਂ ਗੱਲਾਂ ਕਰਦੇ ਆ ਪਿੰਡਾਂ ਦੀਆਂ। ਤੁਸੀਂ ਸੁਣਾਓ ਮੈਨੂੰ ਆਪਣੇ ਇੱਧਰ ਫੈਸਲਾਬਾਦ ਦੀ ਕੋਈ ਗੱਲ। ਉਹ ਤੁਹਾਨੂੰ ਸੁਣਾਉਂਦਾ, ਮੈਂ ਸਾਰੀਆਂ ਸੁਣਾਉਣਾ। ਪਹਿਲਾਂ ਮੈਨੂੰ ਵਿੱਚ ਗੱਲ ਯਾਦ ਆ ਗਈ ਵੀ ਅਮਰਿੰਦਰ ਭਾ ਨਾਲ ਕਿਵੇਂ ਜੋੜ ਰਲਿਆ। ਇਸ ਤੋਂ ਬਾਅਦ ਆਪਾਂ ਪਿੰਡਾਂ ਦੀਆਂ ਗੱਲਾਂ ਕਰਨੀਆਂ। ਪਹਿਲਾਂ ਗੱਲ ਯਾਰ ਇਹ ਬੜਾ ਮਤਲਬ ਕਮਾਲ ਦਾ ਮਤਲਬ ਸਿਸਟਮ ਹੋਇਆ ਹੈ ਮੇਰੇ ਨਾਲ। 2013-14 ਦੀ ਗੱਲ ਹੈ, ਉਦੋਂ ਮੈਂ ਗਾਣਾ ਇੱਕ ਰਿਕਾਰਡ ਕੀਤਾ ਸੀ, ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ। ਉਹ ਗਾਣਾ ਨਾ ਅਮਰਿੰਦਰ ਭਾਜੀ ਤੱਕ ਪਹੁੰਚਦਾ ਕੀਤਾ, ਸਾਡੇ ਜਿਹੜੇ ਮਿਊਜ਼ਿਕ ਪ੍ਰੋਡਿਊਸਰ ਸੀ ਨਾ ਉਹਨਾਂ ਨੇ। ਤੇ ਉਹ ਭਾਜੀ ਨੇ ਗਾਣਾ ਨਾ, ਮੈਂ ਇੱਥੇ ਲੱਗਾ ਹਾਂ ਪੰਜਾਬ 'ਚ ਵੀ ਕਿਸੇ ਨੂੰ ਕਹਾਂ ਯਾਰ ਸ਼ੇਅਰ ਸ਼ੁਰੂ ਕਰ ਦਿਓ, ਵੀ ਨਵੇਂ ਬੰਦੇ ਦਾ ਛੇਤੀ ਕੀਤਾ ਕੋਈ ਸ਼ੇਅਰ ਵੀ ਨਹੀਂ ਕਰਦਾ। ਤੇ ਮੈਂ ਲੱਗਾ ਹਾਂ ਯਾਰ ਕਿਸੇ ਨੂੰ, ਇਹ ਤੇ ਮੈਂ ਕਦੀ ਸੁਪਨੇ 'ਚ ਨਹੀਂ ਸੋਚਿਆ ਵੀ ਅਮਰਿੰਦਰ ਭਾਜੀ ਸ਼ੇਅਰ ਕਰ ਦੇਣਗੇ। ਤੇ ਯਕਦਮ ਮੈਨੂੰ ਕਿਸੇ ਨੇ ਕਿਹਾ ਵੀ ਤੇਰਾ ਗਾਣਾ ਨਾ ਅਮਰਿੰਦਰ ਗਿੱਲ ਨੇ ਸ਼ੇਅਰ ਕਰਤਾ। ਤੇ ਮੈਂ ਤੇ ਇੱਕ ਵਾਰੀ ਐਕਸਾਈਟਮੈਂਟ ਦੀ ਹੱਦ ਹੀ ਕੋਈ ਨਾ ਰਹੀ, ਮੈਂ ਇਹ ਕਿੱਦਾਂ ਹੋ ਸਕਦਾ, ਵੀ ਮੇਰੀ ਤਾਂ ਕਦੀ ਗੱਲ ਨਹੀਂ ਹੋਈ ਜਾਂ ਮੈਂ। ਤੇ ਉਹਨਾਂ ਨੇ ਸਿਰਫ ਇੱਕ ਟੈਲੈਂਟ ਦੇ ਤਹਿਤ ਹੀ ਵੀ ਯਾਰ ਮੁੰਡਾ ਸੋਹਣਾ ਕੰਮ ਕਰ ਰਿਹਾ ਤੇ ਇਹਦੀ ਸ਼ੇਅਰਿੰਗ ਬਣਦੀ, ਉਹਨਾਂ ਸ਼ੇਅਰ ਕੀਤਾ। ਤੇ ਉਸ ਤੋਂ ਬਾਅਦ ਮੇਰੀ ਕਾਰਜ ਭਾਜੀ ਨਾਲ ਗੱਲ ਹੋਈ, ਅਸੀਂ ਮੁਲਾਕਾਤ ਕੀਤੀ, ਭਾਜੀ ਕੈਨੇਡਾ ਤੋਂ ਇੱਥੇ ਆਏ, ਇੱਥੇ ਬੈਠੇ ਗੱਲਾਂ ਬਾਤਾਂ ਹੋਈਆਂ। ਤੇ ਉਹ ਜਦੋਂ ਗੱਲਾਂ ਬਾਤਾਂ ਕਰਦੇ ਆ ਫਿਰ ਉਹ ਪਤਾ ਲੱਗਿਆ ਵੀ ਭਾਜੀ ਹੁਣੀ ਵੀ ਸਾਡੇ ਪਿੰਡਾਂ ਵੱਲ ਦੇ ਆ। ਉਹ ਪਤਾ ਨਹੀਂ ਕੈਸੀ ਤਾਰ ਜੁੜੀ, ਤੇ ਉਹ ਉਸ ਤੋਂ ਬਾਅਦ ਮੁੜ ਕੇ ਨਿਰੰਤਰ ਇੱਦਾਂ ਹੀ ਅਸੀਂ ਵੀ ਕਈ ਫਿਲਮਾਂ ਇੱਦਾਂ ਦੀਆਂ ਵੀ ਹੋਈਆਂ ਜਿਨ੍ਹਾਂ 'ਚ ਮੈਂ ਕੋਈ ਗਾਣਾ ਨਹੀਂ ਕੀਤਾ, ਕੁਛ ਮੈਂ ਲਿਖ ਨਹੀਂ ਸਕਿਆ ਜਾਂ ਕੁਛ ਵੀ, ਪਰ ਉਹ ਸਾਰੀਆਂ ਫਿਲਮਾਂ ਦੇ ਸ਼ੂਟ 'ਤੇ ਅਸੀਂ ਇਕੱਠੇ ਹੀ ਰਹੇ। ਉਹ ਜਦੋਂ ਇੱਥੇ ਆਉਣ, ਮੈਂ ਉਹ ਫਿਲਮ 'ਚ ਭਾਵੇਂ ਕੰਮ ਕਰਨਾ ਭਾਵੇਂ ਨਹੀਂ ਕਰਨਾ। ਹੁਣ ਜਦੋਂ ਆਹ ਫਿਲਮ ਹੁਣੇ ਆਈ ਨਾ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ, ਹੁਣ ਇਹਦੇ ਸ਼ੂਟ 'ਤੇ ਅਸੀਂ ਇਕੱਠਿਆਂ ਰੌਣਕਾਂ ਲਾਈਆਂ, ਅਸੀਂ ਇਕੱਠਿਆਂ ਖਾਂਦੇ ਪੀਂਦੇ ਰਹੇ ਹਾਂ, ਪਰ ਫਿਲਮ 'ਚ ਗਾਣਾ ਮੇਰਾ ਕੋਈ ਨਹੀਂ ਆ। ਮੈਂ ਉੱਥੇ ਕੰਮ ਕਰਕੇ ਗਿਆ ਹੀ ਨਹੀਂ, ਹੈ ਨਾ। ਕੰਮ ਜਦੋਂ ਹੁੰਦਾ ਉਹ ਅੱਛਾ, ਉਹਨਾਂ ਦੀ ਵੀ ਇਹ ਸਿਫਤ ਹੈ ਕਿ ਕਦੀ ਉਹਨਾਂ ਮੈਨੂੰ ਪੁੱਛ ਨਹੀਂ ਕੀਤਾ। ਉਹਨਾਂ ਨੂੰ ਪਤਾ ਇਹ ਆਪਣੀ ਕਿਸਮ ਦਾ ਬੰਦਾ, ਇਹਨੇ ਆਪਣੇ ਹਿਸਾਬ ਨਾਲ ਜਦੋਂ ਉਹਨੂੰ ਲੱਗਾ ਇਹਨੇ ਆਪੇ ਕਹਿ ਦੇਣਾ ਭਾਜੀ ਆਹ ਗਾਣਾ ਲੱਗਦਾ ਫਿਲਮ 'ਚ ਸੈੱਟ ਬੈਠੂਗਾ, ਤੇ ਉਹ ਬਹਿ ਜਾਣਾ, ਹੈ ਨਾ। ਉਹਨਾਂ ਨੇ ਕਦੀ ਮੈਨੂੰ ਮਤਲਬ ਇੱਦਾਂ ਨਹੀਂ ਆਖਿਆ ਵੀ ਨਹੀਂ ਵੀਰ ਤੂੰ ਹੀ ਕਰਨਾ, ਤੇਰੇ ਕੋਈ ਆਉਣਾ ਜਾਂ ਇਹਦਾ, ਕਦੀ ਨਹੀਂ। ਉਹ ਬੜਾ ਰਿਲੈਕਸਡ, ਉਹ ਆਪ ਵੀ ਰਹਿੰਦੇ ਤੇ ਸਾਨੂੰ ਵੀ ਰੱਖਦੇ। ਤੇ ਜਿਹੜੀ ਫਿਲਮ ਆਈ ਆ, ਮੈਂ ਮੇਰੀ ਭਾਈ ਨਾਲ ਗਿੱਲ ਸਾਹਿਬ ਨਾਲ ਗੱਲ ਹੋਣ ਡਈ, ਮੈਂ ਕਿਹਾ ਵੀ ਕੀ ਪ੍ਰੋਗਰਾਮ ਹੈ ਆਉਣ ਦਾ। ਤੇ ਆਂਦੇ ਵੀ ਸਾਡੇ ਇੱਥੇ ਆਤਾ ਦਾ ਮਕਾਮ ਆਇਆ। ਮੈਂ ਕਿਹਾ ਕਿਉਂ? ਆਂਦਾ ਵੀ 7-8 ਦਿਨਾਂ ਨੂੰ ਫਿਲਮ ਰਿਲੀਜ਼ ਕਰਨੀ ਤੇ ਸ਼ੂਟ ਹੀ ਰਹਿੰਦਾ। ਮੈਂ ਕਿਹਾ ਇਸ ਗੱਲ ਹੀ ਅਸੀਂ ਮਸ਼ਹੂਰ ਹਾਂ ਰਿਦਮ ਬॉयਜ਼ ਨਾਲ, ਵੀ ਸਾਡੀ ਡੇਟ ਅਨਾਉਂਸ ਹੋਈ ਹੁੰਦੀ ਆ ਤੇ ਲੋਕੀ ਇਹ ਵੀ ਗੱਲਾਂ ਕਰਦੇ ਵੀ ਨਾ ਤੁਸੀਂ ਪ੍ਰਮੋਟ ਕਰਦੇ ਹੋ, ਸਾਨੂੰ ਯਕਦਮ ਹੀ ਪਤਾ ਲੱਗਦਾ ਵੀ ਫਿਲਮ ਆ ਗਈ। ਤੇ ਉਸ ਗੱਲ ਹੀ ਮਸ਼ਹੂਰ ਹਾਂ ਅਸੀਂ। ਵੀ ਇਸ ਤਰ੍ਹਾਂ ਹੀ ਕਰਦੇ ਆ ਫਟਾਫਟ ਹੀ। ਚਲੋ ਗੱਲਾਂ ਕਰਦੇ, ਮੈਂ ਤੁਹਾਡੀ ਪਿੰਡਾਂ ਦੀਆਂ ਗੱਲਾਂ ਕਰਨ ਨਾਲ ਮੈਨੂੰ ਹੋਰ ਗੱਲ ਯਾਦ ਆ ਗਈ ਵੀ ਤੁਸੀਂ ਜੁੱਤੀ ਪਾਈ ਹੈ ਲਾਲ। ਹਾਂਜੀ, ਇਹ ਤੋਂ ਮੈਨੂੰ ਗੱਲ ਯਾਦ ਆ ਗਈ ਵੀ ਸਾਡੇ ਪਿੰਡ ਦਾ ਮੁੰਡਾ ਇੱਕ, ਉਹਨੇ ਨਾ ਉਹਦੀ ਵਾਹਵਾ, ਅਸੀਂ ਸਾਲ 10ਵੀਂ 11ਵੀਂ 'ਚ ਹੁੰਦੇ ਹਾਂ, ਉਹਦਾ ਛੇਤੀ ਨਾ ਮੰਗਣੀ ਹੋ ਗਈ। ਮੈਂ ਜੁੱਤੀ ਲਾ ਕੇ ਗੱਲ ਸੁਣਾ ਕਿ ਸੁਣ ਲਾ ਇੱਦਾਂ? ਨਹੀਂ ਸੁਣ ਲਓ ਪਹਿਲਾਂ, ਫਿਰ ਤੁਸੀਂ ਆਪੇ ਲਾ ਦੇਣੀ। ਪਰ ਮੈਂ ਤਾਂ ਆਡੀਅנס ਨੇ ਇਹ ਵੀ ਗੱਲ ਦੱਸਦਾ, ਮੈਂ ਵਿਖਾ ਦੇਣਾ ਲਾਲ ਨਹੀਂ ਜੇ, ਬਰਾਊਨ ਜੇ। ਹੁਣ ਇਹਨਾਂ ਨੇ ਲਾਲ ਜਾਣ ਕੇ ਕੀਤੀ ਜੇ। ਹੁਣ ਗੱਲ ਨਾਲ ਗੱਲ ਵੀ ਤਾਂ ਰਲਾਉਣੀ ਦਾ। ਉਹ ਗੱਲ ਨਹੀਂ ਉਹਦੇ ਵਾਲੀ ਤੇਲੀ ਤੇ ਜੱਟ ਵਾਲੀ, ਉਹਨੇ ਹੈ ਗੱਲ ਰਲੇ ਨਾਲ ਰਲੇ, ਦੂਜਾ ਕੰਮ ਤੇ ਹੋਊਗਾ। ਉਹ ਸਾਰੀ ਗੱਲ ਆਪਾਂ ਕਰਨੀ ਨਹੀਂ। ਹਾਂਜੀ, ਉਹ ਉਹਦੀ ਮੰਗਣੀ ਸੀ। ਅੱਛਾ। ਉਹ ਹੋਇਆ ਨਾ ਵੀ ਸਮ ਟਾਈਮ ਹੁੰਦਾ ਵੀ ਆਂਦੇ ਵੀ ਮੁੰਡਾ ਕੁੜੀ ਆਪੇ ਹਿਸਾਬ ਦੇ ਨਾਲ ਹੀ ਕੱਪੜੇ ਜੁੱਤੀ ਲੈ ਲੈਣ। ਉਹਨੇ ਉਦੋਂ ਕੋਈ 10 ਕਿ 15,000 ਰੁਪਈਆ ਉਹਨੇ ਦੇ ਦਿੱਤਾ ਆਪਣੇ, ਮਤਲਬ ਉਹਦੀ ਹੋਣ ਵਾਲੀ ਸੱਸ ਨੇ ਦੇ ਦਿੱਤਾ
ਆਪਣੇ ਮੁੰਡੇ ਨੂੰ, ਜਵਾਈ ਨੂੰ, ਹਾਂ ਵੀ ਤੂੰ ਆਪਣੇ ਹਿਸਾਬ ਨਾਲ ਕੱਪੜੇ ਕੁਪੜੇ ਲੈ ਲਈ। ਹੁਣ ਉਹਦਾ ਅੱਬਾ ਜਿਹੜਾ ਨਾ ਉਹ ਥੋੜਾ ਜਿਹਾ ਮਤਲਬ ਵੀ ਇਹ ਉਹਦਾ ਇਰਾਦਾ ਬਣੇ ਵੀ 15-20 ਹਜ਼ਾਰ ਮੈਂ ਹੀ ਰੱਖਦਾ, ਇਹ ਨਾ ਹੀ ਖਰਚੇ ਕਿਤੇ, ਇਹ ਨਾ ਹੀ ਖਰਚੇ ਕਿਤੇ। ਆਂਦਾ ਜਦੋਂ ਪ੍ਰਾਹੁਣੇ ਪੁਰਾਣੇ ਚਲੇ ਗਏ ਨਾ, ਉਹਦਾ ਨਾਂ ਲੈ ਕੇ ਨਾ, ਉਹ ਪੁੱਤਰਾ ਇਹ ਗੱਲ ਦੱਸ, ਹਾਂ ਜੇ ਆਪਣੇ ਵਾਲੇ ਲਾਲ ਬੂਟ ਤੈਨੂੰ ਦੇ ਦਾਂ ਮੈਂ ਪੱਕੇ ਹੀ ਆਏ ਹੈ ਟੁੱਟਣ ਹੀ ਨਾ, ਆਏ ਹੈ ਜੋ ਫੇਰ ਆਂਦਾ ਵੀ ਤੂੰ ਭਾਵੇਂ ਲਾਲ ਬੂਟ ਪੱਕੇ ਮੈਨੂੰ ਦੇ, ਭਾਵੇਂ ਨਾ ਦੇ, ਪੈਸੇ ਨਹੀਂ ਮੈਂ ਦੇਣੇ। ਨਹੀਂ ਭਾ ਮੈਂ ਤੇ ਸਿੱਧਾ ਕਹਿਣਾ ਜੇ ਕਿਸੇ ਨੂੰ ਜੁੱਤੀ ਆਉਂਦੀ ਪਾਉ ਰੱਖਣੀ ਰੱਖ ਲਓ, ਮੈਨੂੰ ਕੋਈ ਮਕਸਦ ਨਹੀਂ, ਭਾਵੇਂ ਨੰਗੇ ਪੈਰੀਂ ਤੋਰ ਦਿਓ। ਟੁੱਟੂਗੀ ਇਹ ਜੁੱਤੀ ਕਿ ਨਹੀਂ? ਹੈ ਟੁੱਟੂਗੀ ਕਿ ਨਹੀਂ ਇਹ ਤਾਂ ਹੁਣ ਪਾਉਣ ਵਾਲੇ ਤੇ ਵੀ ਡਿਪੈਂਡ ਕਰਦਾ ਨਾ। ਹੁਣ ਜੁੱਤੀ ਹੋਵੇ ਮੰਨ ਲਓ 7 ਨੰਬਰ ਤੇ ਪੈਰ ਤੁਸੀਂ 9 ਨੰਬਰ ਫਸਾ ਦੋ, ਵੇ ਟੁੱਟਣੀ ਤੇ ਆਈ ਆ ਫਿਰ। ਅੱਛਾ ਕੁਛ ਨਾ ਪਿੰਡਾਂ ਦੇ ਵਿੱਚ ਕਰੈਕਟਰ ਹੁੰਦੇ ਨੇ ਹਾਂ ਜਿਹੜੇ ਪ੍ਰੋਮੀਨੈਂਟ ਹੁੰਦੇ ਨੇ, ਯਾਦ ਹੁੰਦੇ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਨਾ, ਹਾਂ ਤੇ ਉਹਨਾਂ ਦੀਆਂ ਕੁਝ ਪਿੰਡਾਂ 'ਚ ਸਟੋਰੀਆਂ ਵੀ ਹੁੰਦੀਆਂ। ਹਾਂ ਤੁਹਾਡੇ ਦਿਮਾਗ 'ਚ ਕੋਈ ਏਦਾਂ ਦਾ ਕਰੈਕਟਰ ਤੁਹਾਡੇ ਪਿੰਡ ਦਾ ਹੋਵੇ? ਯਾਰ ਕਰੈਕਟਰ ਤੇ ਬੜੇ ਆ, ਮੈਨੂੰ ਨਾ ਆਪਣੀ ਇੱਕ ਇਲਤ ਚੇਤੇ ਆਉਣ ਡਈ ਆ। ਤੁਹਾਡੇ ਇਧਰ ਭੱਠੀਆਂ ਦਾ ਰਿਵਾਜ ਹੈਗਾ, ਭੱਠੀਆਂ ਤਾਉਣ ਦਾ? ਹਾਂ ਹਾਂ ਭੱਠੀਆਂ ਦਾ ਦਾਣੇ ਬਣਾਉਣ ਦਾ ਹਨਾ। ਤੇ ਮੈਂ ਨਾ ਇਦਾਂ ਘਰੋਂ ਬੀਬੀ ਨੂੰ ਆਖਿਆ ਵੀ ਮੱਕੀ ਦੋ ਮੈਨੂੰ, ਤੇ ਮੈਂ ਫੁੱਲੇ ਲੈ ਕੇ ਆਵਾਂ ਦਾਣੇ ਫੁੱਲੇ ਲਿਆਵਾਂ। ਤੇ ਉਹ ਮੈਂ ਦਾਣੇ ਲੈ ਕੇ ਤੇ ਘਰੋਂ ਆ ਗਿਆ ਭੱਠੀ ਵੱਲ ਨੂੰ। ਤੇ ਉਹ ਭੱਠੀ ਦੇ ਜਿਹੜੀ ਤਾਈ ਹੁੰਦੀ ਨਾ, ਉਹਦੇ ਪੋਤਰੇ ਵੀ 4-5 ਉੱਥੇ ਹੀ ਖੇਡਦੇ ਹੁੰਦੇ ਸੀ ਭੱਠੀ ਦੇ ਆਲੇ ਦੁਆਲੇ। ਉਹ ਹੋਇਆ ਕਿ ਉਹ ਨਾ ਜਦੋਂ ਉਹਨੇ ਮੇਰੇ ਵਾਲੇ ਦਾਣੇ, ਪਹਿਲਾਂ ਤੇ ਉਹ ਰੂੰਗਾ ਕੱਟ ਲੈਂਦੇ ਹੁੰਦੇ ਥੋੜਾ ਜਿਹਾ, ਕੁਝ ਦਾਣੇ ਉਹਨਾਂ ਨੇ ਆਪਣੇ ਵੱਖਰੇ ਕੱਟ ਲੈਣੇ, ਕੱਟ ਲੈਣੀ। ਸਾਡੇ ਕਾਟ ਕਹਿੰਦੇ, ਤੁਹਾਡੇ ਰੂੰਗਾ ਕਹਿੰਦੇ? ਕਾਟ ਹੀ ਕਹਿੰਦੇ ਨੇ ਮੇਰੇ ਖਿਆਲ ਜ਼ਿਆਦਾ। ਤੇ ਉਹਨਾਂ ਨੇ ਉਹ ਕੁਛ ਕੁ ਦਾਣੇ ਜਿਹੜੇ ਕੱਢ ਕੇ ਤੇ ਉਹ ਪਾਸੇ ਰੱਖ ਲਏ। ਪਹਿਲਾਂ ਰੱਖ ਕੇ ਤੇ ਮੈਨੂੰ ਜਦੋਂ ਉਹਨੇ ਫੁੱਲੇ ਪਾਏ ਤੇ ਉਹ ਜਦੋਂ ਬਣ ਲੱਗੇ ਨਾ, ਉਹ ਜਦੋਂ ਫੁੱਲੇ ਬੁੜ ਕੇ ਤੇ ਉਹ ਭੱਠੀ ਤੋਂ ਬਾਹਰ ਵੀ ਆ ਕੇ ਡਿੱਗਦੇ ਹੁੰਦੇ, ਬਾਹਰ ਵੀ ਡਿੱਗਦੇ। ਉਹ ਬਾਹਰ ਡਿੱਗਿਆ, ਉਹਦਾ ਪੋਤਰਾ ਹਿਲਾ ਕੇ ਉਹਨੇ ਤਤਾ ਫੜ ਕੇ ਤੇ ਮੂੰਹ 'ਚ ਪਾ ਲਿਆ। ਮੈਨੂੰ ਵੱਟ ਬੜਾ ਜਿਹੜਾ, ਮੈਂ ਕਿਹਾ ਯਾਰ ਇਹ ਮੇਰਾ ਫੁੱਲਾ ਖਾ ਗਿਆ। ਮਾਰਿਆ ਧੱਕਾ ਤੇ ਚੱਲ ਭੱਠੀ 'ਚ। ਬਾਕੀ ਫੁੱਲੇ ਵੀ ਰੁੜ ਗਏ, ਰੇਤਾ ਜੁੜ ਗਈ ਵਿਚਾਰੇ ਦੇ ਮਗਰ। ਉਹ ਮੁੜ ਕੇ ਪਾਵੇ ਦਵਾਈਆਂ ਵੀ, ਹਾਏ ਬੀਬੀ ਹਾਏ ਬੀਬੀ। ਮੈਂ ਨੇ ਮੇਰਾ ਫੁੱਲਾ ਖਾਦਾ ਤੇ ਖਾਦਾ ਗਿਆ। ਤੇ ਉਹ ਮੁੜ ਕੇ ਮੇਰੀ ਸ਼ਿਕਾਇਤ ਵੀ ਲੈ ਕੇ ਆਈ ਵਿਚਾਰੀ। ਪਰ ਉਹ ਕਈ ਵਾਰੀ ਮੈਂ ਹੁਣ ਵੀ ਹੱਸਦਾ ਉਹਨਾਂ ਨੂੰ, ਪੁੱਛਦਾ ਹੁੰਦਾ ਵੀ ਜਦੋਂ ਪੈਂਟ ਪੁੰਟ ਬੰਨਦਾ ਮੇਰਾ ਚੇਤਾ ਤਾਂ ਆਉਂਦਾ ਹੋਵੇ ਰੇਤ ਵਾਲੇ ਜਿਹੜਾ ਸੜਿਆ ਨਾ, ਯਾਦ ਤੇ ਆਉਂਦਾ ਹੋਣਾ ਵੀ ਇੱਥੋਂ ਸਾੜਤਾ ਵੀਰ ਨੇ। ਤੇ ਕੁੱਟ ਵੀ ਪਈ ਕਰੋਗੇ? ਨਹੀਂ ਖਾਸ ਨਹੀਂ ਕੋ ਕੁੱਟ, ਉਦਾਂ ਬਹੁਤ ਪਈ ਪਰ ਇਸ ਗੱਲ ਤੇ ਨਹੀਂ ਪਈ ਨਾ। ਉਹ ਨਾ ਇਸੇ ਤਰ੍ਹਾਂ ਸਾਡੇ ਪਿੰਡ ਦਾ ਮੁੰਡਾ, ਉਹ ਨਾ ਥੋੜਾ ਜਿਹਾ ਕਈ ਬੰਦੇ ਹੁੰਦੇ ਆ ਵੀ ਉਹ ਉਸ ਮਾਈਂਡ ਦੇ ਹੁੰਦੇ ਆ ਵੀ ਉਹ ਭਾਵੇਂ ਜੋ ਮਰਜ਼ੀ ਉਹਨਾਂ ਨੂੰ ਕਹਿੰਦੇ ਰਹੋ ਨਾ, ਉਹ ਧਿਆਨ ਉਧਰ ਹੀ ਹੁੰਦਾ। ਮਤਲਬ ਵੀ ਉਹਨੂੰ ਬਹੁਤ ਸ਼ੌਕ ਸੀ ਵੀ ਮੇਰੇ ਕਿਸੇ ਕੁੜੀ ਨਾਲ ਗੱਲਬਾਤ ਹੋਵੇ, ਕਿਸੇ ਨਾਲ ਲੈਕ ਹੋਵੇ, ਉਹਦਾ ਧਿਆਨ ਇਹ ਹੁੰਦਾ ਵੀ ਉਹਨੂੰ ਕੰਮ ਹੀ ਕੋਈ ਨਹੀਂ ਹੋਰ। ਉਹ ਇਸੇ ਤਰ੍ਹਾਂ ਹੀ ਨਾ ਸਾਡੇ ਇੱਕ ਘਰ ਪਿੰਡ ਦੇ ਵਿੱਚ ਨਾ ਕ੍ਰਿਸਚੀਅਨਸ ਦਾ ਘਰ ਸੀ, ਤੇ ਉਹਦੀ ਕਿਸੇ ਨਾਲ ਕੋਈ ਗੱਲਬਾਤ ਨਹੀਂ, ਐਵੇਂ ਬਸ ਵੇਖਣ ਨੂੰ ਨਾ ਉਹਨਾਂ ਦੇ ਗਿਆ ਘਰ, ਮਤਲਬ ਬਾਹਰ ਗਿਆ ਰਾਤ ਨੂੰ, ਉਹ ਕੰਧ ਤੇ ਚੜਿਆ ਵੀ ਮੈਂ ਵੇਖਣਾ ਵੀ ਘਰ ਕੌਣ ਕੌਣ ਸੁੱਤਾ, ਬਾਹਰ ਸੌਂਦੇ ਸਾਰੇ। ਉਹ ਕੰਧ ਤੇ ਚੜਿਆ ਤੇ ਕੱਚੀ ਕੰਧ, ਉਹਦੀ ਕੰਧ ਡਿੱਗ ਪਈ। ਉਹ ਜਦੋਂ ਖੜਾਕ ਹੋਇਆ ਨਾ, ਤੇ ਉਹ ਉਹਨਾਂ ਦਾ ਘਰੋਂ ਮੁੰਡਾ ਉੱਠ ਕੇ ਨਾ ਤੇ ਭੱਜਾ ਵੀ ਚੋਰ ਆ ਗਿਆ। ਉਹਦਾ ਕੱਦ ਸੀ ਨਿੱਕਾ ਜਿਹਾ, ਉਹਦੇ ਮੁੰਡੇ ਦਾ ਨਾ ਨਾਂ ਨਹੀਂ ਲੈਂਦਾ ਮੈਂ, ਮਸ਼ਹੂਰ ਹੋ ਜਾਊਗਾ। ਤੇ ਉਹ ਭੱਜਾ ਜਾਵੇ ਤੇ ਮਗਰ ਉਹ ਘਰ ਵਾਲਾ ਭੱਜਾ ਜਾਵੇ, ਤੇ ਖੈਰ ਉਹ ਨਿਕਲ ਗਿਆ, ਉਹਦੇ ਕਾਬੂ ਨਾ ਆਇਆ। ਨਾਲ ਹੀ ਪਿਛਲੇ ਬੰਨੇ ਉਹਨਾਂ ਦੀ ਹਵੇਲੀ, ਉਹਦੇ ਵੱਡੇ ਭਰਾ ਨੂੰ ਨਾ ਉਹ ਟੱਕਰ ਪਿਆ ਉੱਥੇ ਨਾ। ਅਗਲੇ ਉਸ ਰਾਤ ਨੂੰ ਹੀ ਆਂਦਾ ਵੀ ਯਾਰ ਕੀ ਹੋਇਆ, ਭੱਜਾ ਫਿਰਦਾ। ਆਂਦਾ ਯਾਰ ਚੋਰ ਟੱਪਿਆ ਘਰ ਤੇ ਬੱਚਤ ਹੋ ਗਈ, ਪਰ ਕੰਧ ਡਿੱਗ ਪਈ। ਆਂਦਾ ਵੀ ਕਿਵੇਂ ਦਾ ਉਹ ਬੰਦਾ? ਆਂਦਾ ਯਾਰ ਕੱਦ ਨਿੱਕਾ ਸੀ ਉਹਦਾ। ਆਂਦਾ ਭੱਜਦਾ ਹੌਲੀ ਸੀ, ਬਾਹਾਂ ਬਹੁਤ ਤੇਜ਼ ਮਾਰਦਾ ਸੀ। ਉਹਦਾ ਦੜ ਵੱਟ ਗਿਆ। ਆਂਦਾ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਹੀ ਭਰਾ ਸੀ। ਸਵੇਰੇ ਨੂੰ ਆਂਦਾ ਉਹਦਾ ਨਾਂ ਲੈ ਕੇ, ਓਏ ਤੇਰੇ 2 ਟੋਟੇ ਬਹੁਤ ਬੁਰੇ ਲੱਗਣੇ, ਕੱਦ ਨਹੀਂ ਕਰ, ਤੂੰ ਨਾ ਬੰਦਾ ਬਣ ਜਾ। ਇਸ ਤਰ੍ਹਾਂ ਦੇ ਕਰੈਕਟਰ ਜਿਹੜੇ ਨਾ ਪਿੰਡਾਂ 'ਚ ਬਹੁਤ ਸਾਰੇ ਹੁੰਦੇ ਆ। ਸਾਡਾ ਵੀ ਇੱਕ ਮਿੱਤਰ ਸੀਗਾ ਤੇ ਉਹ ਪੁੱਠੇ ਕੰਮਾਂ 'ਚ ਪੈ ਗਿਆ, ਤੇ ਉਹ ਕੁੜੀ ਸੀਗੀ ਕੋਈ, ਤੇ ਉਹਨੂੰ ਮਿਲਣ ਗਿਆ ਕਿਤੇ, ਉਹਨਾਂ ਨੇ ਬੰਨ੍ਹ ਲਿਆ ਗਾੜੀਆਂ। ਅਗਲੇ ਦਿਨ ਮਿਲਿਆ ਤੇ ਪੱਟੀ ਪੁੱਟੀ ਹੋਈ ਮੱਥੇ 'ਚ। ਤੇ ਮੈਂ ਪੁੱਛਿਆ, ਮੈਂ ਵੀ ਕੀ ਹੋਇਆ, ਕੀ ਵਾਪਰੀ ਤੈਨੂੰ? ਆਂਦਾ ਯਾਰ ਮੈਨੂੰ ਸਮਝ ਨਹੀਂ ਲੱਗੀ, ਜਦੋਂ ਕੁੜੀ ਦੇ ਪਿਓ ਨੇ ਮੈਨੂੰ ਹੱਥ ਨਹੀਂ ਲਾਇਆ, ਉਹਦੇ ਭਰਾ ਨੇ ਨਹੀਂ ਹੱਥ ਲਾਇਆ, ਉਹਦੇ ਚਾਚੇ ਦੇ ਮੁੰਡੇ ਤੇ ਕਹਿੰਦਾ ਕੀ ਪੀੜ ਹੋਈ, ਉਹਨੇ ਇੱਟ ਮਾਰੀ ਮੇਰੇ। ਕਹਿੰਦਾ ਜਿਨ੍ਹਾਂ ਦੀ ਕੁੜੀ ਉਹ ਮੈਨੂੰ ਕੁਛ ਨਹੀਂ ਕਹਿਣ ਡਿਆ, ਉਹਦੇ ਚਾਚੇ ਦੇ ਮੁੰਡੇ ਤੇ ਕਹਿੰਦਾ ਪਤਾ ਨਹੀਂ ਕੀ ਦਿਮਾਗ 'ਚ ਆਈ, ਮੇਰੇ ਇੱਟ ਮਾਰੀ, ਕਹਿੰਦਾ ਸਿਰ 'ਚ ਰੱਖ ਕੇ। ਉਹਨੂੰ ਕੀ ਤਕਲੀਫ ਸੀ?
ਸਾਡੇ ਪਿੰਡ ਦਾ ਰਾਸ਼ੂ ਹੈ, ਰਾਸ਼ੂ ਨਾਂ ਉਹਦਾ। ਹਾਂ ਤੇ ਪਹਿਲੇ ਇਹ ਹੁੰਦਾ ਵੀ ਕੱਪੜੇ ਵੀ, ਹੁਣ ਤੇ ਥੋੜਾ ਜਿਹਾ ਹੋ ਗਿਆ ਨਾ, ਫਾਸਟ ਦੌਰ ਆ ਗਿਆ ਵੀ ਹੁਣ ਕੱਪੜੇ ਰੋਜ਼ ਹੀ ਦੂਜੇ ਦਿਨ ਨਵੇਂ। ਅੱਗੇ ਤੇ ਸਾਲ ਬਾਅਦ ਕਿਤੇ ਕੱਪੜੇ ਸੋਣੇ ਵੀ ਈਦ ਆਉਣੀ ਤੇ ਉਦੋਂ ਹੀ ਕੱਪੜੇ ਸੋਣੇ। ਹੁਣ ਵਰਦੀ ਉਹਨੇ ਸਵਾਈ, ਸਕੂਲ ਜਾਂਦੇ ਚਿੱਟੀ, ਸਾਡੇ ਕੱਪੜੇ ਚਿੱਟੇ ਚੱਲਦੇ ਹੁੰਦੇ, ਸਲਵਾਰ ਕਮੀਜ਼ ਪਹਿਲਾਂ। ਉਹ ਨਾ ਰਾਹ ਜਾਂਦੇ ਮੁੰਡੇ ਲੜ ਵੀ ਪੈਂਦੇ ਕਿਤੇ ਰਸਤੇ 'ਚ, ਗੱਲਾਂ ਬਾਤਾਂ ਤੋਂ ਐਵੇਂ। ਉਹ ਕਿਸੇ ਨਾਲ ਲੜ ਪਿਆ, ਉਹਨੇ ਨਵਾਂ ਸੂਟ ਸਵਾਇਆ ਸੀ, ਇੱਥੇ ਜੇਬ ਸਾਡੇ ਇੱਥੇ ਅੱਗੇ ਨਾ ਜੇਬ ਲਾਈ ਹੁੰਦੀ, ਉਹਨੇ ਐ ਜੇਬ ਪਾੜਤੀ ਤੇ ਉਹ ਉਧੜੀ ਨਹੀਂ, ਉਹ ਕੱਪੜਾ ਪਾਟ ਗਿਆ। ਓਏ ਹੋਏ। ਤੇ ਉਹਦਾ ਹੁਣ ਗੁੱਸਾ ਬਹੁਤ, ਉਹ ਤੋਂ ਤਗੜਾ ਵੀ ਸੀ, ਆਖੇ ਵੀ ਕੁਛ ਨਾ। ਉਹ ਫਿਰ ਸੁਲ੍ਹਾ ਸਲਾਹ ਵਾਲੇ ਆ ਗਏ ਵੀ ਕੀ ਹੋਇਆ। ਆਂਦਾ ਵੀ ਬਾਕੀ ਗੱਲਾਂ ਛੱਡ, ਆਂਦਾ ਵੀ ਇਹਨੇ ਕੱਪੜੇ ਪਾੜਨੇ ਸੀ, ਇੱਥੋਂ ਹੀ ਗਾਲ ਕੱਢ ਕੇ ਕਹਿੰਦਾ ਇੱਥੋਂ ਜੀ ਇਹ ਕੀਤਾ ਵੀ ਇੱਥੋਂ ਕਰ ਲੈਂਦਾ ਵੀ ਸੀਪ ਤੇ ਜਾਂਦਾ। ਸੋ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਹਾਂ ਉਹ ਸਾਡੇ ਪਿੰਡ ਦਾ, ਹੁਣ ਮੈਂ ਹੀ 2-4 ਹੋਰ ਸੁਣਾ ਦਿੰਦਾ ਵਿੱਚ। ਹਾਂ ਆਉਣ ਦੋ। ਉਹ ਮੇਰਾ ਚਾਚਾ ਹੀ ਸਮਝੋ ਲੱਗਦਾ, ਚਾਚਾ ਵਲੀ ਹੁੰਦਾ ਉਹਦਾ ਨਾਂ। ਤੇ ਉਹ ਜਵਾਨ ਹੁੰਦਾ ਸੀ ਨਾ, ਤੇ ਐ ਆਂਦਾ ਟੈਨਸ਼ਨ ਹੋਣਾ ਉਹਨੇ, ਉਹਦਾ ਵੀ ਐ ਪੂਰਾ ਗਰਗਾਬੀ ਜਦੋਂ ਚੱਲਦੀ ਹੁੰਦੀ, ਕਾਲੀ ਗਰਗਾਬੀ ਉਹ ਚਮਕੀਲੀ, ਉਹ ਪਾਈ ਹੋਣੀ। ਤੇ ਡੰਗਰ ਬਾਹਰ ਹੁੰਦੇ ਸੀ ਪਿੰਡ ਤੋਂ ਬਾਹਰ, ਡੇਰਾ ਉੱਥੇ ਬੰਨੇ ਹੋਣੇ। ਤੇ ਸਾਹਮਣੇ ਘਰ ਸਾਡੇ ਘਰ ਸਨ ਵੀ, ਉਹ ਮੇਰੇ ਦਾਦਾ ਜੀ ਨੰਬਰਦਾਰ, ਉਹ ਨੰਬਰਦਾਰਾਂ ਦਾ ਘਰ, ਤੇ ਸਾਡੇ ਰਿਸ਼ਤੇਦਾਰੀ ਨਾਲ ਹੀ ਉਹਨਾਂ ਦੀ ਹਵੇਲੀ, ਉਹ ਡੰਗਰਾਂ ਤੇ ਹੁੰਦਾ ਸੀ। ਰਾਤ ਚੋਰ ਆ ਗਏ, ਜਦੋਂ ਚੋਰ ਆਉਂਦੇ ਸੀ ਕਾਲਿਆਂ ਕੱਛਿਆਂ ਵਾਲੇ, ਤੋਂ ਗਰੀਸ ਮਲੀ ਹੋਣੀ, ਉਸ ਦੌਰ ਦੀ ਗੱਲ ਹੈ, ਸਾਡੇ ਤੋਂ ਪਹਿਲਾਂ ਦੀ। ਆਂਦਾ ਉਹ ਕੱਛਿਆਂ ਵਾਲੇ ਚੋਰ ਆ ਗਏ 3-4। ਅੱਛਾ ਸਾਡੇ ਉਧਰ ਵੀ ਬੜਾ ਚੱਲਦਾ ਰਿਹਾ ਵੀ ਤਾਰੋਂ ਪਾਰ ਕਾਲੇ ਕੱਛੇ ਵਾਲੇ ਆ ਗਏ। ਹਾਂ ਕਾਲੇ ਕੱਛਿਆਂ ਵਾਲੇ ਆਉਂਦੇ। ਤੇ ਉਹ ਨਾ ਉਦੋਂ ਰੱਬ ਸਬੱਬੀ ਕਿਤੇ ਉੱਠ ਕੇ ਨਾ, ਮਤਲਬ ਹਵੇਲੀਓਂ ਉੱਠ ਕੇ ਬੋੜ ਥੱਲੇ ਡੰਗਰ ਵੱਜੇ ਸੀ, ਪਰਾਂ ਪੈਲੀਆਂ 'ਚ ਪਿਸ਼ਾਬ ਕਰਨ ਗਿਆ। ਉਹਨਾਂ ਨੇ ਆਉਣਾ ਸੀ ਇੱਧਰ, ਮੇਰੇ ਦਾਦੇ ਦਾ ਨਿੱਕਾ ਭਰਾ, ਉਹਨਾਂ ਦੇ ਘਰ ਵੀ ਦਾਦੀ ਸਾਡੀ ਬਾਹਰ ਸੁੱਤੀ ਸੀ, ਉਹਦੀਆਂ ਵਾਲੀਆਂ ਵੀ ਉਹ ਖੋਹ ਕੇ ਲੈ ਗਏ, ਕੰਨ ਪਾਟ ਗਿਆ। ਗੱਲ ਤਾਂ ਬਹੁਤੀ ਯਾਦ ਹੈ। ਤੇ ਉਹਨੂੰ ਉੱਥੇ ਉਹਨਾਂ ਫੜ ਲਿਆ, ਪਿਸ਼ਾਬ ਕਰਨ ਗਏ ਨੂੰ। ਉਹਨੂੰ ਆਂਦੇ ਵੀ ਲਾ ਆਪਣਾ ਨਾਲਾ ਕੱਢ ਕੇ ਦੇ, ਤੈਨੂੰ ਬੰਨਣਾ। ਨਾ 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 ਨਾ, ਨਾਲਾ ਕੱਢ ਕੇ ਦੇ ਬੰਨਣਾ? ਮੈਂ ਜੇ ਨਾਲਾ ਕੱਢ ਕੇ ਤੁਸੀਂ ਮੈਨੂੰ ਦਿੱਤਾ ਬੰਨ, ਇੱਥੇ ਸਵੇਰ ਨੂੰ ਆਉਂਦੀਆਂ ਪਿੰਡ ਦੀਆਂ ਬੀਬੀਆਂ ਕੁੜੀਆਂ ਬਾਹਰ ਪਿਸ਼ਾਬ ਸ਼ੁਰੂ ਕਰਨ, ਉਹਨਾਂ ਮੈਨੂੰ ਬੱਜੇ ਨੂੰ ਵੇਖ ਲਿਆ, ਮੈਂ ਤੇ ਜਾਊਂ ਮਰ ਥਾਂ ਤੇ। ਇਹ ਕੰਮ ਨਹੀਂ ਹੋਣਾ, ਮੈਂ ਇੱਥੇ ਮਰ ਜਾਊਂ, ਵੱਜਣਾ ਨਹੀਂ। ਉਹਨਾਂ ਦਾ ਵਾਅਦਾ ਹੋ ਗਿਆ ਆਪਸ 'ਚ, ਚੋਰਾਂ ਦਾ ਤੇ ਉਹ ਚਾਚੇ ਦਾ। ਆਂਦਾ ਵੀ ਮੈਂ ਜਿੰਨੀ ਦੇਰ ਤੁਸੀਂ ਕਹੋਗੇ ਨਾ ਇੱਥੇ ਬਹਿ ਰਹੂੰਗਾ, ਉੱਠਦਾ ਨਹੀਂ ਮੈਂ। ਇਹ ਤੁਹਾਡੀ ਮੇਰੀ ਗੱਲ ਤੈਅ ਹੋ ਗਈ, ਪਰ ਵੱਜਣਾ ਨਹੀਂ। ਉਹਨੇ ਆਖਿਆ ਚਲੋ ਠੀਕ ਹੈ, ਤੇਰੀ ਜ਼ੁਬਾਨ ਤੇ। ਫਿਰ ਉਹਨੇ ਜ਼ੁਬਾਨ ਪੱਕੀ ਹੈ। ਉਹਨਾਂ ਨੂੰ ਉੱਥੇ ਬਿਠਾਇਆ ਸਾਹਮਣੇ ਘਰ ਆਪਣਾ ਹੀ। ਉਹ ਉੱਧਰ ਗਏ, ਉਹ ਬੀਬੀ ਦੀਆਂ ਵਾਲੀਆਂ ਤੋੜ ਕੇ ਲੈ ਗਏ। ਉਹ ਜਦੋਂ ਗਏ ਆਂਦਾ ਭਾਈ ਮੈਂ ਕਮਿਟਮੈਂਟ ਕੀਤੀ ਸੀ, ਉੱਠਿਆ ਨਹੀਂ ਉਨੀ ਦੇਰ। ਚੋਰੀ ਘਰ ਕਰਵਾ ਲਈ, ਆਂਦਾ ਉੱਠਿਆ ਨਹੀਂ। ਮੈਂ ਆਂਦਾ ਆਪਣੀ ਨਾਲ ਵਾਲਾ ਬੰਦਾ, ਸਵੇਰੇ ਆ ਕੇ ਮੈਨੂੰ ਬੱਜਿਆਂ ਨੂੰ ਵੇਖ ਲੈਂਦਾ ਤੇ ਮੈਂ ਤਾਂ ਥਾਂ ਮਰ ਜਾਣਾ। ਕੈਸੀ ਗੱਲ ਵੀ ਚੋਰਾਂ ਨੇ ਕਮਿਟਮੈਂਟ ਕਰ ਲਈ। ਮੇਰੇ ਨਾਲ ਨਾ ਨਿੱਕੇ ਹੁੰਦਿਆਂ ਸਾਡੇ ਦੀਵਾਲੀ ਮਨਾਉਣ ਦਾ ਪਹਿਲਾਂ ਬੜਾ ਹੁੰਦਾ ਸੀ, ਪਟਾਕੇ ਪਟੂਕੇ ਚਲਾਉਣ ਦਾ, ਬੱਚਿਆਂ ਨੂੰ ਬੜਾ ਚਾਅ ਜਿਹਾ ਹੁੰਦਾ। ਤੇ ਉਹ ਨਾ ਪਟਾਕੇ ਲਿਆਉਂਦੇ ਤੇ ਇੱਦਾਂ ਧੁੱਪੇ ਸੁੱਕਣੇ ਪਾਏ। ਮੈਂ ਪਹਿਲਾਂ ਹੁੰਦਾ ਸੀ ਵੀ 2 ਦਿਨ ਧੁੱਪ ਲਵਾਉਣੀ ਵੀ ਐ ਇਹਨਾਂ ਚੱਲਣ ਸਹੀ। ਹਾਂ ਵੀ ਇਹਨਾਂ 'ਚ ਜੇ ਕੋਈ ਥੋੜ੍ਹਾ ਬਹੁਤਾ ਮੋਇਸਚਰ ਹੈਗਾ ਤਾਂ ਨਿਕਲ ਜੇ। ਉਹ ਸੁੱਕਣੇ ਪਾਏ। ਉਹ ਸਾਡੇ ਨਾ ਉਦੋਂ ਘਰ ਪਿੰਡ ਦੇ ਵਿਚਕਾਏ ਜੇ ਹੁੰਦਾ ਹੈ, ਗਲੀ ਬੜੀ ਲੰਮੀ ਹੁੰਦੀ ਸਾਡੇ, ਤੇ ਗਲੀ ਐ ਤਾਂ ਨੂੰ ਚੜ੍ਹਦੀ ਹੁੰਦੀ ਸੀ। ਤੇ ਉਹ ਨਾ ਅਖੀਰਲੇ ਘਰਾਂ 'ਚੋਂ ਮੁੰਡੇ ਆਏ ਤੇ ਉਹ ਬੈਠੇ ਆ ਕੇ ਮੇਰੇ ਕੋਲ ਨਾ ਵੇਖਿਆ ਵੀ ਪਟਾਕੇ ਬੜੇ ਪਏ ਇਹਦੇ ਕੋਲ। ਅੱਖ ਉਹਨਾਂ ਦੀ ਵੀ ਥੋੜ੍ਹੀ ਜਿਹੀ ਹੋ ਗਈ ਵੀ ਹੁਣ ਇਹ 'ਚੋਂ ਕੁਛ ਤੇ ਕੀਤਾ ਜਾਵੇ ਤੇ ਲਈਏ। ਤੇ ਉਹ ਆਂਦੇ ਵੀ ਆ ਹਵਾਈਆਂ ਚਲਾਈਏ ਚਲੋ। ਮੈਂ ਕਿਹਾ ਵੀ ਇਹ ਤੇ ਰਾਤ ਨੂੰ ਚਲਾਈ ਦੀਆਂ ਵਾ, ਵੀ ਦਿਨੇ ਇਹਨਾਂ ਦਾ ਕੀਤਾ ਲੱਗਣਾ ਵਾ, ਕਿੱਧਰ ਗਈ ਕੀ ਕੀਤਾ ਹੈ ਨਾ। ਨਹੀਂ ਆਪਾਂ ਨਾ ਐਂ ਕਰੀਏ, ਗਲੀ 'ਚ ਲੰਮੇ ਪਾ ਕੇ ਚਲਾਉਂਦੇ ਆ। ਮੈਂ ਕਿਹਾ ਇਹ ਅੱਗ ਬਹੁਤ ਕੱਢਦੀਆਂ, ਇਹ ਖਤਰਨਾਕ ਕੰਮ ਹੈ, ਗਲੀ 'ਚ ਨਾ ਚਲਾਈਏ। ਛੋਟੇ ਹੀ ਹਾਂ, ਮੇਰੀ ਉਮਰ ਮਤਲਬ ਆਹੋ 5-6 ਸਾਲ ਉਮਰ ਹੋਊਗੀ। ਖੈਰ ਨਹੀਂ ਮੰਨੇ ਜੀ, ਹਵਾਈ ਇੱਕ ਅਸੀਂ ਫੜੀ ਤੇ ਲੰਮੇ ਪਾ ਕੇ ਨਾ ਇਸ ਤਰ੍ਹਾਂ ਅੱਗ ਲਾਉਣ ਡਿਆ। ਮੈਂ ਪਾਸੇ ਤੇ ਖਲੋਤਾ ਵੇਖਣਾ, ਮੈਂ ਡੱਕਣ ਵੀ ਡਿਆ ਵੀ ਨਾ ਕਰੋ ਹੈ ਨਾ। ਅੱਗ ਲਾਉਣ ਡਿਆ। ਮਾੜੀ ਕਿਸਮਤ ਨੂੰ ਉਹਨਾਂ ਦਾ ਹੀ ਬਾਪੂ ਗਾੜੀਆਂ ਤੁਰਿਆ ਆਉਣ ਡਿਆ। ਉਹ ਉੱਦਾਂ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ, ਤੇ ਕਦੀ ਵਿਚਾਰਾ ਦਿਨ ਤਿਉਹਾਰ 'ਤੇ ਛੁੱਟੀ ਆਉਂਦਾ ਹੁੰਦਾ ਸੀ। ਤੇ ਉਹਨੇ ਚਾਦਰਾ ਚਿੱਟਾ ਲਾਇਆ ਤੇ ਜਲਸਾ ਪਾਇਆ। ਉਹ ਨਾ ਜਲਸਾ ਰਬੜ ਦੇ ਜਲਸੇ ਪਿੰਡਾਂ 'ਚ ਚੱਲਦੇ ਹੁੰਦੇ ਤਿੱਖੇ ਜਿਹੇ ਗਾੜੀਆਂ, ਉਹ ਰਬੜ ਦਾ ਜਲਸਾ ਜਿਹਾ ਵਿਚਾਰੇ ਨੇ ਪਾਇਆ। ਤੇ ਉਹ ਆਉਣ ਡਿਆ ਤੇ ਉਹ ਨਾ ਜਦੋਂ ਨਾ ਅੱਗ ਲਾ ਕੇ ਛੱਡੀ ਨਾ, ਉਹ ਜਾ ਕੇ ਸਿੱਧੀ ਜਲਸੇ ਦੀ ਨੁੱਕਰ ਨੂੰ ਵੱਜ ਕੇ ਚਾਦਰੇ ਨੂੰ ਚੜ੍ਹ ਗਈ। ਉਹ ਚਾਦਰੇ 'ਚ ਫੂੰ ਕਰਕੇ ਤੇ ਠਾ। ਅਸੀਂ ਤੇ ਗਏ ਭੱਜ ਜੀ ਵੀ, ਅਸੀਂ ਕਿਹਾ ਵੀ ਗਿਆ ਚਾਚਾ ਉੱਡ ਗਿਆ।
ਮੈਂ ਤੇ ਭੱਜ ਕੇ ਬੂਆ ਬਾ ਮਾਰ ਕੇ ਦੇ ਅੰਦਰ ਲੋ ਗਿਆ। ਮੇਰਾ ਨਹੀਂ ਪਤਾ ਲੱਗਾ ਕਿਸੇ ਨੂੰ ਵੀ ਜੁੱਤੀ ਖੜਕਣੀ ਇਹ ਹਵਾਈ ਫੜਾਈ ਕਿੰਨੇ ਸੀ ਉਹ ਨਹੀਂ ਪਤਾ ਲੱਗਾ। ਉਹ ਦੋਵੇਂ ਫੜੇ ਗਏ, ਮੈਨੂੰ ਅੰਦਰ ਖਲੋਤੇ ਨੂੰ ਵਾਜਾਂ ਆਈਆਂ ਕਿਤੇ ਉਹ ਤਾੜ ਤਾੜ ਤਾੜ। ਮੈਂ ਇਹਨਾਂ ਨਾਲ ਹੀ ਜਾ ਕੇ ਕਿਤਾਬ ਫੜੀ ਤੇ ਮੈਂ ਜਾ ਕੇ ਤੇ ਬਹਿ ਗਿਆ ਪੜ੍ਹਨ ਲੱਗ ਗਿਆ। ਤੇ ਇਹਨਾਂ ਡੈਡੀ ਆਏ ਕਹਿੰਦੇ ਇਹਨੂੰ ਕੀ ਹੋਇਆ, ਇਹ ਪੜ੍ਹੀ ਜਾਣ ਡਿਆ ਤੇ ਮੰਮੀ ਨੇ ਪਤਾ ਨਹੀਂ ਕੀ ਅੱਜ ਇਹਨੂੰ ਵੱਖਰਾ ਹੀ ਕੋ ਹੋਇਆ, ਇਹਨੂੰ ਜਨੂਨ ਚੜਿਆ ਵੀ ਮੈਂ ਪੜ੍ਹਨਾ ਅੱਜ। ਤੇ ਮੰਮੀ ਉਹਨਾਂ ਰੋਟੀ ਪਾਣੀ ਕਰਨਾ ਸੀ ਤੇ ਉਹ ਨਾ ਦਾਦੀ ਕਹਿੰਦੇ ਨਹੀਂ ਭੈਣਾ ਉਧਰ ਨਵਾਂ ਹੀ ਕੰਮ ਵਾਪਰ ਗਿਆ, ਉਹ ਮੁੰਡਿਆਂ ਨੇ ਇੱਦਾਂ ਹਵਾਈ ਚਲਾਈ ਤੇ ਉਹ ਸੜ ਗਿਆ ਵਿਚਾਰਾ, ਧੋਤੀ 'ਚ ਉਹਦੇ ਚਾਦਰੇ 'ਚ ਚੱਲ ਗਈ ਤੇ ਉਹ ਸੜ ਗਿਆ ਜਵਾਰਾ। ਤੇ ਅਸੀਂ ਉਹਦਾ ਪਤਾ ਲੈ ਆਈਏ ਤੇ ਅਸੀਂ ਆਉਂਦੀਆਂ। ਤੇ ਮੰਮੀ ਆਂਦੀ ਇਹਨੂੰ ਵੀ ਨਾਲ ਲੈ ਜਾਓ, ਇਹਨੇ ਮੁੜ ਕੇ ਮੈਨੂੰ ਇਹਨੇ ਸ਼ਰਾਰਤਾਂ ਕਰਨੀਆਂ ਵੀ ਮੇਰੇ ਕੋਲ ਇਹਦੇ ਵੱਲ ਵੇਖਿਆ ਨਹੀਂ ਜਾਣਾ, ਮੈਂ ਰੋਟੀ ਪਾਣੀ ਕਰਨਾ, ਇਹਨੂੰ ਨਾਲ ਲੈ ਜਾਓ। ਤੇ ਮੈਂ ਆਖਿਆ ਵੀ ਨਹੀਂ ਮੈਂ ਨਹੀਂ ਜਾਣਾ ਉੱਥੇ, ਵੀ ਕਾਰਨਾਮਾ ਤਾਂ ਅਸੀਂ ਕੀਤਾ ਸੀ। ਮੈਂ ਆਖਿਆ ਵੀ ਨਹੀਂ। ਉਹ ਜਾਂ ਜੀ ਅਸੀਂ ਉਹਨਾਂ ਦੇ ਘਰੇ ਗਏ ਨਾ ਜੀ, ਉਹ ਵਿਚਾਰੇ ਨੂੰ ਮੰਜੇ ਤੇ ਬਾਇਆ ਨਾ, ਹੁਣ ਪਜਾਮਾ ਪਜੂਮਾ ਕੋ ਕਿੱਥੇ ਪੈਣਾ ਸੀ। ਤੇ ਚਾਦਰ ਦਿੱਤੀ ਉਹਦੇ ਪੱਟਾਂ ਤੇ ਇੱਦਾਂ ਲੱਤਾਂ ਤੇ ਚਾਦਰ ਵਿਛਾਈ ਉਹਦੇ। ਜਵਾਕ ਉਹਦੇ ਦੋਵੇਂ ਨਾ ਕੁੱਕੜ ਬਣੇ ਲੱਗ ਕੇ ਬੈਠੇ ਉਹਦੀ ਕੁਰਸੀ ਤੇ। ਤੇ ਬੀਬੀ ਹੁਣੀ ਜਾ ਕੇ ਤੇ ਮੈਂ ਵੀ ਚੁੱਪ ਕਰਕੇ ਇੱਦਾਂ ਦੇ ਕਰਕੇ ਬਹਿ ਗਿਆ ਲਾਗੇ ਦੇ। ਤੇ ਉਹ ਨਾ ਉਹਦੀ ਵਹੁਟੀ ਆ ਕੇ ਕਹਿੰਦੀ ਭੈਣ ਜੀ ਸਾਰਾ ਹੀ ਸਾੜਤਾ, ਭੈਣ ਜੀ ਸਾਰਾ ਹੀ ਸਾੜਤਾ। ਤੇ ਮੈਂ ਵੇਖਾਂ ਤੇ ਉਹ ਨਾ ਉਹਨੂੰ ਧੱਪ ਚੜੇ ਸਾਰਾ ਝਾੜ ਤੇ ਉਹ ਨਾ ਉਹ ਜਿਹੜੇ ਨਿਆਣੇ ਬੈਠੇ ਨਾ ਲਾਗੇ, ਨਹੀਂ ਮੈਂ ਫੇਰ ਗੱਲ ਕਰਨ ਲੱਗਾ ਵੀ ਕੀ ਸਾਰਾ ਸਾੜਤਾ, ਹਾਲਾਤ ਸਾਰੇ ਸਾੜਤੇ, ਲੱਤਾਂ ਸਾਰੀਆਂ ਸੜ ਗਈਆਂ ਵਿਚਾਰੇ ਦੀਆਂ। ਉਹ ਜਿਹੜੇ ਲਾਗੇ ਨਿਆਣੇ ਬੈਠੇ ਨਾ ਤੇ ਉਹਨਾਂ ਤੇ ਗਾਲ ਕੱਢੇ ਨਾਲੇ ਚਪੇੜ ਮਾਰੇਗੇ ਇੰਨਾ ਕਰਕੇ, ਕਹਿੰਦਾ ਸਾਰਾ ਸਿਆਪਾ ਇੰਨਾ ਕਰਕੇ। ਤੇ ਮੈਂ ਉਹਨਾਂ ਨੂੰ ਦੂਰੋਂ ਆਖਾਂ ਵੀ ਰੱਖ ਲਿਓ, ਘੁੱਟ ਲਿਓ, ਮੇਰਾ ਨਾਂ ਨਾ ਲਾਇਓ ਮੇਰੇ ਭਰਾ, ਮੈਂ ਤੁਹਾਨੂੰ ਮਨਾ ਕੀਤਾ ਸੀ, ਅੱਗ ਬਹੁਤ ਕੱਢਦੀ। ਨਹੀਂ ਮੈਂ ਬਚਤ ਹੋਈ ਕਿ ਨਹੀਂ? ਨਹੀਂ ਮੈਂ ਤਾਂ ਬਚ ਗਿਆ, ਮੈਨੂੰ ਨਹੀਂ ਕੋਈ ਗੱਲ ਹੋਈ। ਨਹੀਂ ਮਾਦਾ ਕਾਮਯਾਬ ਰਿਹਾ ਫਿਰ ਉਹਨਾਂ ਦਾ। ਹਾਂ ਇੱਕ ਵਾਰੀ ਪਰਾਲੀ ਵੀ ਸਾੜੀ ਏਦਾਂ ਸੀ, ਪਰਾਲੀ 'ਚ ਵੀ ਇੱਦਾਂ ਬੰਬ ਚਲਾਤਾ ਸੀ ਤੇ ਆਪਣੇ ਤੇ ਚਲਾਇਆ ਇਹ ਵੀ ਤੂੜੀ ਐਂ ਉੱਡੂਗੀ, ਉਹ ਉੱਡੀ ਤੇ ਹੈ ਨਹੀਂ, ਸੜ ਗਈ, ਅੱਗ ਲੱਗ ਗਈ। ਨਾ ਵੀ ਗੱਲਾਂ ਬਾਤਾਂ ਬਹੁਤ ਹੋਈਆਂ ਤੇ ਟਾਈਮ ਵੀ ਵਾਹਵਾ ਲੱਗ ਗਿਆ। ਆਪਾਂ ਹੁਣ ਅੱਗੇ ਫਿਰਨ ਤੁਰਨ ਨਿਕਲਣਾ ਸੀ ਤੇ ਇੱਕ ਪੋਡਕਾਸਟ ਜਾਂਦੀ ਹੋਈ ਜਿੱਦਣ ਜਾਣਾ ਨਾ ਆਪਾਂ ਉਦਣ ਕਰਨੀ ਹੈ। ਤੇ ਬਹੁਤ ਮਜ਼ੇਦਾਰ ਖੂਬਸੂਰਤ ਗੱਲਾਂ ਹੋਈਆਂ ਤੇ ਜਾਂਦੇ ਜਾਂਦੇ ਕੁਝ ਸਾਨੂੰ ਵੀਰ ਜੀ ਸਪੈਸ਼ਲ ਜਿਹਾ ਸੁਣਾਉਣਗੇ। ਉਸ ਤੋਂ ਬਾਅਦ ਪੋਡਕਾਸਟ ਦਾ ਇਹ ਅੱਜ ਦਾ ਪੋਡਕਾਸਟ ਜਿਹੜੀ ਖਤਮ। ਜੇ ਇਸ ਤਰ੍ਹਾਂ ਦੇ ਪੋਡਕਾਸਟ ਅਸੀਂ ਕਰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਧੀਆ ਕਲਾ ਵਧੀਆ ਟੈਲੈਂਟ ਆ, ਗੱਲਾਂ ਬਾਤਾਂ ਵਧੀਆ ਕਰਦੇ, ਸਾਡੇ ਨਾਲ ਕੰਟੈਕਟ ਕਰ ਲਓ, ਈਮੇਲ ਮੈਂ ਸ਼ੇਅਰ ਕਰਦਾ, ਆਪਾਂ ਤੁਹਾਡੇ ਨਾਲ ਪੋਡਕਾਸਟ ਰਿਕਾਰਡ ਕਰਾਂਗੇ। ਵੀਰ ਜੀ ਕੋਈ ਸੁਣਾਓ ਤੇ ਫਿਰ ਚਾਹਾਂਗੇ ਇਜਾਜ਼ਤ। ਜ਼ਰੂਰ ਜੀ। ਵੇਖਦੇ ਹੀ ਸਾਰ ਤੈਨੂੰ ਸਾਹ ਰੁਕ ਜਾਂਦੇ ਨੇ, ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਵਾਂ ਨੂੰ, ਤੇਰਾ ਹੀ ਰੰਗ ਚੜਿਆ ਏ ਸੁਪਨੇ ਖਿਆਲਾਂ ਨੂੰ, ਤੇਰਾ ਹੀ ਨਾਮ ਚੇਤੇ ਰਹਿੰਦਾ ਮੇਰੀਆਂ ਦੁਆਵਾਂ ਨੂੰ, ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਵਾਂ ਨੂੰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਧੰਨਵਾਦ ਜੀ, ਧੰਨਵਾਦ ਸਰ। ਰੱਬ ਰੱਖਾ ਸਾਰੇ ਦੋਸਤਾਂ ਨੂੰ। ਮਿਲਦੇ ਹਾਂ ਫਿਰ ਤੁਹਾਨੂੰ ਨਵੇਂ ਪੋਡਕਾਸਟ 'ਚ। ਰੱਬ ਰੱਖਾ।